सुन रे मना, ज्ञानी ताहे बखाना। जेह बिकिया सगली तजी, लियो एक बैराग। नानक सुन रे मना, ते नर माथे पाग। जेह माया ममता तजी, सब ते पयो उदास। नानक सुन रे मना, ते कट ब्रह्म निवास। जे प्राणी हो मैं तजी, करता राम पशान। नानक वो मुकुत नर, ए मन साची मान। है नासन दुर्मत हरन, कल में हर को नाम। जिस दिन जो नानक भजे, सफल होए ते काम। जिह्वा गुण गोबिंद भजो, कर्ण सुनो हर नाम। नानक सुन रे मना, परे न जम के काम। जो प्राणी ममता तजै, लोभ मोह अहंकार। नानक आपन तरे, और न लेत उधार। जो सुपना अर पेखना, ऐसे जग को जान। में कछ साचो नहीं, नानक बिन भगवान। निस दिन माया कारने, प्राणी डोलत नीता। मोचन में नानक को, नारायण जे चीत। जैसे जलते बुध बुदा, उपजै बिन सैनीता। जग रचना तैसे रची, को नानक सन मीत। प्राणी कछु न चेतई, मद माया के अंध। नानक बिन हर भजन, परत तय जम फंद। जो सुख को चाहे सदा, शरण राम के लिए। नानक सुन रे मना, दुर्लभ मानक दे। माया कारण तावही, मूर्ख लोग अजाना। नानक बिन हर भजन, बिरता जन्म सिराना। जो प्राणी निस दिन भजै, रूप राम ते जाना। हर जन हर अंतर नहीं, नानक साची माना। मन माया में फद रहो, बिसरियो गोबिंद नाम। नानक बिन हर भजन, जीवन कौने काम।
ਪ੍ਰਾਨੀ ਰਾਮ ਨ ਚੇਤਈ ਮਦ ਮਾਇਆ ਕੈ ਅੰਧਾ ਓ ਨਾਨਕ ਹਰ ਭਜਨ ਬਿਨਾ ਪਰਤ ਤੈ ਜਮ ਫੰਦ ਸੁਖ ਮੈਂ ਬੋ ਸੰਗੇ ਪਏ ਦੁਖ ਮੈਂ ਸੰਗ ਨਾ ਕੋਈ ਓ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰ ਮਤ ਫਿਰਿਓ ਮਿਟਿਓ ਨ ਜਮ ਕੋ ਤਰਾਸ ਓ ਨਾਨਕ ਹਰ ਭਜ ਮਨਾ ਨਿਰਭੈ ਪਾਏ ਬਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਗੁਰਮਤਿ ਸੋ ਨਾਨਕ ਭਜਿਓ ਰਾਖ ਲਿਓ ਭਗਵਾਨ ਬਾਲ ਜਵਾਨੀ ਅਰ ਬਿਰਦ ਫੁਨ ਤੀਨ ਅਵਸਥਾ ਜਾਨ ਓ ਨਾਨਕ ਹਰ ਭਜਨ ਬਿਨਾ ਬਿਰਥਾ ਸਭ ਹੀ ਮਾਨ ਕਰਨ ਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰਮ ਗਇਓ ਅਬ ਕਿਉ ਰੋਵਤ ਅੰਧ ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾਇਨ ਮੇਤ ਨਾਨਕ ਮੂਰਤ ਚਿਤਰ ਜਿਉ ਛਾੜਤ ਨਾਹਿ ਨ ਪੀਤ ਨਰ ਚਾਹਤ ਕਛ ਔਰ ਕੀ ਔਰ ਪਈ ਚਿਤ ਵਿਚਰਿ ਉਠ ਗੋਰਾ ਨਾਨਕ ਫਾਸੀ ਗਲ ਭਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਏ ਨਾਨਕ ਸੁਨ ਰੇ ਮਨਾ ਹਰ ਭਾਵੇ ਸੋ ਹੋਏ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਓ ਨਾਨਕ ਮਨ ਸਿਮਰਤੇ ਪੂਰਨ ਹੋਏ ਕਾਮ ਝੂਠੇ ਮਨ ਕਹਾਂ ਕਰੈ ਜਗ ਸੁਪਨੇ ਜੋ ਜਾਨ ਮੈਂ ਕਛ ਤੇਰੋ ਨਹੀਂ ਨਾਨਕ ਕਯੋ ਬਖਾਨ ਗਰਭ ਕਰਤ ਹੈ ਦੇਹ ਕੋ ਬਿਨ ਸੈਸ਼ਨ ਮੈਂ ਮੇਤ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ ਜੇ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜੇ ਪ੍ਰਾਣੀ ਕੈ ਨਾਹੀ ਮਨ ਜੈਸੇ ਸੁਕਰ ਸਵਾਨ ਨਾਨਕ ਮਾਨੋ ਤਾਹੇ ਤਨ ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਵਿਦ
ਇਕ ਮਨ ਹੋਏ ਇਕ ਚਿਤ ਕੀਰਤ ਬਰਤ ਅਰਦਾਨ ਕਰ ਮਨ ਮੈਂ ਤਰੈ ਗੁਮਾਨ ਨਾਨਕ ਨੇ ਫਲ ਜਾਤ ਤੇ ਜੋ ਕੁੰਚ ਰਿਸ਼ਨਾਨ ਸਿਰ ਕੰਪਿਓ ਪਗ ਡਗ ਮਗੇ ਨੈਣ ਜੋਤ ਤੇਹੀ ਨਾ ਓ ਨਾਨਕ ਬਿਦ ਪਈ ਓ ਨਹਰ ਰਸ ਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ ਨਾਨਕ ਤੇਰ ਹਰ ਭਗਤ ਹੈ ਤੇਰਾ ਖੋ ਮਨ ਮਾਹੇ ਜਗ ਰਚਨਾ ਸਭ ਝੂਠ ਹੈ ਜਾਨ ਲਿਓ ਰੇ ਮੀਤ ਕਹਿ ਨਾਨਕ ਤੇਰੇ ਨਾਰ ਹੈ ਜੋ ਮਾਲੋ ਕੀ ਪੀਤ ਰਾਮ ਗਇਓ ਰਾਵਣ ਗਇਓ ਜਾਕੋ ਕੋ ਪਰਵਾਰ ਓ ਨਾਨਕ ਜਿਰ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਏ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਪੁਜਿਓ ਸੋ ਬਿਨਸ ਹੈ ਪਰ ਆਜ ਕੈ ਕਾਲ ਨਾਨਕ ਹਰਿ ਗੁਣ ਗਾਏ ਲੇ ਛਾੜ ਸਗਲ ਜੰਜਾਲ ਦੋਹਰਾ ਬਲ ਛੁਟ ਕਿਓ ਬੰਧਨ ਪਰੇ ਕਛੂ ਨ ਹੋਤ ਪਾਏ ਓ ਨਾਨਕ ਆਬਿਓਟ ਹਰ ਗਜ ਦਿਓ ਸਹਾਏ ਬਲ ਹੋਆ ਬੰਧਨ ਛੁਟੇ ਸਭ ਕਿਛ ਹੋਤ ਪਾਏ ਨਾਨਕ ਸਭ ਕੁਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਏ ਸੰਗ ਸਖਾ ਸਭ ਤਜ ਗਏ ਕੋ ਨ ਨਿਭਿਓ ਸਾਥ ਓ ਨਾਨਕ ਏ ਬਿਪਤ ਮੈਂ ਟੇਕ ਏਕ ਰਗਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਓ ਨਾਨਕ ਏ ਜਗਤ ਮੈਂ ਕਿਨ ਜਪਿਓ ਗੁਰਮੰਤ ਰਾਮ ਨਾਮ ਉਰ ਮੈਂ ਗਇਓ ਜਾ ਕੇ ਸਮ ਨਹੀਂ ਕੋਏ ਸਿਮਰਤ ਸੰਕਟ ਮਿਟੇ ਦਰਸ ਤੁਹਾਰੋ ਹੋਏ ਰਾਮ ਨਾਮ ਉਰ ਮੈਂ ਗਇਓ ਜਾ ਕੇ ਸਮ ਨਹੀਂ ਕੋਏ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰ ਹੋਏ ਮੁੰਦਾਵਨੀ ਮਹੱਲਾ ਪੰਜਵਾ
ਪਈਓ ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕਰ ਕਾ ਪਇਓ ਜਿਸ ਕਾ ਸਭ ਸਾਇਦਾਰੋ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰ। ਇਹ ਵਸਤ ਤਜੀ ਨ ਜਾਈ ਨਿਤ ਨਿਤ ਰਾਖਿਓ ਤਾਰੋ। ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੂ। ਸ਼ਲੋਕ ਮਹਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀ ਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ। ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸਜਣਾ ਮਿਲਿਆ। ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਤੀਵੇ ਹਰਿਆ। ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸਜਣਾ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ। ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪੈ ਆਠੋ ਨੰਦਨ। ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ। ਪ੍ਰਥਮ ਭੈਰਵੀ ਬਿਲਾਵਲੀ ਪੁਨਿਆ ਕੀ ਗਾਵੇ ਬੰਗਲੀ। ਪੁਨ ਸਲੇਖੀ ਕੀ ਭਈ ਬਾਰੀ ਭੈਰੋ ਕੀ ਪੰਚੋ ਨਾਰੀ। ਪੰਚਮ ਹਰਖ ਦਿਸਾਖ ਸੁਨਾਵੇ ਬੰਗਾਲਮ ਮਦ ਮਦ ਵਗਾਵੇ। ਲਲਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ। ਅਸ਼ਟ ਪੁੱਤਰ ਭੈਰਵ ਕੇ ਗਾਵੇ ਗਾਇਨ ਪਾਤਰ। ਦੁਤੀਆ ਮਾਲਕੁਸ ਕਲਾਪੈ ਸੰਗ ਰਾਗਨੀ ਪੰਚੋ ਥਾਪੈ। ਗੋਂਡ ਕਰਿਅਰ ਦੇਵ ਗੰਧਾਰੀ ਗੰਧਾਰੀ ਸਿਉਤੀ ਉਚਾਰੀ। ਤਨਾਸਰੀ ਪੰਚੋ ਗਾਈ ਮਾਲ ਰਾਗ ਕੋਸਕ ਸੰਗ ਲਾਈ। ਮਾਰੂ ਮਸਤੰਗ ਮੇ ਵਾਰਾ ਪਰਬ ਚੰਡ ਕੋਸਕ ਉਬਾਰਾ। ਖੋਖਟ ਭੋਰਾ ਨਦ ਗਾਈ ਅਸ਼ਟ ਮਾਲ ਕੋਸਕ ਸੰਗ ਲਾਈ। ਪੁਨਾਇਓ ਹਿੰਡੋਲ ਪੰਚ ਨਾਰ ਸੰਗਾਸ਼ਟ ਸੁਤ ਉਠੈ ਤਨ ਕਲੋਲ। ਗਾਇਨ ਤਰ ਮਿਲਾਵਹੀ ਤੇ ਲੰਗੀ ਦੇਵ ਘਰੀ ਆਈ। ਬਸੰਤੀ ਸੰਦੂਰ ਸੁਹਾਈ ਸਰਸ ਹੀਰੀ ਲੈ ਫਰ ਜਾ ਸੰਗ ਲਾਈ ਪੰਚ ਵਾਰ ਜਾ। ਸੁਰਮਾਨੰਦ ਭਾਸ ਕਰ ਆਈ ਚੰਦਰ ਬਿੰਬ ਮੰਗਲੰ ਸੁਹਾਈ। ਸਰਸ ਬਾਨੁ ਵਾਹਿ ਬਿਨੋਦਾ ਗਾਵੇ ਸਰਸ ਬਸੰਤ ਕਮੋਦਾ। ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ। ਕਸ਼ੇਲੀ ਪਟ ਮੰਜਰੀ ਟੋਡੀ ਕਹੀ ਅਲਾਪ। ਕਾਮੋਦੀ ਓ ਗੂਜਈ ਸੰਗ ਦੀਪਕ ਕੀ ਥਾਪ। ਕਲੰਕਾ ਕੁੰਤਲੋ ਰਾਮਾ ਕਮਲ ਕੁਸਮ ਚੰਪਕ ਕੇ ਨਾਮ। ਗੌਰਵ ਕਾਨਰਾ ਕਲਿਆਣਾ ਅਸ਼ਟ ਪੁੱਤਰ ਦੀਪਕ ਕੇ ਜਾਨਾ। ਸਭ ਮਿਲ ਸ਼੍ਰੀ ਰਾਗਵੈ ਗਾਵੇ ਪੰਚੋ ਸੰਗ ਬਰੰਗਣ ਲਾਵੇ। ਬੈਰਾਰੀ ਕਰਨਾਟੀ ਧਰੀ ਗਵਰੀ ਗਾਵੇ ਅਸਾਵਰੀ। ਤੇ ਪਾਸ਼ੈ ਸਿੰਧਵੀ ਅਲਾਪੀ ਸ਼੍ਰੀ ਰਾਗ ਸੋ ਪੰਚੋ ਥਾਪੀ। ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ। ਅਸ਼ਟ ਪੁੱਤਰ ਸ਼੍ਰੀ ਰਾਗ ਕੇ ਗੁੰਡ ਕੁੰਭ ਹਮੀਰ। ਖਸ਼ਟ ਮੇਘ ਰਾਗ ਵੈ ਗਾਵੇ ਪੰਚੋ ਸੰਗ ਬਰੰਗਣ ਲਾਵੇ। ਸੋਰਠ ਗੋਂਡ ਮਲਾਰੀ ਧੁਨੀ ਪੁਨ ਗਾਵੇ ਆਸਾ ਗੁਨ ਗੁਨੀ। ਊਚੈ ਸੁਰ ਸੂਹ ਪੁਨ ਕੀਨੀ ਮੇਘ ਰਾਗ ਸੋ ਪੰਚੋ ਚੀਨੀ।
ਬੈਰਾ ਧਾਰ ਗਜ ਤਰ ਕੇ ਧਾਰਾ, ਜਬੜੀ ਤਾਰ ਨਟ ਜਲ ਧਾਰਾ। ਪੁਨ ਗਾਵੇ ਸ਼ੰਕਰ ਓ ਸਿਆਮਾ, ਮੇਘ ਰਾਗ ਪੁੱਤਰਨ ਕੇ ਨਾਮਾ। ਖਸ਼ਟ ਰਾਗ ਉਨ ਗਾਏ, ਸੰਗ ਰਾਗਨੀ ਤੀਸ। ਸਭੈ ਪੁੱਤਰ ਰਾਗਨ ਕੇ, 18 10 20। ਖਸ਼ਟ ਰਾਗ ਉਨ ਗਾਏ, ਸੰਗ ਰਾਗਨੀ ਤੀਸ। ਸਭੈ ਪੁੱਤਰ ਰਾਗਨ ਕੇ, 18 10 20। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇਸ ਪਾਵਨ ਸਥਾਨ ਗੁਰਦੁਆਰਾ ਨਾਰਥਰਨ ਨਿਵਾਡਾ ਸਿੱਖ ਸੁਸਾਇਟੀ ਰੀਨੋ ਵਿਖੇ ਦੂਸਰਾ ਮਹਾਨ ਨਗਰ ਕੀਰਤਨ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਆਰੰਭ ਹੋਣ ਜਾ ਰਿਹਾ ਹੈ। ਸਤਿਗੁਰੂ ਦੀ ਕਿਰਪਾ ਸਦਕਾ, ਆਪ ਸੰਗਤਾਂ ਦੇ ਸਹਿਯੋਗ ਸਦਕਾ ਇਹ ਮਹਾਨ ਉਪਰਾਲਾ ਕੀਤਾ ਜਾ ਰਿਹਾ ਹੈ। ਸਰਬੱਤ ਦੇ ਭਲੇ ਵਾਸਤੇ, ਸਰਬੱਤ ਸੰਗਤਾਂ ਦੀ, ਸਮੁੱਚੇ ਸੰਸਾਰ ਦੀ ਚੜ੍ਹਦੀ ਕਲਾ ਵਾਸਤੇ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਚਰਨਾਂ ਵਿੱਚ ਬੈਠ ਕਰਕੇ ਸਮੂਹ ਭੋਗਲ ਪਰਿਵਾਰ ਵੱਲੋਂ ਨਗਰ ਕੀਰਤਨ ਦੇ ਸੰਬੰਧ ਅੰਦਰ ਪਿਛਲੇ ਸਮੇਂ ਦੌਰਾਨ ਇਸ ਪਾਵਨ ਸਥਾਨ ਤੇ ਸ੍ਰੀ ਸਹਿਜ ਪਾਠ ਦੀ ਆਰੰਭਤਾ ਕਰਵਾਈ ਗਈ। ਅੱਜ ਸੰਪੂਰਨਤਾ ਸਮਾਪਤੀ ਹੋਈ ਹੈ। ਬੜੇ ਪਿਆਰ ਸਤਿਕਾਰ ਨੇ ਇਸ ਤਰ੍ਹਾਂ ਆਪ ਜੀਆਂ ਨੇ ਦੀਵਾਨਾਂ ਵਿੱਚ ਸਜਣਾ ਹੈ। ਹੁਣ ਜਿੱਥੇ ਰੱਬੀ ਬਾਣੀ ਦੇ ਕੀਰਤਨ, ਕਥਾ, ਵਿਚਾਰ, ਫਿਰ ਨਗਰ ਕੀਰਤਨ ਦੀ ਆਰੰਭਤਾ ਹੋਣੀ ਹੈ। ਕੁਝ ਸਮਾਂ ਗੁਰਦੁਆਰਾ ਸਾਹਿਬ ਦੇ ਸਕੱਤਰ ਸਰਦਾਰ ਕੁਲਦੀਪ ਸਿੰਘ ਘੁੰਮਣ ਆਪ ਸੰਗਤਾਂ ਦਾ ਵਿਚਾਰ ਸਾਂਝੀ ਕਰਨਗੇ। ਉਪਰੰਤ ਜਿਵੇਂ ਦੀਵਾਨ ਆਰੰਭ ਹੋਣਗੇ, ਆਪ ਸੰਗਤਾਂ ਦੇ ਸਨਮੁਖ ਬੇਨਤੀ ਰੱਖਣਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ। ਬੁਲਾਓ ਗੁਰ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਸਵਾਜਮਾਨ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਅੰਦਰ ਵਿਰਾਜਮਾਨ 326ਵੇਂ ਖਾਲਸਾ ਸਿਰਜਣਾ ਦਿਵਸ ਨੂੰ ਮਨਾ ਰਹੀ ਸਮੂਹ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਕਿਰਪਾ ਹੋਈ ਹੈ ਆਪ ਸਮੂਹ ਸੰਗਤਾਂ ਤੇ, ਜਿਨ੍ਹਾਂ ਨੇ ਸਮੇਂ ਸਿਰ ਗੁਰੂ ਘਰ ਪਹੁੰਚ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨ ਪਰਸ ਕੀਤੇ ਹਨ, ਗੁਰੂ ਕੀ ਬਾਣੀ ਸਰਵਣ ਕੀਤੀ ਹੈ। ਸਤਿਗੁਰੂ ਆਪ ਸਭ ਦਾ ਕਦਮ ਕਦਮ ਚੱਲਿਆ ਲੇਖੇ ਵਿੱਚ ਲਾਉਣ। ਜੋ ਅੱਜ ਦੇ ਲੰਗਰਾਂ ਅਤੇ ਦੀਵਾਨਾਂ ਦੀਆਂ ਸੇਵਾਵਾਂ ਹਨ, ਅੱਜ ਦੇ ਸਾਡੇ ਸਤਿਕਾਰਯੋਗ ਮਾਤਾ ਕੁਲਦੀਪ ਕੌਰ ਜੀ ਭੋਗਲ, ਸਰਦਾਰ ਪਰਮਜੀਤ ਸਿੰਘ ਜੀ ਭੋਗਲ, ਭੈਣ ਜੀ ਕਿਰਨਦੀਪ ਕੌਰ, ਸਰਦਾਰ ਭੁਪਿੰਦਰ ਸਿੰਘ ਜੀ ਭੋਗਲ, ਭੈਣ ਜੀ ਕਿਰਨਜੀਤ ਕੌਰ, ਸਰਦਾਰ ਚੰਚਲ ਸਿੰਘ ਜੀ ਕੰਗ, ਮਾਤਾ ਹਰਭਜਨ ਕੌਰ ਕੰਗ, ਸਮੂਹ ਪਰਿਵਾਰਾਂ ਵੱਲੋਂ ਇਹ ਸੇਵਾਵਾਂ ਹੋ ਰਹੀਆਂ ਹਨ। ਸਤਿਗੁਰੂ ਜੀ ਅੱਗੇ ਅਰਦਾਸ ਬੇਨਤੀ ਜੋਦੜੀ ਹੈ, ਸਤਿਗੁਰ ਕਿਰਪਾ ਕਰਨ, ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਬੱਚਿਆਂ ਨੂੰ ਨਾਮਦਾਨ ਗੁਰਸਿੱਖੀ ਜੀਵਨ ਦੇ ਨਾਲ ਜੋੜ ਕੇ ਰੱਖਣ। ਪਰਿਵਾਰਾਂ ਦੀਆਂ ਅਥਾਹ ਸੇਵਾਵਾਂ ਹੁੰਦੀਆਂ ਹਨ ਪਹਿਲਾਂ ਵੀ, ਸਤਿਗੁਰੂ ਇਹਨਾਂ ਦੇ ਸਿਰ ਤੇ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖਣ। ਜਿੱਥੇ ਜਿੱਥੇ ਵੀ ਨਾਨਕ ਨਾਮ ਲੇਵਾ ਸੰਗਤਾਂ ਵਸ ਰਹੀਆਂ ਹਨ ਅਤੇ ਮੀਡੀਆ ਰਾਹੀਂ ਸੁਣ ਰਹੀਆਂ ਹਨ ਅਤੇ ਗੁਰੂ ਘਰ ਪਹੁੰਚੀਆਂ ਸਮੂਹ ਸੰਗਤਾਂ ਨੂੰ 326ਵੇਂ ਖਾਲਸਾ ਸਿਰਜਣਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਸਤਿਗੁਰੂ ਸੱਚੇ ਪਾਤਸ਼ਾਹ ਸਭਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਮੈਂ ਬੇਨਤੀ ਕਰਾਂਗਾ, ਇੱਕ ਦੋ ਬੇਨਤੀ ਕਰਨੀ ਹੈ
ਕਿ ਸਾਡੇ ਕੋਲ ਸਾਡੇ ਬਹੁਤ ਹੀ ਸਤਿਕਾਰਯੋਗ 5 ਸਿੰਘ ਸਾਹਿਬਾਨ ਜੋ ਕੈਲੀਫੋਰਨੀਆ ਤੋਂ ਸਪੈਸ਼ਲ ਤੌਰ 'ਤੇ ਸਾਡੇ ਕੋਲ ਪਹੁੰਚੇ ਹਨ, ਉਹਨਾਂ ਨੂੰ ਜੀ ਆਇਆਂ, ਬਹੁਤ ਬਹੁਤ ਜੀ ਆਇਆਂ ਜੀ। ਔਰ ਦੂਸਰੀ ਜੋ ਬੇਨਤੀ ਹੈ ਕਿ ਆਪਾਂ ਠੀਕ 10:15 ਵਜੇ ਦੇ ਤਕਰੀਬਨ 10:30 ਵਜੇ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ 5 ਪਿਆਰਿਆਂ ਦੀ ਅਗਵਾਈ ਹੇਠ ਆਪਾਂ ਜੋ ਹੈ ਨਗਰ ਕੀਰਤਨ ਜੋ ਹੈ ਆਪਾਂ ਲੈ ਕੇ ਜਾਣਾ ਹੈ ਬਾਹਰ। ਔਰ ਉਸ ਤੋਂ ਪਹਿਲਾਂ ਜਿਨ੍ਹਾਂ ਵੀ ਸੰਗਤਾਂ ਨੇ ਚਾਹ ਪਾਣੀ ਦੇ ਲੰਗਰ ਨਹੀਂ ਛਕੇ, ਉਹਨਾਂ ਨੂੰ ਜ਼ਰੂਰੀ ਬੇਨਤੀ ਹੈ ਕਿ ਭਾਈ ਜ਼ਰੂਰੀ ਆ ਕੇ ਗੁਰੂ ਸਾਹਿਬ ਦੇ ਸਨਮੁਖ ਹਾਜ਼ਰੀ ਭਰਨੀ ਹੈ, ਕਿਉਂਕਿ ਜਿਹੜਾ ਕੰਮ ਆਪਾਂ ਗੁਰੂ ਘਰ ਵਿਖੇ ਕਰਨ ਆਉਂਦੇ ਹਾਂ, ਸਿੱਖਿਆ ਲੈਣ ਆਉਂਦੇ ਹਾਂ, ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨ ਪਰਸ ਕਰਕੇ ਆਪਣਾ ਜੀਵਨ ਸਫਲ ਕਰਨਾ ਹੈ। ਕਿਤੇ ਨਹੀਂ, ਇੱਦਾਂ ਨਹੀਂ ਹੈ ਕਿ ਇੱਥੇ ਆ ਕੇ ਤੇ ਆਪਾਂ ਉਸੇ ਤਰ੍ਹਾਂ ਹੀ ਚਲੇ ਜਾਣਾ ਹੈ ਖਾਲੀ ਹੱਥੀਂ। ਇਸ ਕਰਕੇ ਇਹ ਬੇਨਤੀਆਂ ਜ਼ਰੂਰ ਕਬੂਲ ਕਰਨੀਆਂ। ਹੁਣ ਮੈਂ ਗੁਰੂ ਘਰ ਦੇ ਕੀਰਤਨੀ ਜਥੇ ਨੂੰ ਜੋ ਬੇਨਤੀ ਹੈ ਕਿ ਭਾਈ ਜਸ਼ਪਾਲ ਸਿੰਘ ਜੀ ਉਹ ਆਪ ਜੀ ਨਾਲ ਠੀਕ 9:30 ਵਜੇ ਤੱਕ ਜੋ ਹੈ ਕੀਰਤਨ ਰਾਹੀਂ ਸਾਂਝ ਪਾਉਣਗੇ। ਉਹਨਾਂ ਤੋਂ ਉਪਰੰਤ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਜੋ ਹਨ ਗੁਰੂ ਘਰ ਦੇ ਹਜ਼ੂਰੀ ਰਾਗੀ, ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਆਪ ਜੀ ਨੂੰ ਕਥਾ ਦੇ ਨਾਲ ਜੋ ਹੈ ਗੁਰਮਤਿ ਵਿਚਾਰ ਦੇ ਨਾਲ ਜੋੜਨਗੇ। ਦਾਸ ਤੋਂ ਬੋਲਦਿਆਂ ਅਨੇਕਾਂ ਗਲਤੀਆਂ ਹੋ ਗਈਆਂ, ਗੁਰੂ ਔਰ ਗੁਰੂ ਕੀ ਸੰਗਤ ਬਖਸ਼ਣ ਜੋਗਾ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਗੁਰੂ ਹੇ ਨਿਮਾਣਿਓ ਨਿਤਾਣਿਓ ਕੇ ਤਾਣ ਗੁਰੂ ਧੰਨ ਧੰਨ ਗੁਰੂ ਕਬੀਰ ਮੈਂ ਕਾਨ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਖੁਦ ਆਪ ਅਰਦਾਸ ਮੈਂ जिस बे करो बेनती मेरा दुख सुख तुझ ही पास तुझ ही पास तुझ ही पास आनंद गुण निधान निवाज गरीब निवाज गरीब निवाज
ਮੇਰੀ ਅਬੈ ਬਿਨਤੀ ਸੁਣ ਲੀਜੈ, ਮੇਰੀ ਅਬੈ ਬਿਨਤੀ ਸੁਣ ਲੀਜੈ, ਮੇਰੀ ਅਬੈ ਬਿਨਤੀ ਸੁਣ ਲੀਜੈ। ਤੇਰਾ ਹੈ ਸਸ हे करुणा निधि, हे रब हे सस हे करुणा निधि, मेरी अबे बिनती सुन लीजै, मेरी अबे बिनती सुन लीजै, मेरी अबे बिनती सुन लीजै। और न मांगत हाकुम दे रच, और न मांगत हाकुम दे रच, चाहत को चित में सोई कीजै, चाहत को चित में मैं सोई कीजै, मेरी अबे सुन लीजै, मेरी अबे बिनती सुन लीजै, मेरी अबे बिनती सुन लीजै। तेरा है सस हे करुणा मेरी अबे बिनती बिनती सुन लीजै, सुन लीजै, सुन लीजै, लीजै। और न मांगत हाँ तुम दे कुछ, हाँ तुम ते कछ, चाहत को चित्र में सोई कीजै, चाहत को चित में मैं सोई कीजै, मेरी बिनती सुन लीजै, मेरी अबे सुन लीजै, मेरी अबे अबे बिनती सुन लीजै। शस्त्र सो आत ही रण पीतन, शस्त्र सो अतकीरन पीतन, दूध मरो दूध मरो दूध मरो पति जय शस्त्र सो आत ही रण भीतर, दूध मरो के साज पति जय संत सहाय सदा जग मारे, सदा जग माहे,
ਸੰਤ ਸਹਾਇ ਸਹਾਇ ਸੰਤ ਸਹਾਇ ਸੰਤ ਸਹਾਇ ਸਦਾ ਜਗ ਮਾਏ ਸੰਤ ਸਹਾਇ ਸਦਾ ਜਗ ਮਾਏ ਕਿਰਪਾ ਕਰਿਆ ਇਹ ਹੈ ਬਾਜੀ ਜੈ ਕਿਰਪਾ ਕਰਿਆ ਬਾਜ ਦੀਜੈ ਮੇਰੀ ਖਬਰੇ ਸੁਣ ਲੀਜੈ ਮੇਰੀ ਖਬਰੇ ਬਿਨਤੀ ਸੁਣ ਲੀਜੈ ਮੇਰੀ ਅਬੇ ਸੁਣ ਲੀਜੈ अब हे सस है करुणानिध हे रब हे सस हे करुणानिध हे रब हे सस है करुणानिध हे रब हे सस हे करुणानिध हे रब हे सस हे रब हे सस करुणानिध हे रब हे सस है करुणानिध मेरे बेनती सुन लीजै मेरी अबे बिनती सुन लीजै मेरी खबर बिनती सुन लीजै मेरी अबे बिनती सुन लीजै मेरी अबे काजल काती कटाती कराती काजल काती काजल काती महाराज काले जश्न सुअत किरण भीतर दूध जय संत सभाए सदा जगमागे संत सखाए सदा जगमागे शांति के पति संत सखाए सदा जगमाए सहाय सदा जगमाए कृपा कर श्याम बार की जय कृपा कर श्याम है बार की जय मेरी अबे बिनती सुन लीजै मेरी अबे बिनती सुन लीजै मेरी अबे बिनती मेरी अबे बिनती मेरी अबे बिनती सुन लीजै सुन गुरु प्यारे सुन गुरु प्यारे सच्चा अमर गोविंद सच्चा अमर गोविंद सुन सुन गोविंद प्यारे सच्चा गोविंद का
ਸਤ ਸੰਗਤ ਮਿਲਾਪ ਕਰ, ਸਤ ਸੰਗਤ ਮਿਲਾਪ ਕਰ। ਪੰਚ ਦੂਤ ਸ਼ਧਾਰੇ, ਪੰਚ ਦੂਤ ਸ਼ਧਾਰੇ, ਸੁਣ ਗੁਰੂ ਪਿਆਰੇ, ਸੁਣ ਗੁਰੂ ਪਿਆਰੇ, ਸੱਚਾ ਅਮਰ ਗੋਬਿੰਦ ਕਾ, ਸੱਚਾ ਅਮਰ ਗੋਬਿੰਦ ਕਾ। ਵਿੱਚ ਸੰਗਤ ਹੋਈ ਨਾਨੈ, ਵਿੱਚ ਸੰਗਤ ਹੋਈ ਨਾਨੈ, ਜੋ ਖਸਮ ਵਿਸਾਰੇ, ਜੋ ਖਸਮ ਵਿਸਾਰੇ, ਸੁਣ ਗੁਰੂ ਪਿਆਰੇ, ਸੁਣ ਗੁਰੂ ਪਿਆਰੇ, ਸੱਚਾ ਅਮਰ ਗੋਬਿੰਦ ਕਾ, ਸੱਚਾ ਅਮਰ ਗੋਬਿੰਦ ਕਾ। ਸੁਣ ਗੁਰੂ ਪਿਆਰੇ, ਸੁਣ ਗੁਰੂ ਪਿਆਰੇ, ਸੱਚਾ ਅਮਰ ਗੋਬਿੰਦ ਕਾ, ਸੱਚਾ ਅਮਰ ਗੋਬਿੰਦ ਕਾ। ਗੁਰ ਸਿੱਖਾਂ ਮੱਥੇ ਉਜਲੇ, ਗੁਰ ਸਿੱਖਾਂ, ਗੁਰ ਸਿੱਖਾਂ ਮੱਥੇ ਉਜਲੇ, ਸੱਚੇ ਦਰਬਾਰੇ, 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 ਸੱਚੇ ਦਰਬਾਰੇ, ਗੁਰ ਸਿੱਖਾਂ ਮੱਥੇ ਉਜਲੇ, ਗੁਰ ਸਿੱਖਾਂ ਮੱਥੇ ਉਜਲੇ, ਸੱਚੇ ਦਰਬਾਰੇ, ਸੱਚੇ ਦਰਬਾਰੇ, ਸੱਚੇ ਦਰਬਾਰੇ, ਸੁਣ ਗੁਰੂ ਪਿਆਰੇ, ਸੁਣ ਗੁਰੂ ਪਿਆਰੇ, ਸੁਣ ਗੁਰੂ
ਸੱਚਾ ਮਨ ਗੋਬਿੰਦ ਕਾ ਸੱਚਾ ਮਨ ਗੋਬਿੰਦ ਕਾ ਸੁਣ ਗੁਰੂ ਪਿਆਰੇ ਸੁਣ ਗੁਰੂ ਪਿਆਰੇ ਸੱਚਾ ਮਨ ਗੋਬਿੰਦ ਕਾ ਸੱਚਾ ਮਨ ਗੋਬਿੰਦ ਕਾ ਆਗੇ ਗੋਬਿੰਦ ਤੇ ਆਈਏ ਗੋਬਿੰਦ ਤੇ ਆਈਏ ਗੋਬਿੰਦ ਤੇ ਆਈਏ ਸਾਧੇ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਆਗੇ ਗੋਬਿੰਦ ਤੇ ਆਈਏ ਸਾਧੇ ਅੰਮ੍ਰਿਤ ਵੇਲਾ ਵਾਹਿਗੁਰੂ ਵਾਹਿਗੁਰੂ ਗੋਬਿੰਦ ਸਿੰਘ ਵਾਹਿਗੁਰੂ ਵਾਹਿਗੁਰੂ ਗੋਬਿੰਦ ਸਿੰਘ ਆਪੇ ਉਚੇ ਸੁਣ ਗੁਰੂ ਪਿਆਰੇ ਸੁਣ ਗੁਰੂ ਪਿਆਰੇ ਸੱਚਾ ਮਨ ਗੋਬਿੰਦ ਕਾ ਸੱਚਾ ਗੋਬਿੰਦ ਕਾ ਬਾਹੋ ਬਾਹੋ ਗੋਬਿੰਦ ਸਿੰਘ ਬਾਹੋ 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 ਗੋਬਿੰਦ ਸਿੰਘ ਆਪੇ ਬਚੇਗਾ ਆਪੇ ਬਚੇਗਾ ਆਪੇ ਬਚੇਗਾ ਸੁਣ ਗੁਰੂ ਪਿਆਰੇ ਸੁਣ ਗੁਰੂ
ਸੱਚਾ ਅਮਰ ਗੋਬਿੰਦ ਕਾ ਸੱਚਾ ਅਮਰ ਗੋਬਿੰਦ ਕਾ ਸੱਚਾ ਅਮਰ ਗੋਬਿੰਦ ਕਾ ਸੱਚਾ ਸੱਚਾ ਅਮਰ ਗੋਬਿੰਦ ਕਾ ਸੱਚਾ ਅਮਰ ਗੋਬਿੰਦ ਕਾ ਗੋਬਿੰਦ ਕਾ ਚੋਜੀ ਮੇਰੇ ਗੋਬਿੰਦਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ ਹਰ ਪ੍ਰਭ ਮੇਰਾ ਚੋਜੀ ਜੀਓ ਚੋਜੀ ਮੇਰੇ ਗੋਬਿੰਦਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ ਹਰ ਪ੍ਰਭ ਮੇਰਾ ਚੋਜੀ ਹਰ ਆਪੇ ਕਾਲੇ ਉਪਾਇਦਾ ਹਰ ਆਪੇ ਕਾਲੇ ਉਪਾਇਦਾ ਮੇਰੇ ਗੋਬਿੰਦਾ ਮੇਰੇ ਗੋਬਿੰਦਾ ਮੇਰੇ ਗੋਬਿੰਦਾ ਹਰ ਆਪੇ ਗੋਪੀ ਗੋਪੀ ਜੀਓ ਹਰ ਆਪੇ ਗੋਪੀ ਚੋਜੀ ਮੇਰੇ ਗੋਬਿੰਦਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ ਹਰ ਪ੍ਰਭ ਮੇਰਾ ਚੋਜੀ ਜੀਓ ਚੋਜੀ ਮੇਰੇ ਗੋਬਿੰਦਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ ਹਰ ਪ੍ਰਭ ਮੇਰਾ ਚੋਜੀ ਜੀਓ ਹਰ ਆਪੇ ਸਭ ਕੱਟ ਭੋਗਦਾ ਹਰ ਆਪੇ ਸਭ ਕੱਟ
ਭੋਗਦਾ ਮੇਰੇ ਗੋਬਿੰਦਾ। ਹਰ ਆਪੇ ਸਭ ਘਟ ਭੋਗਦਾ, ਹਰ ਆਪੇ ਸਭ ਘਟ ਭੋਗਦਾ ਮੇਰੇ ਗੋਬਿੰਦਾ, ਮੇਰੇ ਗੋਬਿੰਦਾ, ਮੇਰੇ ਗੋਬਿੰਦਾ, ਮੇਰੇ ਗੋਬਿੰਦਾ। ਆਪੇ ਰਸੀਆ ਹੋਗੀ ਆਪੇ ਰਸੀਆ ਹੋਗੀ। ਸੋਚੀ ਮੇਰੇ ਗੋਬਿੰਦਾ, ਸੋਚੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੌਥੀ ਜੀਓ, ਹਰ ਪ੍ਰਭ ਮੇਰਾ ਚੌਥੀ ਜੀਓ। ਹਰ ਸੁਜਾਨ ਨਾ ਭੁਲਈ, ਹਰ ਸੁਜਾਨ ਨਾ ਭੁਲਈ ਮੇਰੇ ਗੋਬਿੰਦਾ, ਮੇਰੇ ਗੋਬਿੰਦਾ, ਮੇਰੇ ਗੋਬਿੰਦਾ, ਮੇਰੇ ਗੋਬਿੰਦਾ। ਆਪੇ ਸਤਿਗੁਰ ਹੋਈ ਜੀਓ, ਆਪੇ ਸਤਿਗੁਰ ਜੋਗੀ ਜੀਓ। ਚੋਚੀ ਮੇਰੇ ਗੋਬਿੰਦਾ, ਚੋਚੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਚੀ ਜੀਓ, ਹਰ ਪ੍ਰਭ ਮੇਰਾ ਚੋਚੀ ਜੀਓ। ਮੇਰੇ ਗੋਬਿੰਦਾ, 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 ਮੇਰੇ ਗੋਬਿੰਦਾ। ਸਤਿਨਾਮ ਵਾਹਿਗੁਰੂ ਜਪੋ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ ਜਪੋ ਜੀ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, 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 ਧੰਨ ਵਾਹਿਗੁਰੂ। ਵਾਹਿਗੁਰੂ, 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 ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਮੇਰੇ ਗੋਬਿੰਦਾ, 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 ਮੇਰੇ ਗੋਬਿੰਦਾ। ਆਪੇ ਸਤਿਗੁਰ ਜੋਗੀ ਜੀਓ, ਆਪੇ ਸਤਿਗੁਰ ਜੋਗੀ ਚੋਜੀ ਮੇਰੇ ਗੋਬਿੰਦਾ, ਚੋਜੀ
ਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਜੋਤੀ ਜੀਓ ਹਰ ਪ੍ਰਭ ਮੇਰਾ ਜੋਤੀ ਜੀਓ ਹਰ ਪ੍ਰਭ ਮੇਰਾ ਜੋਤੀ ਹਰ ਪ੍ਰਭ ਮੇਰਾ ਜੋਤੀ ਜੀਓ ਜੋਗ ਬਣਿਆ ਤੇਰਾ ਕੀਰਤਨ ਗਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਰਾਜ ਕੀਤਾ ਤੇਰਾ ਨਾਮ ਬਣਾਏ ਰਾਜ ਲੀਲਾ ਤੇਰੇ ਨਾਮ ਬਣਾ ਜੋਗ ਬਣਿਆ ਤੇਰਾ ਕੀਰਤਨ ਗਾਈ ਜੋਗ ਬਣਿਆ ਸਰਬ ਸੁਖ ਬਨ ਤੇਰੇ ਹੋਏ ਸਰਬ ਸੁਖਾ ਬਨੇ ਤੇਰੇ ਹੋਦੇ ਪਰਮ ਕੇ ਪਰੇ ਸਤਿਗੁਰ ਕੋ ਪਰਮ ਕੇ ਪਰੇ ਸਤਿਗੁਰ ਕੋ ਜੋਗ ਬਣਿਆ ਤੇਰਾ ਕੀਰਤਨ ਗਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਰਾਤ ਲੀਲਾ ਤੇਰੇ ਨਾਮ ਬਣਾਏ ਰਾਜ ਲੀਲਾ ਤੇਰੇ ਨਾਮ ਬਣਾਏ ਜੋਗ ਬਣਿਆ ਤੇਰਾ ਕੀਰਤਨ ਗਾਈ ਜੋਗ ਬਣਿਆ ਹੁਕਮ ਪੂਤ ਰੰਗ ਰਸ ਮਾਰੇ ਹੁਕਮ ਪੂਜੇ ਰੰਗ ਰਸ ਮਾਣੇ ਰੰਗ ਰਸ ਮਾਣੇ ਰੰਗ ਰਸ
ਮਾਣੇ ਬੂਝੇ ਰੰਗ ਰਸ ਰਾਣੇ ਸਤਿਗੁਰ ਸੇਵਾ ਮਹਾਨਿਰਵਾਣ ਸਤਿਗੁਰ ਸੇਵਾ ਮਹਾਨਿਰਵਾਣ ਜਿਨ ਤੂੰ ਦਾਤਾ ਸੋ ਕ੍ਰਿਸ਼ਟ ਉਦਾਸੀ ਪਰਵਾਨ ਨਾਮ ਰਤਾ ਸੋਈ ਨਿਰਵਾਣ ਜਾਕੋ ਮਿਲਿਆ ਜਾ ਕੋ ਮਿਲਿਓ ਨਾਮ ਨਿਧਾਨਾ ਅਨੰਦ ਨਾਨਕ ਤਾਕਾ ਪੂਰ ਕਦਾਨਾ ਕਦਾਨਾ ਦੀਦਾ ਕੋ ਮਿਲਿਓ ਨਾਮ ਨਿਧਾਨਾ ਅਨੰਦ ਨਾਨਕ ਤਾਕਾ ਪੁਰਖ ਜਾਨਾ ਅਨੰਦ ਨਾਨਕ ਪੁਰਖ ਜਾਨਾ ਜੁਗ ਬਣਿਆ ਤੇਰਾ ਕੀਰਤਨ ਗਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਰਾਜ ਲੀਲਾ ਤੇਰੇ ਨਾਮ ਬਣਾਈ ਰਾਜ ਲੀਲਾ ਤੇਰੇ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਜੋਗ ਬਣਿਆ ਜੋਗ ਬਣਿਆ ਜੋਗ ਬਣਿਆ ਜੋਗ ਬਣਿਆ ਪਰਮ ਸਨਮਾਨਯੋਗ ਸਾਧ ਸੰਗਤ ਜੀਓ, ਜਿਤਨਾ ਸਮਾਂ ਦਾਸ ਦੇ ਜਥੇ ਨੂੰ ਕੀਰਤਨ ਕਰਨ ਵਾਸਤੇ ਹੁਕਮ ਹੋਇਆ ਸੀ ਸੋ ਸਮਾਂ ਹੋ ਚੁੱਕਾ ਹੈ। ਆਓ ਬੜੇ ਪਿਆਰ ਆਦਰ ਦੇ ਨਾਲ ਹੁਣ ਆਪਾਂ ਗੁਰਮਤਿ ਵਿਚਾਰਾਂ ਦੇ ਨਾਲ ਜੁੜਨਾ ਕਰੀਏ ਜੀ। ਗਿਆਨੀ ਹਰਵਿੰਦਰ ਸਿੰਘ ਜੀ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੇ ਨਾਲ ਜੋੜਨਗੇ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਜਿਨ ਵਡਿਆਈ ਤੇਰੇ ਨਾਮ ਕੀ,
ਅਤੀ ਮਨ ਮਾਹੀ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀ। ਨਾਨਕ ਅੰਮ੍ਰਿਤ ਮਨੈ ਮਾਹੀ, ਪਾਈਐ ਗੁਰ ਪ੍ਰਸਾਦ। ਤਿਨੀ ਪੀਤਾ ਰੰਗ ਸਿਉ, ਜਿਨ ਕੋ ਲਿਖਿਆ ਆਦ। ਪਰਮ ਸਨਮਾਨਯੋਗ ਜੁਗਹੁ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਸੁਭਾਈਮਾਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ। ਸਤਿਗੁਰਾਂ ਦੀ ਅਪਾਰ ਕਿਰਪਾ ਹੋਈ ਹੈ। ਗੁਰਦੁਆਰਾ ਨਾਰਦਰਨ ਨਿਵਾਡਾ ਸਿੱਖ ਸੁਸਾਇਟੀ ਰੀਨੋ ਦੀਆਂ ਸਮੂਹ ਸੰਗਤਾਂ ਵੱਲੋਂ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਮਹਾਨ ਉਦਮ ਉਪਰਾਲਾ ਕੀਤਾ ਗਿਆ ਹੈ। ਇਸ ਪਾਵਨ ਅਸਥਾਨ ਤੇ ਦੂਸਰਾ ਮਹਾਨ ਨਗਰ ਕੀਰਤਨ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਆਰੰਭ ਹੋ ਰਿਹਾ ਹੈ। ਇਸ ਦੇ ਸਬੰਧ ਅੰਦਰ ਇਹ ਸਵੇਰ ਵੇਲੇ ਦੇ ਵਿਸ਼ੇਸ਼ ਦੀਵਾਨ ਸਜੇ ਹਨ। ਬੜੇ ਪਿਆਰ ਸਤਿਕਾਰ ਦੇ ਨਾਲ ਆਪ ਸੰਗਤਾਂ ਨੇ, ਜਿੱਥੇ ਆਪ ਜੀ ਸਤਿਗੁਰੂ ਦੀ ਬਾਣੀ ਨਾਲ ਜੁੜੇ, ਉੱਥੇ ਹੀ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸ਼ਪਾਲ ਸਿੰਘ ਜੀ, ਉਹਨਾਂ ਨੇ ਕੀਰਤਨ ਕੀਤਾ। ਕੀਰਤਨ ਨਾਲ ਜੁੜ ਕੇ, ਸ਼ਬਦ ਨਾਲ ਜੁੜ ਕੇ ਆਤਮਿਕ ਜੀਵਨ ਦਾ ਆਨੰਦ ਮਾਣਿਆ ਹੈ। ਆਓ ਰਹਿੰਦੇ ਸਮੇਂ ਦੇ ਅੰਦਰ ਜੋ ਖਾਲਸਾ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਜਿਆ ਹੈ, ਖਾਸ ਆਪਣਾ ਰੂਪ ਬਣਾਇਆ ਹੈ। ਆਪਣੇ ਵਿੱਚ ਤੇ ਖਾਲਸੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕੋਈ ਫਰਕ ਨਹੀਂ ਰੱਖਿਆ, ਖਾਸ ਆਪਣਾ ਰੂਪ ਬਣਾ ਦਿੱਤਾ। ਇਥੋਂ ਤੱਕ ਇੱਕ ਜਗ੍ਹਾ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਖਾਲਸੇ ਨੂੰ ਸਤਿਗੁਰੂ ਵੀ ਆਖਿਆ। ਕਿੰਨਾ ਵੱਡਾ ਰੁਤਬਾ ਖਾਲਸੇ ਨੂੰ ਮਹਾਰਾਜ ਨੇ ਦਿੱਤਾ। ਕਿਹੜੇ ਗੁਣ ਖਾਲਸੇ ਵਿੱਚ ਭਰੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇੱਕ ਸੰਪੂਰਨ ਮਨੁੱਖ ਬਣਾਇਆ, ਇੱਕ ਸਚਿਆਰ ਮਨੁੱਖ ਬਣਾਇਆ, ਇੱਕ ਖਾਲਸਾ ਬਣਾਇਆ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਵਿਚਾਰ ਕਥਾ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰ ਕਥਾ ਦੀ ਆਰੰਭਤਾ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਦੇ ਨਾਲ ਜੁੜਨਾ ਕਰੀਏ। ਕੋਈ ਰਸਨਾ ਵਿਰਵੀ ਨਾ ਰਹੇ। ਸਾਰੇ ਜੀ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਅੰਦਰ ਜਦੋਂ ਆਪਾਂ ਸਾਧ ਸੰਗਤ ਜੀ ਵਿਚਰਦੇ ਹਨ, ਰੂਪ ਰੰਗ ਜਿਹੜਾ ਮਨੁੱਖ ਦਾ ਹੈ, ਕੁਝ ਸਮੇਂ ਵਾਸਤੇ ਆਪਣਾ ਪ੍ਰਭਾਵ ਪਾ ਸਕਦਾ। ਕਿਸੇ ਦਾ ਰੂਪ ਰੰਗ ਬੜਾ ਸੋਹਣਾ ਹੋਵੇ, ਕੱਦ ਕਾਠ ਬਹੁਤ ਚੰਗਾ ਵਧੀਆ ਹੋਵੇ, ਕੁਝ ਸਮਾਂ ਸਾਨੂੰ ਚੰਗਾ ਲੱਗੇਗਾ। ਰੂਪ ਰੰਗ ਹੋਵੇ, ਕੱਦ ਕਾਠ ਹੋਵੇ, ਪਰ ਗੁਣ ਨਾ ਹੋਣ, ਬੋਲਣ ਦਾ ਸਲੀਕਾ ਨਾ ਹੋਵੇ, ਜੀਵਨ ਦਾ ਸੁਚੱਜਾ ਢੰਗ ਨਾ ਹੋਵੇ, ਤੇ ਉਹੀ ਰੂਪ ਫਿੱਕਾ ਲੱਗੇਗਾ, ਕੱਦ ਕਾਠ ਵੀ ਚੰਗਾ ਨਹੀਂ ਲੱਗੇਗਾ। ਸੰਸਾਰ ਦੇ ਅੰਦਰ ਜਿਸ ਚੀਜ਼ ਦੀ ਵੀ ਕੋਈ ਕੀਮਤ ਪਈ ਹੈ, ਉਸ ਦੇ ਗੁਣਾ ਕਰਕੇ ਪਈ ਹੈ। ਗੁਣਾ ਤੋਂ ਬਿਨਾਂ ਉਹਦੀ ਕੀਮਤ ਨਹੀਂ ਪੈ ਸਕਦੀ। ਆਪਾਂ ਕੋਈ ਚੀਜ਼ ਖਰੀਦਦੇ ਆ, ਉਹਦੀ ਕੁਆਲਿਟੀ ਵੇਖਦੇ ਆ ਆਪਾਂ ਕਿ ਇਹਦੇ ਵਿੱਚ ਖਾਸੀਅਤ ਕੀ ਹੈ, ਇਸ ਵਿੱਚ ਕੁਆਲਿਟੀ ਕੀ ਹੈ।
ਇਹ ਚੀਜ਼ ਕੀ ਵਧੀਆ ਕਿਉਂ ਹੈ, ਇਹ ਸਾਰੀਆਂ ਚੀਜ਼ਾਂ ਵੇਖ ਕੇ ਉਸ ਚੀਜ਼ ਦਾ ਆਪਾਂ ਮੁੱਲ ਪਾਉਂਦੇ ਹਾਂ, ਪੈਸੇ ਦੇ ਕੇ ਉਸ ਚੀਜ਼ ਨੂੰ ਆਪਾਂ ਖਰੀਦਦੇ ਹਾਂ। ਇਸ ਕਰਕੇ ਸਤਿਗੁਰੂ ਨੇ ਆਖਿਆ ਮਨੁੱਖ ਦੀ ਕਦਰ ਕੀਮਤ ਜਿਹੜੀ ਹੈ, ਮਨੁੱਖ ਦੀ ਜਿਹੜੀ ਵੈਲਿਊ ਹੈ, ਮਨੁੱਖ ਦੀ ਜਿਹੜੀ ਕੀਮਤ ਹੈ, ਉਹਦੇ ਗੁਨਾਹ ਕਰਕੇ ਹੈ। ਅਸੀਂ ਰੋਜ਼ਾਨਾ ਇੱਕ ਵਚਨ ਸਤਿਗੁਰੂ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ ਤੇ ਮਹਾਰਾਜ ਆਖਦੇ ਹਨ, ਵਿਣ ਗੁਣ ਕੀਤੇ ਭਗਤ ਨਾ ਹੋਏ। ਜੇ ਰੱਬ ਦੀ ਵੀ ਤੂੰ ਭਗਤੀ ਕਰਨੀ ਹੈ ਨਾ ਸਿੱਖਾ, ਤੇ ਗੁਨਾਹ ਤੋਂ ਬਿਨਾਂ ਰੱਬ ਦੀ ਭਗਤੀ ਵੀ ਨਹੀਂ ਕੀਤੀ ਜਾ ਸਕਦੀ। ਸੰਗਤ ਵਿੱਚ ਆਪਾਂ ਬੈਠਦੇ ਹਾਂ ਇਸ ਵਾਸਤੇ ਨਹੀਂ ਕਿ ਮੈਂ ਗੁਰਦੁਆਰੇ ਸਾਹਿਬ ਆਇਆ, ਪਰਿਕਰਮਾ ਕੀਤੀ ਮਹਾਰਾਜ ਦੀ, ਤੇ ਸੰਗਤ ਵਿੱਚ ਬੈਠ ਗਿਆ, ਕਥਾ ਹੋ ਰਹੀ ਸੀ, ਮੈਂ ਸੁਣ ਲਈ, ਕੀਰਤਨ ਹੋ ਰਿਹਾ ਸੀ, ਮੈਂ ਸੁਣ ਲਿਆ। ਮਹਾਰਾਜ ਕਹਿੰਦੇ ਸੰਗਤ ਵਿੱਚ ਆਇਆ, ਇੱਥੇ ਗੁਨਾਹ ਦੇ ਨਾਲ ਤੇਰੀ ਸਾਂਝ ਪੈਣੀ, ਇੱਥੇ ਆ ਕੇ ਤੂੰ ਗੁਣ ਇਕੱਤਰ ਕਰਨੇ ਨੇ ਆਪਣੇ ਜੀਵਨ ਦੇ ਅੰਦਰ। ਤੇ ਸਤਿਗੁਰੂ ਦੀ ਬਾਣੀ ਦਾ ਬਚਨ ਹੈ, ਸਾਂਝ ਕਰੀਜੈ ਗੁਨਾਹ ਕੇਰੀ, ਛੋੜ ਅਵਗੁਣ ਚਲੀਐ। ਮਹਾਰਾਜ ਕਹਿੰਦੇ ਸਾਂਝ ਤੂੰ ਗੁਨਾਹ ਨੇ ਪਾਉਣੀ ਹੈ, ਅਵਗੁਣਾਂ ਨੂੰ ਛੱਡ ਕੇ ਚਲੇ ਜਾਣਾ। ਕੁਛ ਭਾਂਡੇ ਵਿੱਚ ਕੋਈ ਵਸਤੂ ਪਾਉਣੀ ਹੋਵੇ ਨਾ, ਤੇ ਉਹਦੇ ਵਿੱਚ ਲੱਗੀ ਹੋਈ ਮੈਲ ਨੂੰ ਉਤਾਰਿਆ ਜਾਂਦਾ ਹੈ, ਤੇ ਫਿਰ ਉਹਦੇ ਵਿੱਚ ਕੀਮਤੀ ਪਦਾਰਥ ਪਾਇਆ ਜਾਂਦਾ। ਮਹਾਰਾਜ ਕਹਿੰਦੇ ਹਿਰਦੇ ਰੂਪੀ ਜਿਹੜਾ ਭਾਂਡਾ ਹੈ ਨਾ, ਇਹ ਮੈਲ ਦੇ ਨਾਲ, ਅਵਗੁਣਾਂ ਦੇ ਨਾਲ ਭਰਿਆ ਹੋਇਆ। ਸੰਗਤ ਵਿੱਚ ਬੈਠਾ ਹੈ, ਤੇਰੇ ਕੰਨਾਂ ਵਿੱਚ ਬਾਣੀ ਜਾ ਰਹੀ ਹੈ, ਰਸਨਾ ਨਾਲ ਤੂੰ ਬਾਣੀ ਪੜ੍ਹ ਰਿਹਾ ਹੈ, ਅੱਖਾਂ ਨਾਲ ਦਿਦਾਰੇ ਕਰ ਰਿਹਾ ਹੈ, ਸੁਰਤ ਕਰਕੇ ਤੂੰ ਬਾਣੀ ਨਾਲ ਜੁੜਿਆ ਹੈ। ਇਹ ਜੋ ਕੁਝ ਇਹ ਕਰਮ ਹੋ ਰਿਹਾ ਨਾ, ਇਹ ਨਾਲ ਹੋਵੇਗਾ ਕਿ ਹਿਰਦੇ ਰੂਪੀ ਭਾਂਡੇ ਦੇ ਵਿੱਚ ਜਿਹੜੀ ਮੈਲ ਲੱਗੀ ਹੈ ਇਹ ਉਤਰ ਜਾਏ। ਮਹਾਰਾਜ ਬਾਣੀ ਵਿੱਚ ਕਹਿੰਦੇ ਹਨ, ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹੋਮੈ ਬਿਕ ਫੈਲ। ਗੁਣ ਗਾਉਂਦਿਆਂ ਤੇਰੀ ਮੈਲ ਮਹਾਰਾਜ ਕਹਿੰਦੇ ਉਤਰ ਜਾਏਗੀ। ਰੱਬ ਵੀ ਗੁਨਾਹ ਦਾ ਦਾਤਾ ਹੈ, ਉਸ ਨੂੰ ਗੁਣੀ ਨਿਧਾਨ ਕਿਹਾ ਗਿਆ। ਗੁਰਬਾਣੀ ਨੇ ਗੁਣੀ ਨਿਧਾਨ ਰੱਬ ਨੂੰ ਆਖਿਆ ਹੈ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕੋ ਕਿਰਪਾ ਧਾਰੀ। ਉਹ ਪਰਮਾਤਮਾ ਗੁਣਾਂ ਦਾ ਖਜ਼ਾਨਾ ਹੈ, ਤੇ ਗੁਣਾਂ ਦੇ ਖਜ਼ਾਨੇ ਨੂੰ ਉਹ ਗੁੰਦਾ ਜਿਹਨੂੰ ਪਰਮਾਤਮਾ ਗੁਣ ਦਿੰਦਾ ਹੈ, ਕਿਉਂਕਿ ਗੁਣਾਂ ਤੋਂ ਬਿਨਾਂ ਗਾਇਆ ਨਹੀਂ ਨਾ ਜਾ ਸਕਦਾ। ਅਸੀਂ ਰੱਬ ਨੂੰ ਗੁਣਾਂ ਤੋਂ ਬਿਨਾਂ ਕਿੱਦਾਂ ਗਾਵਾਂ? ਗੁਣ ਕੌਣ ਦਿੰਦਾ ਹੈ? ਪਰਮਾਤਮਾ ਆਪ ਹੀ ਦਿੰਦਾ ਨਾ ਸੇਵਕ ਨੂੰ ਗੁਣ। ਉਹਨਾਂ ਗੁਣਾਂ ਦੇ ਸਦਕਾ ਭਗਤ ਜਿਹੜਾ, ਸੇਵਕ ਜਿਹੜਾ, ਉਹ ਰੱਬ ਦੇ ਗੁਣਾਂ ਨੂੰ ਗਾਉਂਦਾ ਕਿ ਪਰਮਾਤਮਾ ਵਿੱਚ ਇਹ ਗੁਣ ਨੇ, ਪਰਮਾਤਮਾ ਇਸ ਵਡਿਆਈ ਦਾ ਮਾਲਕ ਹੈ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਜਦੋਂ ਸਤਿਗੁਰੂ ਦੀ ਗੱਲ ਕੀਤੀ ਨਾ, ਗੁਰੂ ਦੀ ਗੱਲ ਕੀਤੀ, ਤੇ ਭਾਈ ਗੁਰਦਾਸ ਸਾਹਿਬ ਜੀ ਆਖਦੇ ਹਨ, ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗੁਣਿਆਰੇ। ਗੁਰੂ ਵੀ ਗੁਣਾਂ ਦਾ ਖਜ਼ਾਨਾ ਹੈ, ਤੇ ਗੁਰੂ ਗੁਣ ਦੇ ਕੇ ਅਵਗੁਣ ਬਖਸ਼ ਦਿੰਦਾ ਹੈ, ਅਵਗੁਣ ਮਾਫ ਕਰ ਦਿੰਦਾ ਹੈ। ਗੁਣਾਂ ਦੀ ਦਾਤ ਦੇ ਕੇ ਸਿੱਖ ਨੂੰ ਗੁਰੂ ਨਵਾਜਦਾ ਹੈ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਖਾਲਸੇ ਦੇ ਅੰਦਰ ਗੁਣ ਭਰ ਦਿੱਤੇ, ਖਾਲਸੇ ਦੇ ਅੰਦਰ ਸੁਚੱਜਾ ਜੀਵਨ ਭਰ ਦਿੱਤਾ ਕਿ ਇਸ ਸੁਚੱਜੇ ਜੀਵਨ ਦੇ ਸਦਕਾ, ਗੁਣ ਦੇ ਸਦਕਾ ਤੇਰੀ ਕੀਮਤ ਸੰਸਾਰ ਅੰਦਰ ਪਏਗੀ। ਸਤਿਗੁਰੂ ਨੇ ਕੇਵਲ ਬਾਹਰ ਵਾਲਾ ਰੂਪ ਨਹੀਂ ਦਿੱਤਾ ਸਾਧ ਸੰਗਤ, ਕਿ ਬਾਹਰ ਦਸਤਾਰ ਹੈ, ਕੇਸ ਹਨ, ਦਾੜਾ ਹੈ, ਪੰਜ ਪ੍ਰਕਾਰੀ ਵਰਦੀ ਤੂੰ ਪਹਿਨੀ, ਕੇਵਲ ਬਾਹਰ ਵਾਲਾ ਰੂਪ ਸੱਚੇ ਪਾਤਸ਼ਾਹ ਨੇ ਦਿੱਤਾ। ਬਾਹਰ ਵਾਲਾ ਰੂਪ ਜਿਹੜਾ ਨਾ, ਕੱਲ ਵੀ ਅਰਜ਼ ਕੀਤੀ ਸੀ, ਜੇ ਕੇਵਲ ਬਾਹਰ ਵਾਲਾ ਰੂਪ ਹੈ ਤੇ ਅੰਦਰੋਂ ਜੀਵਨ ਨਹੀਂ, ਤੇ ਹਾਲਤ ਉਸ ਡਰਨੇ ਵਰਗੀ ਹੋ ਜਾਏਗੀ ਜਿਹੜਾ ਖੇਤ ਵਿੱਚ ਖੜਾ ਕੀਤਾ ਹੁੰਦਾ ਹੈ। ਕਿਉਂਕਿ ਉਹ ਸੋਟੀਆਂ ਦੇ ਉੱਤੇ ਕੱਪੜਾ ਪਹਿਨਿਆ ਹੋਇਆ, ਬੰਦੇ ਦਾ ਇਹ ਕੱਪੜਾ, ਸੂਟ, ਉਹਦਾ ਕੁੜਤਾ ਪਜਾਮਾ ਉਹਨੂੰ ਪਹਿਨਾ ਦਿੱਤਾ, ਪਰ ਅੰਦਰ ਤੇ ਕੁਝ ਵੀ ਨਹੀਂ ਹੈ। ਗੁਨਾਹ ਤੋਂ ਬਿਨਾਂ ਮਨੁੱਖ ਦੀ ਇਹ ਹਾਲਤ ਹੋ ਜਾਂਦੀ ਹੈ। ਤੇ ਸਤਿਗੁਰੂ ਗੁਰੂ ਨਾਨਕ ਦੇ ਮਰਨ ਆਖਿਆ, ਮੈਂ ਇਸ ਮਨੁੱਖ ਨੂੰ ਸਚਿਆਰ ਬਣਾਉਣਾ ਹੈ। ਸਤਿਗੁਰੂ ਜੀ ਸਚਿਆਰ ਬਣਾਉਣ ਵਾਸਤੇ ਤੁਰੇ।
ਜਿੱਥੇ ਕਿਤੇ ਕਮੀ ਵੇਖੀ ਮਹਾਰਾਜ ਨੇ, ਸਤਿਗੁਰੂ ਕਹਿੰਦੇ ਬਾਹਰੋਂ ਭਾਂਡਾ ਬੜਾ ਲਿਸ਼ਕਦਾ ਹੈ, ਪਰ ਅੰਦਰੋਂ ਹੱਥ ਮਾਰੀਏ ਤੇ ਕਲਕ ਲੱਗੀ ਹੋਈ। ਜਿਹੜਾ ਕਹਿੰਦਾ ਭਾਂਡਾ ਉਹਨੂੰ ਤੁਸੀਂ ਮਾਂਜੀ ਜਾਓ, ਸਾਫ਼ ਕਰੀ ਜਾਓ, ਬੜਾ ਲਿਸ਼ਕਦਾ ਹੈ। ਤੁਸੀਂ ਹੱਥ ਮਾਰੋਗੇ ਨਾ, ਫਿਰ ਤੁਹਾਡੇ ਹੱਥ ਨੂੰ ਕਾਲਖ ਲੱਗ ਜਾਏਗੀ। ਮਹਾਰਾਜ ਕਹਿੰਦੇ ਭਾਈ ਸੱਜਣ ਨੂੰ ਭਾਂਡਾ ਬੜਾ ਲਿਸ਼ਕਦਾ ਹੈ, ਕੱਪੜੇ ਬਹੁਤ ਸਾਫ਼ ਸੁਥਰੇ ਤੂੰ ਪਾਏ ਨੇ, ਪਰ ਅੰਦਰ ਤੇ ਕਾਲਖ ਹੈ, ਅੰਦਰ ਤੇ ਔਗਣ ਭਰੇ ਪਏ ਹਨ। ਉਜਲ ਕਹਿ ਚਿਲਕਣਾ ਘੋਟਮ ਕਲੜੀ ਮਸ, ਧੋਤਿਆਂ ਝੂਠ ਨਾ ਉਤਰੈ ਜੇਸੋ ਧੋਵਾਂ ਤਿਸ। ਮਹਾਰਾਜ ਕਹਿੰਦੇ ਬਾਹਰੋਂ ਧੋਈ ਜਾ ਰਹੇ ਆ, ਸੋਹਣੇ ਕੱਪੜੇ ਪਾਈ ਜਾ ਰਹੇ ਆ, ਪਰ ਅੰਦਰ ਹਿਰਦਾ ਧੋਤਾ ਨਹੀਂ, ਸਾਫ਼ ਨਹੀਂ ਕੀਤਾ, ਗੱਲ ਕਿਵੇਂ ਬਣੇਗੀ? ਤੇ ਸਤਿਗੁਰੂ ਨੇ ਪਹਿਲਾ ਸਵਾਲ ਜਪਜੀ ਸਾਹਿਬ ਦੀ ਬਾਣੀ ਵਿੱਚ ਆਖਿਆ, ਕਿਵ ਸਚਿਆਰਾ ਹੋਈਐ ਕਿਵ ਕੂੜੇ ਟੁੱਟੈ ਪਾਲ। ਕਿੱਦਾਂ ਸਚਿਆਰ ਹੋਈਦਾ? ਇਹ ਕੂੜ ਦੀ ਪਾਲ, ਕੂੜ ਕਹਿੰਦੇ ਝੂਠ ਨੂੰ, ਪਾਲ ਕਹਿੰਦੇ ਕੰਧ ਨੂੰ। ਇਹ ਝੂਠ ਦੀ, ਇਹ ਹੰਕਾਰ ਦੀ, ਹਉਮੈ ਦੀ ਦੀਵਾਰ ਪਾਲ ਕਿਵੇਂ ਟੁੱਟੇਗੀ? ਤੇ ਮਹਾਰਾਜ ਨੇ ਕਿਹਾ, ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ। ਮਹਾਰਾਜ ਜਿਹੜਾ ਹੁਕਮ ਵਰਤਦਾ ਪਿਆ ਨਾ ਰੱਬ ਦਾ ਤੇਰੇ ਨਾਲ, ਉਹਦੇ ਹੁਕਮ ਦੇ ਵਿੱਚ ਆ ਜਾ, ਉਹਦੇ ਹੁਕਮ ਨੂੰ ਸੱਚ ਕਰਕੇ ਮੰਨਣਾ ਸ਼ੁਰੂ ਕਰ ਦੇ। ਆਪਣੀ ਹੋਂਦ ਨੂੰ, ਆਪਣੀ ਹਸਤੀ ਨੂੰ ਮਿਟਾ ਦੇ, ਹਉਮੈ ਦੀ ਕੰਧ ਨੂੰ ਗਿਰਾ ਦੇ, ਤੂੰ ਸਚਿਆਰ ਬਣ ਜਾਏਗਾ। ਜਿੰਨਾ ਚਿਰ ਬੰਦਾ ਕੂੜ ਦੀ, ਹਉਮੈ ਦੀ ਕੰਧ ਨੂੰ ਗਿਰਾਉਂਦਾ ਨਹੀਂ, ਆਪਣੀ ਵੱਖਰੀ ਹਸਤੀ ਨੂੰ ਕਾਇਮ ਰੱਖਦਾ ਹੈ, ਉਹਨਾਂ ਚਿਰ ਬੰਦਾ ਕੁੜਿਆਰ ਬਣਿਆ ਰਹਿੰਦਾ ਹੈ। ਸਚਿਆਰ ਦੇ ਰਸਤੇ ਤੇ ਨਹੀਂ ਬੰਦਾ ਤੁਰ ਸਕਦਾ। ਸਚਿਆਰ ਜਿਹੜਾ ਉਹ ਗੁਰੂ ਦੇ ਹੁਕਮ ਦੇ ਵਿੱਚ, ਗੁਰੂ ਦੀ ਰਜ਼ਾ ਵਿੱਚ ਹੋ ਕੇ ਤੁਰਦਾ। ਵਕਤ ਆਇਆ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ, ਸਤਿਗੁਰੂ ਨੇ ਉੱਥੇ ਇੱਕ ਸ਼ਬਦ ਵਰਤਿਆ, ਗੁਰੂ ਨਾਨਕ ਨੇ ਸਚਿਆਰ ਵਰਤਿਆ, ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਇਹ ਸੱਚਾ ਆਸ਼ਕ ਹੈ, ਹਕੀਕੀ ਆਸ਼ਕ ਹੈ। ਇਹ ਰੱਬ ਦੇ ਨਾਲ, ਗੁਰੂ ਦੇ ਨਾਲ ਪ੍ਰੇਮ ਕਰਨ ਵਾਲਾ, ਗੁਰੂ ਤੋਂ ਬਿਨਾ ਆਪਣੇ ਹਿਰਦੇ ਵਿੱਚ ਕਿਸੇ ਹੋਰ ਦੂਜੇ ਦਾ ਧਿਆਨ ਨਹੀਂ ਧਰਦਾ ਹੈ। ਮਹਾਰਾਜ ਕਹਿੰਦੇ ਆਸ਼ਕ ਇਹ ਨਾ ਆਖੀਏ। ਮਹਾਰਾਜ ਕਹਿੰਦੇ ਉਸ ਨੂੰ ਆਸ਼ਕ ਨਹੀਂ ਆਖਿਆ ਜਾ ਸਕਦਾ, ਦੂਜੇ ਲੱਗਿਆ ਜਾਏ। ਨਾਨਕ ਆਸ਼ਕ ਕਾਂਡੀਏ ਸਾਦੀ ਹੀ ਰਹਿ ਸਮਾਏ। ਆਸ਼ਕ ਉਸ ਨੂੰ ਆਖਿਆ ਜਾਂਦਾ ਜੋ ਹਮੇਸ਼ਾ ਅਠੇ ਪੈਰ ਸਦਾ ਵਾਸਤੇ ਆਪਣੇ ਗੁਰੂ ਦੇ ਨਾਲ, ਰੱਬ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ, ਕਦੇ ਵੀ ਪ੍ਰਮਾਤਮਾ ਦੇ ਚਰਨਾਂ ਤੋਂ ਟੁੱਟਦਾ ਨਹੀਂ ਹੈ। ਗੁਰੂ ਅਮਰਦਾਸ ਮਹਾਰਾਜ ਆਨੰਦ ਸਾਹਿਬ ਦੀ ਬਾਣੀ ਵਿੱਚ ਕਿਰਪਾ ਕਰ ਦੇਵੇ। ਹਜ਼ੂਰ ਨੇ ਸਿੱਖ ਵਾਸਤੇ ਇੱਕ ਸ਼ਬਦ ਵਰਤਿਆ, ਭਗਤ ਹੈ। ਜਿਹੜਾ ਸਿੱਖ ਦਾ ਜੀਵਨ ਹੈ ਨਾ, ਦੁਨੀਆਦਾਰਾਂ ਦੇ ਲੋਕਾਂ ਤੋਂ ਵੱਖਰਾ ਜੀਵਨ ਹੈ ਉਹਦਾ। ਆਮ ਬੰਦਾ ਹਰ ਇੱਕ ਜਗ੍ਹਾ ਤੇ ਆਪਣੇ ਸਿਰ ਨੂੰ ਝੁਕਾ ਦਿੰਦਾ ਹੈ, ਹਰੇਕ ਨੂੰ ਆਪਣਾ ਪੀਰ ਪੈਗੰਬਰ ਗੁਰੂ ਮੰਨ ਲੈਂਦਾ ਹੈ। ਪਰ ਜਿਹੜਾ ਸਿੱਖ ਦਾ ਜੀਵਨ ਹੈ, ਉਹ ਗੁਰੂ ਤੋਂ ਬਿਨਾਂ ਕਿਸੇ ਹੋਰ ਦੇ ਅੱਗੇ ਸਿਜਦਾ ਨਹੀਂ ਕਰਦਾ, ਉਹ ਗੁਰੂ ਤੋਂ ਬਿਨਾਂ ਕਿਸੇ ਹੋਰ ਦੀ ਗੱਲ ਨਹੀਂ ਮੰਨਦਾ, ਉਹ ਗੁਰੂ ਦਾ ਆਦਰ ਸਤਿਕਾਰ ਕਰਦਾ, ਸਤਿਗੁਰੂ ਦੇ ਚਰਨਾਂ 'ਚ ਮੱਥਾ ਟੇਕਦਾ, ਗੁਰੂ ਦੇ ਹੁਕਮ ਨੂੰ ਮੰਨਦਾ ਹੈ। ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਉਹ ਔਖੇ ਰਸਤੇ ਦੇ ਪਾਂਧੀ ਬਣ ਜਾਂਦੇ ਐ, ਔਖੇ ਰਸਤੇ ਤੇ ਤੁਰਦੇ ਨੇ। ਦੁਨੀਆ ਦੇ ਜਿਸ ਰਸਤੇ ਤੇ ਦੁਨੀਆ ਦੇ ਲੋਕ ਤੁਰਦੇ ਐ, ਉਸ ਰਸਤੇ ਤੇ ਉਹ ਨਹੀਂ ਤੁਰਦੇ। ਉਹ ਸਚਿਆਰ ਬਣਦੇ ਨੇ, ਸੱਚੇ ਆਸ਼ਕ ਬਣਦੇ ਹਨ, ਸੱਚੇ ਭਗਤ ਬਣਦੇ ਹਨ। ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਖਿਆ ਕਿ ਜਿਹੜਾ ਸੱਚਾ ਸਿੱਖ ਹੈ ਨਾ, ਉਹਦੇ ਜੀਵਨ ਦੀ ਮਰਿਆਦਾ ਕੀ ਹੈ, ਰੋਜ਼ਾਨਾ ਦਾ ਟਾਈਮ ਟੇਬਲ ਉਹਦੇ ਜੀਵਨ ਦਾ ਕੀ ਹੈ। ਗੁਰ ਸਤਿਗੁਰ ਕਾ ਜੋ ਸਿੱਖਾ ਖਾਏ, ਸੋ ਭਲਕੇ ਉਠ ਹਰ ਨਾਮ ਧਿਆਏ। ਉਹ ਭਲਕੇ ਉੱਠਦਾ, ਵਾਹਿਗੁਰੂ ਦਾ ਨਾਮ ਜਪਦਾ, ਇਸ਼ਨਾਨ ਕਰਦਾ, ਸਤਿਗੁਰੂ ਦੀ ਬਾਣੀ ਪੜ੍ਹਦਾ, ਕੀਰਤਨ ਬਾਣੀ ਨਾਲ ਜੁੜਦਾ, ਵਾਹਿਗੁਰੂ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਚਿਆਰ ਬਣਾਉਂਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜੇ ਵਾਕਿਆ ਹੀ ਤੂੰ ਸਚਿਆਰ ਬਣਨਾ ਤੇ ਜਿਵੇਂ ਗੁਰੂ ਕਹਿੰਦਾ ਤੂੰ ਉਵੇਂ ਕਰ। ਗੁਰੂ ਦੇ ਘਰ ਵਿੱਚ ਆਉਣਾ ਕਾਫੀ ਗੱਲ ਨਹੀਂ ਹੈ,
ਕਿ ਮੈਂ ਗੁਰਦੁਆਰੇ ਸਾਹਿਬ ਆ ਗਿਆ, ਸੰਗਤ ਵਿੱਚ ਬੈਠ ਗਿਆ, ਸੇਵਾ ਕਰਨ ਦੀ ਗੱਲ ਇੱਥੇ ਨਹੀਂ ਮੁੱਕ ਜਾਂਦੀ। ਸੁਖਮਨੀ ਸਾਹਿਬ ਦੀ ਬਾਣੀ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ, ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ, ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿ ਧਿਆਵੈ, ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਜ ਰਸ। ਉਹ ਆਪਣਾ ਮਨ ਸਤਿਗੁਰੂ ਦੇ ਚਰਨਾਂ 'ਚ ਭੇਟਾ ਕਰ ਦਿੰਦਾ ਹੈ, ਉਹਦੀ ਜ਼ਿੰਦਗੀ ਦਾ ਕਾਜ ਰਸ ਆ ਜਾਂਦਾ, ਜ਼ਿੰਦਗੀ ਸਫਲਿਆ ਉਹਦੀ ਬਣ ਜਾਂਦੀ ਹੈ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ, ਉਹ ਮਨੁੱਖ ਨਰ ਬਣ ਜਾਂਦਾ ਅਸਲ ਦੇ ਵਿੱਚ। ਗੁਰਬਾਣੀ ਵਿੱਚ ਬਚਨ ਆਇਆ ਕਿ ਜਿਹੜਾ ਮਨੁੱਖ ਗੁਰੂ ਦੇ ਹੁਕਮ ਦੀ ਪਾਲਣਾ ਨਹੀਂ ਕਰਦਾ ਹੈ ਤੇ ਮਨੁੱਖੀ ਜਾਮੇ ਦੇ ਵਿੱਚ, ਪਰ ਕਰਮ ਪਸ਼ੂਆਂ ਵਾਲੇ ਨੇ। ਹੈ ਮਨੁੱਖੀ ਜਾਮੇ ਦੇ ਵਿੱਚ, ਕਰਮ ਪਸ਼ੂਆਂ ਵਾਲੇ। ਮਨੁੱਖ ਸਾਰੀ ਜ਼ਿੰਦਗੀ ਨਰ ਮਨੁੱਖ ਨਹੀਂ ਬਣ ਪਾਉਂਦਾ ਹੈ, ਪਰ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਏ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਖਦੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਉਸ ਮਨੁੱਖ ਦਾ ਇਹ ਜੀਵਨ ਬਣ ਜਾਂਦਾ ਹੈ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹਨੂੰ ਨਾਮ ਦਿੱਤਾ ਖਾਲਸੇ ਦਾ। ਯਾਦ ਰੱਖਣਾ, ਇਹ ਜਿਹੜਾ ਖਾਲਸਾ ਸ਼ਬਦ ਹੈ ਨਾ, ਇਹ ਗੁਰਬਾਣੀ ਦੇ ਵਿੱਚ ਵੀ ਆਇਆ ਤੇ ਭਗਤ ਕਬੀਰ ਸਾਹਿਬ ਨੇ ਵਰਤਿਆ ਕਿ ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜੇ ਜਾਨੀ। ਕਿ ਖਾਲਸਾ ਕਿਹੜਾ ਹੈ? ਜਿਨੇ ਪ੍ਰੇਮਾ ਭਗਤੀ ਨੂੰ ਜਾਣ ਲਿਆ, ਪ੍ਰੇਮਾ ਭਗਤੀ ਵਿੱਚ ਜੁੜ ਗਿਆ, ਉਹ ਸ਼ੁੱਧ ਹੋ ਗਿਆ। ਅਰਬੀ ਦੇ ਵਿੱਚ ਜਿਹੜਾ ਖਾਲਸਾ ਸ਼ਬਦ ਆਇਆ, ਉਹਦਾ ਅਰਥ ਹੈ ਸ਼ੁੱਧ, ਪਿਓਰ, ਪਵਿੱਤਰ, ਨਿਰਮਲ। ਤੇ ਜਿਹੜਾ ਫਾਰਸੀ ਦੇ ਵਿੱਚ ਖਾਲਸਾ ਸ਼ਬਦ ਆਇਆ ਨਾ, ਤੇ ਡਾਕਟਰ ਰਤਨ ਸਿੰਘ ਜੱਗੀ ਜੀ ਨੇ ਸਿੱਖ ਪੰਥ ਵਿਸ਼ਵ ਕੋਸ਼ ਦੇ ਅੰਦਰ ਉਹਦੇ ਅਰਥ ਲਿਖੇ ਨੇ। ਉਹ ਕਹਿੰਦੇ ਖੁਦ ਮੁਖਤਿਆਰ, ਉਹਦੀ ਅਗਵਾਈ ਹੋਰ ਨਹੀਂ ਕਰਦਾ ਕੋਈ ਗੁਰੂ ਤੋਂ ਬਿਨਾਂ। ਗੁਰੂ ਉਸ ਸਿੱਖ ਦੀ ਅਗਵਾਈ ਕਰਦਾ, ਖੁਦ ਮੁਖਤਿਆਰ ਹੈ, ਖੁਦ ਬਾਦਸ਼ਾਹ ਹੈ, ਖੁਦ ਰਾਜਾ ਹੈ। ਸਤਿਗੁਰੂ ਨੇ ਸਤਿਗੁਰੂ ਸ਼ਬਦ ਵਰਤਿਆ ਖਾਲਸੇ ਵਾਸਤੇ, ਸੰਪੂਰਨ ਬਣਾ ਦਿੱਤਾ ਖਾਲਸੇ ਨੂੰ ਮਹਾਰਾਜ ਨੇ। ਉਹ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ, ਮੈਂ ਖਾਲਸਾ ਪੰਥ ਸਾਜਿਆ। ਇਹਦਾ ਜੀਵਨ ਕਿਦਾਂ ਦਾ? ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀ ਸਜੈ, ਬ੍ਰਤ ਗੌਰ ਮਾੜੀ ਮਟ ਭੂਲ ਨਾ ਮਾਨੈ। ਮਾਰ ਕਹਿੰਦੇ ਹੋਰ ਕਿਸੇ ਨੂੰ ਮੰਨਦੇ ਕੋਈ ਨਹੀਂ, ਇੱਕ ਅਕਾਲ ਪੁਰਖ ਵਾਹਿਗੁਰੂ ਦਾ ਪੁਜਾਰੀ ਬਣਦਾ, ਇੱਕ ਵਾਹਿਗੁਰੂ ਦੇ ਨਾਮ ਨੂੰ ਜਪਦਾ, ਵਾਹਿਗੁਰੂ ਨੂੰ ਮੰਨਦਾ, ਵਾਹਿਗੁਰੂ ਦੇ ਚਰਨਾਂ 'ਚ ਆਪਣਾ ਸੀਸ ਝੁਕਾਉਂਦਾ। ਮਹਾਰਾਜ ਕਹਿੰਦੇ ਐਸਾ ਖਾਲਸਾ ਪੰਥ ਮੈਂ ਸਾਜਿਆ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜੋ ਖਾਲਸਾ ਪੰਥ ਸਾਜਿਆ ਨਾ, ਤੇ ਹਜ਼ੂਰ ਮਹਾਰਾਜ ਨੇ ਇੱਕ ਮਰਿਆਦਾ ਬਣਾ ਦਿੱਤੀ। ਸਤਿਗੁਰੂ ਕਹਿੰਦੇ ਕੇਸ ਇਹ ਗੁਰੂ ਦੀ ਮੋਹਰ ਨੇ। ਅੱਜ ਭਾਵੇਂ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਕਿ ਕੇਸ ਰੱਖੋਗੇ ਤੁਹਾਨੂੰ ਇਹ ਵਿਟਾਮਿਨ ਮਿਲੇਗਾ, ਕੇਸ ਰੱਖੋਗੇ ਤੁਹਾਨੂੰ એનર્ਜੀ ਮਿਲੇਗੀ, ਕੇਸ ਰੱਖੋਗੇ ਤੁਹਾਡਾ ਸਰੀਰ ਵਧੀਆ ਹੈਲਥੀ ਰਹੇਗਾ। ਇਹ ਗੱਲਾਂ ਬਾਅਦ ਵਿੱਚ ਨੇ। ਸਭ ਤੋਂ ਪਹਿਲਾਂ ਇਹ ਕੇਸ ਗੁਰੂ ਦੀ ਮੋਹਰ ਨੇ। ਜਿਹਦਾ ਪਿਆਰ ਗੁਰੂ ਨਾਲ ਹੋਵੇ, ਉਹ ਗੁਰੂ ਦੀ ਨਿਸ਼ਾਨੀ ਨੂੰ ਸੰਭਾਲ ਕੇ ਰੱਖਦਾ ਹੈ, ਗੁਰੂ ਦੀ ਨਿਸ਼ਾਨੀ ਦੇ ਨਾਲ ਉਹ ਪਿਆਰ ਕਰਦਾ ਹੈ। ਸਤਿਗੁਰੂ ਕਹਿੰਦੇ ਇਹ ਕੇਸ ਆਪਣੇ ਸਰੀਰ ਤੋਂ ਜੁਦਾ ਨਹੀਂ ਹੁੰਦੇ ਨੇ। ਤੁਸੀਂ ਵੇਖੋ, ਜਦੋਂ ਬੱਚੇ ਦਾ ਜਨਮ ਹੁੰਦਾ ਨਾ, ਤੇ ਜਨਮ ਹੁੰਦਿਆਂ ਸਾਰ ਬੱਚੇ ਦੇ ਸਿਰ ਤੇ ਕੇਸ ਹੁੰਦੇ ਆ। ਤੇ ਕੇਸ ਹੁੰਦੇ ਤੇ ਆਪਾਂ ਕਹਿੰਦੇ ਕੇਸ ਕਿੰਨੇ ਸੋਹਣੇ ਨੇ, ਇਹਦੇ ਵਾਲ ਕਿੰਨੇ ਵਧੀਆ ਨੇ, ਇਹਦੇ ਕੇਸ ਮਾਂ ਤੇ ਗਏ, ਪਿਓ ਤੇ ਗਏ, ਦਾਦੀ ਤੇ ਗਏ, ਨਾਨੀ। ਆਪਾਂ ਕਹਿੰਦੇ ਨੇ ਗੱਲਾਂ ਕਰਦੇ ਆ। ਕੇਸਾਂ ਤੋਂ ਬਿਨਾਂ ਤੇ ਉਹ ਛੋਟਾ ਬੱਚਾ ਜਿਹੜਾ ਜਨਮ ਹੋਇਆ ਉਹ ਵੀ ਸੋਹਣਾ ਨਹੀਂ ਲੱਗਦਾ। ਉਹ ਕੇਸ ਮਾਲਕ ਨੇ ਦਿੱਤੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਕੇਸ ਇਹਨਾਂ ਨੂੰ ਕਤਲ ਨਹੀਂ ਕਰਾਉਣਾ, ਇਹ ਗੁਰੂ ਦੀ ਮੋਹਰ ਹੈ। ਆਪਾਂ ਭਗਤ ਪੂਰਨ ਸਿੰਘ ਦਾ ਜੀਵਨ ਪੜ੍ਹਦੇ ਹਾਂ, ਕਿੰਨੀ ਵੱਡੀ ਸੇਵਾ ਸਮਾਜ ਦੀ, ਸੰਸਾਰ ਦੀ ਉਹਨਾਂ ਨੇ ਕੀਤੀ। ਆਪਣਾ ਪੂਰਾ ਜੀਵਨ ਉਹਨਾਂ ਨੇ ਲਾ ਦਿੱਤਾ। ਤੇ ਉਹਨਾਂ ਦਾ ਜੀਵਨ ਪਤਾ ਕਿਵੇਂ ਬਦਲਿਆ?
ਕਿਵੇਂ ਸਿੱਖੀ ਸਰੂਪ ਦੇ ਵਿੱਚ ਆਏ ਭਗਤ ਪੂਰਨ ਸਿੰਘ ਜੀ। ਉਹ ਇੱਕ ਦਿਨ ਗਰਮੀ ਦਾ ਸਮਾਂ ਤੇ ਖੂਹ ਦੇ ਉੱਤੇ ਬੈਠੇ ਹੋਏ ਤੇ ਉੱਥੇ ਬੇਰੀ ਦਾ ਰੁੱਖ ਜਿਹੜਾ ਸੀ ਉੱਗਿਆ ਹੋਇਆ। ਉਸ ਬੇਰੀ ਦੇ ਰੁੱਖ ਦੇ ਉੱਤੇ ਇੱਟ ਫਸੀ ਹੋਈ। ਅਚਾਨਕ ਹਵਾ ਚੱਲੀ, ਉਹ ਇੱਟ ਸੀ ਜਿਹੜੀ ਨਾ ਅੜੀ ਹੋਈ, ਉਹ ਥੱਲੇ ਡਿੱਗੀ ਜਿੱਥੇ ਭਗਤ ਪੂਰਨ ਸਿੰਘ ਜੀ ਬੈਠੇ ਹੋਏ। ਤੇ ਉਹ ਇੱਟ ਉਹਨਾਂ ਦੇ ਸਿਰ ਤੇ ਅੱਗੇ ਆ ਕੇ ਮੱਥੇ ਦੇ ਕੋਲ ਲੱਗੀ ਤੇ ਖੱਪਾ ਲੈ ਗਿਆ ਸਿਰ ਤੋਂ। ਤੇ ਨਾਲ ਹੀ ਕਹਿੰਦੇ ਕਿ ਜੇ ਕਿਤੇ ਮੈਂ ਸਿੱਖ ਹੁੰਦਾ, ਮੇਰੇ ਸਿਰ ਤੇ ਕੇਸ ਹੁੰਦੇ ਤੇ ਉੱਤੇ ਦਸਤਾਰਾ ਬੰਨਿਆ ਹੁੰਦਾ ਤੇ ਇਹ ਸੱਟ ਮੈਨੂੰ ਨਹੀਂ ਸੀ ਲੱਗਣੀ, ਇਹ ਸੱਟ ਨਹੀਂ ਸੀ ਲੱਗਣੀ। ਮਨ ਬਦਲ ਗਿਆ, ਮਨ ਵਿੱਚ ਆਵਾਜ਼ ਆ ਗਈ, ਸੰਗਤ ਵੀ ਚੰਗਿਆਂ ਦੀ ਮਿਲ ਗਈ। ਲਾਹੌਰ ਦੀ ਧਰਤੀ ਤੇ ਭਾਈ ਹਰਨਾਮ ਸਿੰਘ ਜੀ ਵਰਗੇ, ਇੱਥੇ ਤੇ ਸਿੱਖੀ ਦਾ ਪ੍ਰਭਾਵ ਹੀ ਬੜਾ ਸੀ ਲਾਹੌਰ ਦੀ ਧਰਤੀ ਤੇ। ਉਹ ਜਿਸ ਸਕੂਲ ਦੇ ਵਿੱਚ ਪੜ੍ਹਦੇ ਸਨ ਭਗਤ ਪੂਰਨ ਸਿੰਘ, ਜਿਹੜੇ ਜਿੰਨੇ ਵੀ ਨਾਲ ਦੇ ਵਿਦਿਆਰਥੀ ਸਨ, ਸਾਰਿਆਂ ਨੇ ਦਸਤਾਰਾਂ ਸਜਾ ਕੇ ਆਉਣੀਆਂ। ਰਾਜਕੁਮਾਰ ਲੱਗਦੇ, ਰਾਜੇ ਲੱਗਦੇ, ਪਾਤਸ਼ਾਹ ਲੱਗਦੇ। ਮਨ ਮਨ ਖਿਆਲ ਆਇਆ, ਮਨਾ ਤੂੰ ਵੀ ਕਿਤੇ ਇਹਨਾਂ ਵਰਗਾ ਬਣ ਜਾ, ਇਹਨਾਂ ਵਰਗਾ ਹੋ ਜਾ। ਭਗਤ ਪੂਰਨ ਸਿੰਘ ਨੇ ਕੇਸ ਰੱਖ ਲਏ, ਕੇਸ ਰੱਖ ਕੇ ਵਾਕਿਆ ਪੂਰਨ ਸਿੰਘ ਬਣ ਗਿਆ, ਵਾਕਿਆ ਪੂਰਨ ਸਿੰਘ ਬਣ ਗਿਆ, ਵਾਕਿਆ ਗੁਰੂ ਵਾਲਾ ਬਣ ਗਿਆ। ਤੇ ਭਗਤ ਪੂਰਨ ਸਿੰਘ ਜੀ ਕਹਿੰਦੇ, ਜਦੋਂ ਕਿਤੇ ਮੈਂ ਆਪਣੇ ਕੇਸਾਂ ਦਾ ਇਸ਼ਨਾਨ ਕਰਾਉਣਾ ਨਾ, ਤੇ ਕੇਸਾਂ ਨੂੰ ਹਰਿਆ ਕਰਨ ਵਾਸਤੇ ਕੇਸ ਖਿਲਾਰਨੇ, ਤੇ ਜੋ ਕੇਸ ਖਿਲਰਨੇ ਤੇ ਉਹਦੇ ਵਿੱਚੋਂ ਰੱਬ ਦੀ ਅਦੁੱਤੀ ਤਾਕਤ ਨਜ਼ਰ ਆਉਣੀ, ਇੱਕ ਰੱਬ ਦੀ ਸ਼ੋਭਾ, ਰੱਬ ਦਾ ਰੂਪ ਨਜ਼ਰ ਹੀ ਆਉਣਾ। ਤੇ ਮੈਂ ਬਲਿਹਾਰ ਜਾਣਾ, ਸਤਿਗੁਰੂ ਇਹ ਅਮੋਲਕ ਦਾਤ ਮੇਰੀ ਝੋਲੀ ਵਿੱਚ ਤੂੰ ਪਾ ਦਿੱਤੀ ਹੈ। ਜਿੰਨੇ ਵੀ ਪੀਰ ਪੈਗੰਬਰ ਨੇ, ਚਾਹੇ ਈਸਾ ਮਸੀਹ ਹੈ, ਸ਼੍ਰੀ ਕ੍ਰਿਸ਼ਨ ਜੀ, ਸ਼੍ਰੀ ਰਾਮਚੰਦਰ ਜੀ, ਵਿਸ਼ਵਾਮਿੱਤਰ ਜੀ, ਚਾਹੇ ਮਹਾਰਿਸ਼ੀ ਰਵਿੰਦਰ ਨਾਥ ਟੈਗੋਰ, ਹੋਰ ਜਿੰਨੇ ਵੀ ਰਿਸ਼ੀ ਮੁਨੀ ਹੋਏ ਹੈ, ਸਾਰੇ ਕੇਸਾਧਾਰੀ ਹੋਏ ਹੈ। ਕੋਈ ਮੋਨਾ ਨਹੀਂ ਸੀ, ਕੋਈ ਰੋਡਾ ਨਹੀਂ ਸੀ, ਕਿਸੇ ਦੇ ਕੇਸ ਕਤਲ ਨਹੀਂ ਸਨ, ਸਾਰਿਆਂ ਨੇ ਕੇਸ ਰੱਖੇ ਹੋਏ ਸਨ, ਸਾਰੇ ਕੇਸਾਂ ਦੀ ਸੰਭਾਲ ਕਰਦੇ ਸਨ। ਸਤਿਗੁਰੂ ਕਹਿੰਦੇ ਇਹ ਗੁਰੂ ਦੀ ਮੋਹਰ ਬਣ ਗਏ ਨੇ, ਇਹਨਾਂ ਦੀ ਸੰਭਾਲ ਕਰਨੀ, ਇਹਨਾਂ ਦਾ ਕਤਲ ਨਹੀਂ ਕਰਾਉਣਾ। ਮਹਾਰਾਜ ਮਰਿਆਦਾ ਬਖਸ਼ਿਸ਼ ਕਰ ਰਹੇ ਨੇ। ਸਤਿਗੁਰੂ ਨੇ 5 ਕਕਾਰ ਜਿਹੜੇ ਦਿੱਤੇ, 5 ਕਕਾਰਾਂ ਵਿੱਚੋਂ ਜਿਹੜਾ ਪਹਿਲਾ ਕਕਾਰ ਹੈ ਉਹ ਕੇਸ ਹਨ, ਕੇਸਾਂ ਦੀ ਸੰਭਾਲ ਕਰ। ਗੁਰਬਾਣੀ ਦੇ ਅੰਦਰ ਰੱਬ ਦੇ ਜਦੋਂ ਸਰਗੁਣ ਰੂਪ ਦੀ ਗੱਲ ਚੱਲੀ ਨਾ, ਤੇ ਉਹਦੇ ਵਿੱਚ ਆਖਿਆ ਗਿਆ, ਹੇ ਮਾਲਕ ਜੀ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਤੂੰ ਬੜੇ ਸੋਹਣੇ ਸਰੂਪ ਵਾਲੇ, ਬੜੇ ਸੋਹਣੇ ਸਰੂਪ ਵਾਲੇ, ਤੇਰੇ ਕੇਸ ਬੜੇ ਲੰਬੇ, ਕੇਸ ਬੜੇ ਸੋਹਣੇ ਹਨ। ਜਦੋਂ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਉਪਦੇਸ਼ ਦਿੱਤਾ ਨਾ ਜੀਵਨ ਦੇ ਕਲਿਆਣ ਵਾਸਤੇ, ਸਾਥੀਏ ਭਾਈ ਮਰਦਾਨਾ ਗੁਰੂ ਨਾਨਕ ਦੇਵ ਮਹਾਰਾਜ ਦੇ ਜੀਵਨ ਦਾ ਮਿੱਤਰ ਹੈ, ਬੜਾ ਪਿਆਰਾ, ਬੜਾ ਪੱਕਾ। ਤੇ ਸਤਿਗੁਰੂ ਤੋਂ ਉਪਦੇਸ਼ ਪੁੱਛਦੇ ਆ ਜੀਵਨ ਦੇ ਕਲਿਆਣ ਦਾ। ਮਹਾਰਾਜ ਕਹਿੰਦੇ, ਗੱਲ ਸੁਣ ਭਾਈ ਮਰਦਾਨਿਆ, ਪਹਿਲੀ ਗੱਲ ਕੇਸ ਕਤਲ ਨਹੀਂ ਕਰਾਉਣੇ, ਇਹ ਮਰਿਆਦਾ ਗੁਰੂ ਨਾਨਕ ਨੇ ਬੰਨ ਦਿੱਤੀ। ਔਰ ਸਾਥੀ ਤੋਂ ਸ਼ੁਰੂ ਕਰ ਲਈਏ, ਕੇਸ ਕਤਲ ਨਹੀਂ ਕਰਾਉਣੇ। ਦੂਜਾ ਆਖਿਆ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ। ਤੀਜਾ ਆਖਿਆ ਕੋਈ ਆ ਜਾਏ ਘਰ ਦੇ ਵਿੱਚ ਕਿਸੇ ਨੂੰ ਖਾਲੀ ਨਹੀਂ ਮੁੜਨਾ, ਪ੍ਰਸ਼ਾਦਾ ਛਕਾਉਣਾ ਇਹ ਰੱਬ ਦਾ ਦਿੱਤਾ ਹੋਇਆ। ਤੇ ਜਦੋਂ ਇਹ ਗੁਣ ਸਾਡੇ ਜੀਵਨ ਦੇ ਵਿੱਚ ਆ ਗਏ ਤੇ ਮਹਾਰਾਜ ਕਹਿੰਦੇ ਕਦੇ ਵੀ ਫਿਰ ਦੁੱਖ ਨਹੀਂ ਵਿਆਪੇਗਾ, ਕਦੇ ਵੀ ਡਾਵਾਡੋਲ ਦੀ ਅਵਸਥਾ ਜ਼ਿੰਦਗੀ ਵਿੱਚ ਨਹੀਂ ਆਏਗੀ। ਇਹ ਮਹਾਰਾਜ ਨੇ ਵਚਨ ਕਰ ਦਿੱਤਾ। ਅੱਗੇ ਹਜ਼ੂਰ ਨੇ ਆਖਿਆ ਕੇਸਾਂ ਦੀ ਸੰਭਾਲ ਵਾਸਤੇ ਕੰਘਾ ਹੈ, ਤੇ ਕੰਘਾ ਵੀ ਲੱਕੜ ਦਾ, ਹਾਥੀ ਦੇ ਦੰਦ ਦਾ ਕੰਘਾ ਨਹੀਂ, ਜਾਂ ਕਿਸੇ ਹੋਰ ਧਾਤ ਦਾ ਕੰਘਾ ਨਹੀਂ, ਲੱਕੜ ਦਾ ਕੰਘਾ ਵਰਤਣ ਵਾਸਤੇ ਕਲਗੀਧਰ ਬਾਪੂ ਮਹਾਰਾਜ ਜੀ ਨੇ ਆਖਿਆ ਕਿ ਲੱਕੜ ਦਾ ਕੰਘਾ ਹੋਵੇ ਤੇ ਬੜੇ ਪਿਆਰ ਦੇ ਨਾਲ ਸਵੇਰੇ ਜਦੋਂ ਉੱਠਣਾ ਤੇ ਕੇਸਾਂ ਦੀ ਸੰਭਾਲ ਵਾਸਤੇ, ਕੇਸਾਂ ਨੂੰ ਸਵਾਰਨ ਵਾਸਤੇ ਕੰਘੇ ਦੀ ਵਰਤੋਂ ਕਰਨੀ, ਕੰਘੇ ਦੇ ਨਾਲ ਕੇਸਾਂ ਨੂੰ ਵਾਹੁਣਾ, ਸਵਾਰਨਾ।
ਤੇ ਜਿਹੜੇ ਮੁਰਦੇ ਕੇਸ ਉਹਨਾਂ ਨੂੰ ਬਾਹਰ ਕੱਢ ਦੇਣ। ਕੇਸ ਜਿਹੜੇ ਤੇਰੇ ਸੋਹਣੇ ਬਣ ਜਾਣਗੇ, ਮੁਰਦੇ ਕੇਸ ਬਾਹਰ ਆ ਜਾਂਦੇ ਆ। ਕਿ ਜਦੋਂ ਆਪਾਂ ਉਹਨੇ ਕੰਘੇ ਦੇ ਨਾਲ, ਕੰਘਾ ਇਹ ਸਿਖਾਉਂਦਾ ਹੈ, ਸਿਖਾ ਕੰਘਾ ਗੋਂਦਿਆਂ ਜਿਵੇਂ ਮੁਰਦੇ ਕੇਸ ਤੇਰੇ ਕੇਸਾਂ ਦੇ ਵਿੱਚੋਂ ਬਾਹਰ ਆ ਜਾਂਦੇ ਆ ਨਾ, ਇਹ ਤਾਂ ਇਹ ਮੁਰਦੇ ਖਿਆਲ, ਭੈੜੇ ਖਿਆਲ ਆਪਣੇ ਮਨ ਦੇ ਵਿੱਚੋਂ ਬਾਹਰ ਸੁੱਟ ਦੇ, ਤਾਂ ਕਿ ਮਨ ਸਾਫ਼ ਹੋ ਜਾਏ, ਤੇਰਾ ਮਨ ਵੀ ਕੇਸਾਂ ਦੀ ਤਰ੍ਹਾਂ ਸੋਹਣਾ ਬਣ ਜਾਏ। ਤੇ ਭਾਈ ਸਾਹਿਬ, ਭਾਈ ਨੰਦ ਲਾਲ ਜੀ ਕਹਿੰਦੇ, ਕੰਘਾ ਦੋਨੋਂ ਵਕਤ ਕਰ, ਪਾਗ ਚੁਨੇ ਕਰ ਬਾਂਦੀ। ਮਹਾਰਾਜ ਕਹਿੰਦੇ ਕੰਘਾ ਦੋਨੇ ਵਕਤ ਕਰਨਾ, ਤੇ ਇਸ ਕੇਸਾਂ ਦੀ ਸੰਭਾਲ ਦੇ ਵਾਸਤੇ ਦਸਤਾਰ ਸਜਾਉਣੀ, ਦਸਤਾਰ ਬਦਲਣੀ। ਇਹ ਕੇਸਾਂ ਦੀ ਸੰਭਾਲ ਵਾਸਤੇ ਦਸਤਾਰ ਹੈ। ਦਾਤਨ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ। ਦਾਤਨ ਨਿਤ ਕਰਨੀ, ਕਹਿੰਦੇ ਜਦੋਂ ਬੰਦਾ ਇਹ ਕਰਮ ਕਰਦਾ ਹੈ ਨਾ, ਤੇ ਕਹਿੰਦੇ ਫਿਰ ਕਦੇ ਵੀ ਦੁੱਖ ਨਹੀਂ ਪਾ ਸਕਦਾ, ਸੁਖੀ ਭਰਪੂਰ ਜੀਵਨ ਬਤੀਤ ਕਰਦਾ ਹੈ। ਫਿਰ ਅੱਗੇ ਹਜ਼ੂਰ ਮਹਾਰਾਜ ਕਹਿੰਦੇ ਨੇ, ਅਕਾਲ ਪੁਰਖ ਵਾਹਿਗੁਰੂ ਮਾਲਕ ਜੀ ਨੇ ਨਾ ਕਸ਼ਹਿਰਾ ਦੇ ਦਿੱਤਾ। ਕਸ਼ਹਿਰਾ ਜਿਹੜਾ ਜਤ ਸਤ ਦਾ ਪ੍ਰਤੀਕ ਹੈ, ਕਿ ਰੱਬੀ ਹੁਕਮ ਦੇ ਵਿੱਚ ਹੋ ਕੇ ਤੁਰਨਾ। ਤੇ ਭਾਈ ਗੁਰਦਾਸ ਸਾਹਿਬ ਨੇ ਬਚਨ ਵਰਤਿਆ, ਰੱਬੀ ਬਾਣੀ ਵਿੱਚ ਬਚਨ, ਰਹਿਤਨਾਮਿਆਂ ਵਿੱਚ ਵੀ ਬਚਨ ਆਇਆ, ਕਿ ਜਿਹੜਾ ਸਿੱਖ ਦਾ ਜੀਵਨ ਉਹ ਕਿੱਦਾਂ ਦਾ ਹੈ। ਸਿੱਖ ਦਾ ਜੀਵਨ ਕਿੱਦਾਂ ਦਾ? ਜਦੋਂ ਆਪਣੇ ਤੋਂ ਵਡੇਰੀ ਉਮਰ ਹੋਵੇ ਉਹਨੂੰ ਮਾਂ ਦਾ ਦਰਜਾ ਦਿੰਦਾ ਹੈ, ਆਪਣੇ ਤੋਂ ਛੋਟੀ ਉਮਰ ਹੋਵੇ ਉਹਨੂੰ ਧੀ ਦਾ ਦਰਜਾ ਦੇ ਕੇ ਪੁਕਾਰਦਾ ਹੈ। ਤੇ ਐਸਾ ਸਿੱਖ ਦਾ ਜੀਵਨ ਬਣ ਜਾਂਦਾ ਹੈ। ਉਹਦਾ ਹੱਥ ਉੱਠਦਾ ਹੈ, ਛੋਟੀ ਉਮਰ ਹੋਵੇ ਤੇ ਉਸ ਬੱਚੀ ਦੇ ਸੀਸ ਦੇ ਉੱਤੇ ਹੱਥ ਜਾਂਦਾ ਹੈ। ਵੱਡੀ ਉਮਰ ਦੀ ਹੋਵੇ ਕੋਈ ਤੇ ਪੈਰਾਂ ਤੇ ਹੱਥ ਜਾਂਦਾ ਹੈ। ਇੰਨੇ ਉੱਚੇ ਕਿਰਦਾਰ ਦਾ ਮਾਲਕ ਸਿੱਖ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਣਾਇਆ ਕਿ ਤੇਰਾ ਕਿਰਦਾਰ ਬੜਾ ਉੱਚਾ ਹੋਵੇ। ਕਿਰਦਾਰ ਦੀ ਖੁਸ਼ਬੂ ਤੇਰੇ ਜੀਵਨ ਦੇ ਵਿੱਚੋਂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਆਵੇ। ਤੇ ਹਜ਼ੂਰ ਨੇ ਕੜਾ ਦੇ ਦਿੱਤਾ। ਇਹ ਕੜਾ ਕਿਤੇ ਕੋਈ ਭਰਮ ਪੈ ਜਾਏ, ਵਹਿਮ ਪੈ ਜਾਏ, ਤੇ ਕੜਾ ਤੈਨੂੰ ਇਹ ਗੱਲ ਕਹਿੰਦਾ, ਗੁਰ ਪ੍ਰਸਾਦ ਭਰਮ ਕਾ ਨਾਸ਼, ਕਿ ਗੁਰੂ ਦੀ ਕਿਰਪਾ ਲੈ ਕੇ ਭਰਮ ਨਾਸ਼ ਹੋ ਜਾਂਦਾ ਹੈ। ਇਹ ਕੜਾ ਇੱਕ ਅਮੋਲਕ ਦਾਤ ਗੁਰੂ ਨੇ ਦੇ ਦਿੱਤੀ। ਸਤਿਗੁਰੂ ਕਹਿੰਦੇ ਇਹ ਕੜਾ ਸਰਬ ਲੋਹ ਦਾ ਪਹਿਨਾ, ਲੋਹੇ ਦਾ ਪਹਿਨਾ ਕੜਾ। ਮਹਾਰਾਜ ਕਹਿੰਦੇ ਨੇ ਹੋਰ ਜਿੰਨੇ ਵੀ ਕੋਈ ਚਾਂਦੀ ਦਾ ਪਹਿਨ ਲੈ, ਸੋਨੇ ਦਾ ਪਹਿਨ ਲੈ, ਇਹ ਗਹਿਣਾ ਤੇ ਹੋ ਸਕਦਾ, ਪਰ ਕੜਾ ਜਿਹੜਾ ਉਹ ਲੋਹੇ ਦਾ, ਸਰਬ ਲੋਹ ਦਾ ਕਲਗੀਧਰ ਪਾਤਸ਼ਾਹ ਮਹਾਰਾਜ ਦਿੱਤਾ। ਸੋਨੇ ਦੇ ਕੜੇ ਦੀ ਕੋਈ ਕੀਮਤ ਹੈ, ਚਾਂਦੀ ਦੇ ਕੜੇ ਦੀ ਕੋਈ ਕੀਮਤ ਹੈ, ਪਰ ਆ ਜਿਹੜਾ ਲੋਹੇ ਦਾ ਕੜਾ ਕਲਗੀਧਰ ਪਾਤਸ਼ਾਹ ਮਹਾਰਾਜ ਦਿੱਤਾ, ਇਹ ਬੜਾ ਅਮੋਲਕ ਹੈ, ਇਹਦੀ ਕੋਈ ਕੀਮਤ ਨਹੀਂ ਪਾ ਸਕਦਾ। ਬੜਾ ਮੁੱਲ ਕੇ ਕੜਾ, ਇਹ ਕੁਰਬਾਨੀਆਂ ਤੋਂ ਬਾਅਦ ਮਿਲਿਆ। ਇਹ ਕੜਾ ਸਿਖਾਉਂਦਾ, ਸਿੱਖਾਂ ਇਹਦੇ ਨਾਲ ਭਲੇ ਦੇ ਕਰਮ ਕਰਨੇ ਨੇ ਤੂੰ, ਇਹਦੇ ਨਾਲ ਪਰਉਪਕਾਰ ਕਰਨਾ, ਇਹਦੇ ਨਾਲ ਕਿਸੇ ਦੀ ਪਤ ਨੂੰ ਤੂੰ ਕੱਜਣਾ ਹੈ। ਇਹਦੇ ਨਾਲ ਜਦੋਂ ਤੂੰ ਮਿਹਨਤ ਕਰਨੀ ਨਾ, ਤੇ ਵੇਖਣ ਆਸੇ ਪਾਸੇ ਕਿਤੇ ਘਰ ਦੇ ਵਿੱਚ ਰੋਟੀ ਨਹੀਂ ਪੱਕੀ, ਹੱਥਾਂ ਨਾਲ ਕੀਤੀ ਕੋਈ ਮਿਹਨਤ, ਸੱਜੇ ਹੱਥ ਨਾਲ ਆਪਾਂ ਕੁਝ ਕਿਸੇ ਨੂੰ ਦਿੰਦੇ ਆ ਨਾ, ਕਹਿੰਦੇ ਜਦੋਂ ਤੂੰ ਦੇਣ ਲੱਗੇ ਤੇ ਗੁਰੂ ਚੇਤੇ ਆ ਜਾਏ, ਤੂੰ ਆਪਣਾ ਆਪ ਤੇਰਾ ਵਿੱਚੋਂ ਨਿਕਲ ਜਾਏ। ਕੜਾ ਬੜਾ ਕੁਝ ਨੂੰ ਸਿਖਾਉਂਦਾ ਹੈ। ਸਤਿਗੁਰੂ ਕਹਿੰਦੇ ਕੇਸਾਂ ਦੀ ਸੰਭਾਲ, ਕੰਘੇ ਦੀ ਸੰਭਾਲ, ਕੜੇ ਦੀ ਸੰਭਾਲ, ਕਸ਼ਹਿਰਾ ਜਤ ਸਤ ਦਾ ਪ੍ਰਤੀਕ ਮਹਾਰਾਜ ਨੇ ਕਿਰਪਾਨ ਦੇ ਦਿੱਤੇ। ਕਿਰਪਾਨ ਦਿੱਤੀ ਆਪਣੀ ਰੱਖਿਆ ਵਾਸਤੇ ਤੇ ਦੂਜੇ ਦੀ ਰੱਖਿਆ ਵਾਸਤੇ। ਆਪਣੀ ਵੀ ਰੱਖਿਆ ਕਰਨੀ ਤੇ ਦੂਜੇ ਦੀ ਵੀ ਰੱਖਿਆ ਕਰਨੀ। ਮਹਾਰਾਜ ਕਹਿੰਦੇ ਕਿਰਪਾਨ ਦਾ ਅਰਥ ਹੈ ਗੁਰੂ ਦੀ ਕਿਰਪਾ। ਇਹ ਜਦੋਂ ਵੀ ਚੱਲਦੀ ਕਿਰਪਾ ਹੀ ਕਿਸੇ ਤੇ ਇੱਕ ਚੱਲ ਕਰਦੀ ਹੈ। ਤੁਸੀਂ ਵੇਖੋ ਜਦੋਂ ਕੋਈ ਪਿਆਰ ਦੇ ਨਾਲ ਆਵੇ ਤੇ ਉਹਨੂੰ ਦੇਖ ਮਿਲਦੀ ਹੈ, ਬੜਾ ਮਾਣ ਸਨਮਾਨ ਉਹਦਾ ਕੀਤਾ ਜਾਂਦਾ ਹੈ, ਉਹਨੂੰ ਲੰਗਰ ਛਕਾਇਆ ਜਾਂਦਾ ਹੈ, ਪ੍ਰਸ਼ਾਦਾ ਛਕਾਇਆ ਜਾਂਦਾ ਹੈ, ਬੜੇ ਪਿਆਰ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ। ਜਦੋਂ ਕੋਈ ਚੜ ਕੇ ਆ ਜਾਏ, ਵੈਰੀ ਬਣ ਕੇ ਆ ਜਾਏ,
ਫਿਰ ਤੇਗ ਦੀ ਜਗ੍ਹਾ ਦੇਗ ਦੀ ਜਗ੍ਹਾ ਉਹਨੂੰ ਤੇਗ ਮਿਲਦੀ ਹੈ। ਤੇ ਮਹਾਰਾਜ ਕਹਿੰਦੇ ਨੇ ਇਹ ਦੋਵੇਂ ਫਤਿਹ ਹੁੰਦੀਆਂ ਨੇ ਗੁਰੂ ਦੀ ਕਿਰਪਾ ਦੇ ਨਾਲ। ਜਦੋਂ ਨਾਨਕ ਸ਼ਾਹੀ ਸਿੱਕਾ ਜਾਰੀ ਕੀਤਾ ਨਾ ਤੇ ਉਹਦੇ ਉੱਤੇ ਲਿਖਿਆ ਗਿਆ ਕਿ ਦੇਖੋ ਤੇਗੋ ਫਤਿਹ ਨੁਸਰਤ ਬੇਦ ਰੰਗ ਜ਼ਾਫਤ ਅੱਜ ਨਾਨਕ ਗੁਰੂ ਗੋਬਿੰਦ ਸਿੰਘ। ਇਹ ਸ਼ਬਦ ਉੱਥੇ ਉਕਰੇ ਗਏ। ਤੇ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਬਚਨ ਕੀਤਾ ਨਾ ਤੇ ਸਤਿਗੁਰੂ ਕਹਿੰਦੇ ਜਿਸ ਸਿੱਖ ਨੇ ਮੇਰੇ ਕੋਲ ਆਉਣਾ ਹੈ ਤੇ ਮਹਾਰਾਜ ਕਹਿੰਦੇ ਇੱਕ ਤੇ ਸਿੱਖ ਕੇਸਾ ਧਾਰੀ ਹੋਵੇ ਤੇ ਦੂਜਾ ਉਹ ਸ਼ਸਤਰ ਧਾਰੀ ਹੋਵੇ, ਕੇਸ ਵੀ ਹੋਣ ਤੇ ਸ਼ਸਤਰ ਸਜਾ ਕੇ ਮੇਰੇ ਕੋਲ ਆਏ। ਯਹੀ ਮੋਰ ਆ ਗਿਆ ਸੁਨ ਹੈ ਪਿਆਰੇ ਬਿਨਾ ਤੇ ਕੇਸਨ ਦੇਵੋ ਨਾ ਦੀਦਾਰੇ। ਮਹਾਰਾਜ ਕਹਿੰਦੇ ਕੇਸਾਂ ਤੋਂ ਬਿਨਾ ਤੇ ਸ਼ਸਤਰ ਤੋਂ ਬਿਨਾ ਤੇਗ ਤੋਂ ਬਿਨਾ ਮੈਨੂੰ ਦੀਦਾਰਾ ਨਹੀਂ ਦੇਣਾ ਹੈ। ਇਹ ਦਾਤਾਂ ਤੇਰੇ ਕੋਲ ਹੋਣੀਆਂ ਚਾਹੀਦੀਆਂ ਜੋ ਤੂੰ ਮੇਰੇ ਕੋਲ ਆਉਣਾ, ਇਹ ਮੇਰਾ ਹੁਕਮ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਹੁਕਮ ਦੀ ਪਾਲਣਾ ਕਰਨੀ ਸਿੱਖਾ ਤੂੰ। ਸਤਿਗੁਰ ਨੇ ਐਸਾ ਖਾਲਸਾ ਪੰਥ ਸਾਧ ਸੰਗਤ ਜੀ ਸਾਜਿਆ। 5 ਕਰ ਮਹਾਰਾਜ ਦੇ ਦਿੱਤੇ, 5 ਕੱਕੇ ਦਿੱਤੇ। ਇੱਕ ਵੀ ਕੱਕਾ ਇਹਦੇ ਵਿੱਚੋਂ ਮਾਫ ਨਹੀਂ ਕੀਤਾ ਜਾ ਸਕਦਾ ਕਿ ਕੋਈ ਇੱਕ ਕੱਕਾ ਮਾਫ ਕਰ ਦੇ। ਆਖਦੇ ਮੈਂ ਕੇਸ ਨਹੀਂ ਰੱਖਣੇ, ਮੈਂ ਕੇਸ ਨਹੀਂ ਰੱਖਣੇ। ਸਤਿਗੁਰੂ ਕਿਤੇ ਨਹੀਂ, ਇੱਕ ਕੱਕਾ ਵੀ ਮਾਫ ਨਹੀਂ ਕੀਤਾ ਜਾ ਸਕਦਾ। ਸਿੱਖੀ ਈ 5 ਹਰਫ ਕਾਫ ਹਰਕ ਜਿੰਨਾ ਬਾਸ਼ਤ ਈ 5 ਮਾਫ। ਮਾਰ ਕਹਿੰਦੇ ਪੰਜਾਂ ਦੇ ਵਿੱਚੋਂ ਇੱਕ ਨੂੰ ਵੀ ਮਾਫ ਨਹੀਂ ਕੀਤਾ ਜਾ ਸਕਦਾ। ਇਹ 5 ਕਾਕੇ ਤੇਰੇ ਕੋਲ, 5 ਕਕਾਰ ਤੇਰੇ ਕੋਲ ਹਜ਼ੂਰ ਮਾਰਕ ਕਹਿੰਦੇ ਹੋਣੇ ਚਾਹੀਦੇ ਹੈ। ਸਤਿਗੁਰੂ ਨੇ ਇੱਕ ਕਕਾਰ ਦੇ ਦਿੱਤੇ। ਜਦੋਂ ਬੱਜਰ ਕੁਰੈਤਾਂ ਦੀ ਗੱਲ ਆਈ ਨਾ ਤੇ ਬੱਜਰ 4 ਕੁਰੈਤਾਂ ਮੰਨੀਆਂ ਗਈਆਂ। ਉਹਨਾਂ ਵਿੱਚੋਂ ਪਹਿਲੀ ਫਿਰ ਕੇਸ ਆਇਆ। ਮਰ ਕਹਿੰਦੇ ਕੇਸ ਕਤਲ ਨਹੀਂ ਕਰਾਉਣੇ। ਜਿਹੜਾ ਕੇਸ ਕਤਲ ਕਰਾ ਗਿਆ ਬੱਜਰ ਕੁਰੈਤ ਵਿੱਚ ਆ ਗਿਆ। ਤੇ ਦੂਜਾ ਸ਼ਬਦ ਹਜ਼ੂਰ ਮਹਾਰਾਜ ਨੇ ਵਰਤਿਆ ਸੀ। ਹਜ਼ੂਰ ਕਹਿੰਦੇ ਇੱਕ ਕੇਸ ਕਤਲ ਨਹੀਂ ਕਰਾਉਣੇ, ਇੱਕ ਪਾਰ ਇਸਤਰੀ ਪਰ ਪੁਰਖ ਦੇ ਗਾਮੀ ਨਹੀਂ ਬੰਨਾ, ਵਿਸ਼ੇ ਵਿਕਾਰਾਂ ਵਿੱਚ ਨਹੀਂ ਪੈਣਾ, ਤੰਬਾਕੂ ਦੀ ਮਾਰਾ ਕਹਿੰਦੇ ਵਰਤੋਂ ਨਹੀਂ ਕਰਨੀ, ਕੁੱਠਾ ਨਹੀਂ ਖਾਣਾ। ਨਸ਼ੇ ਤੋਂ ਹਜ਼ੂਰ ਨੇ ਵਰਤਿਆ ਕਿ ਸਿੱਖ ਦਾ ਜੀਵਨ ਇੰਨਾ ਵਧੀਆ ਹੋਵੇ। ਜਿਹੜੀ ਮਰਿਆਦਾ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬੰਨ ਦਿੱਤੀ ਨਾ, ਇਹ ਮਨੁੱਖ ਨੂੰ ਬਾਹਰੋਂ ਵੀ ਤੰਦਰੁਸਤ ਰੱਖਦੀ ਤੇ ਅੰਦਰੋਂ ਵੀ ਤੰਦਰੁਸਤ ਰੱਖਦੀ। ਬਾਹਰੋਂ ਵੀ ਅਰੋਗੀ ਬਣਾਉਂਦੀ ਤੇ ਅੰਦਰੋਂ ਵੀ ਅਰੋਗੀ ਬਣਾਉਂਦੀ। ਜਗਤ ਝੂਠ ਤੋਂ ਮਾਰਾ ਕਹਿੰਦੇ ਬਚ ਕੇ ਰਹਿਣਾ, ਬੜੀਆਂ ਬਿਮਾਰੀਆਂ ਫੈਲਦੀਆਂ ਨੇ। ਔਰ ਗੁਰਬਾਣੀ ਦੇ ਵਿੱਚ ਵੀ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕੀਤਾ ਕਿ ਜਿਹੜਾ ਮਨੁੱਖ ਨਸ਼ਾ ਕਰਦਾ ਕਿਸੇ ਪ੍ਰਕਾਰ ਦਾ ਹੋਵੇ, ਮਾਂਸ ਭਰਿਆ ਆਣਿਆ ਮਾਂਸ ਭਰਿਆ ਆਏ, ਜਿਤ ਪੀਤੈ ਮਤ ਦੂਰ ਹੋਏ, ਵਰਨ ਪਵੈ ਵਿੱਚ ਆਏ। ਆਪਣੇ ਪਰਾਏ ਦੀ ਪਛਾਣ ਕੋਈ ਨਹੀਂ ਰਹਿ ਜਾਂਦੀ, ਮਤ ਅਕਲ ਵਿਸਰ ਜਾਂਦੀ ਹੈ। ਸਤਿਗੁਰੂ ਕਹਿੰਦੇ ਇਸ ਨਸ਼ੇ ਤੋਂ ਦੂਰ ਰਹਿਣਾ। ਨਸ਼ਾ ਕਰਨਾ ਬਾਣੀ ਦਾ, ਨਸ਼ਾ ਕਰਨਾ ਸੇਵਾ ਦਾ, ਨਸ਼ਾ ਕਰਨਾ ਸਿਮਰਨ ਦਾ, ਨਸ਼ਾ ਕਰਨਾ ਪਰਉਪਕਾਰ ਦਾ, ਨਸ਼ਾ ਕਰਨਾ ਭਲੇ ਕਰਮ ਕਰਨ ਦਾ। ਮਹਾਰਾਜ ਕਹਿੰਦੇ ਇਹ ਕਰ। ਇਹ ਨਸ਼ਾ ਕੀ ਕਰੇਗਾ? ਨਾਮ ਖੁਮਾਰੀ ਨਾਨਕਾ ਚੜੀ ਰੇ ਦਿਨ ਰਾਤ। ਇਹ ਸਾਡੇ ਇਤਿਹਾਸ ਦੇ ਬੋਲ ਬਾਲੇ। ਜਦੋਂ ਬੰਦਾ ਇਹ ਨਸ਼ਾ ਕਰਦਾ ਨਾ ਫਿਰ ਦਿਨ ਰਾਤ ਬੰਦਾ ਖੜਾਓ ਦੇ ਵਿੱਚ ਰਹਿੰਦਾ। ਦੁਨਿਆਵੀ ਨਸ਼ਾ ਕੁਝ ਘੰਟਿਆਂ ਬਾਅਦ ਉਤਰ ਜਾਏਗਾ, ਪਰ ਗੁਰਬਾਣੀ ਦਾ ਨਸ਼ਾ ਕਦੇ ਉਤਰਨਾ? ਇਹ ਨਾਮ ਦਾ ਨਸ਼ਾ ਕਦੇ ਉਤਰੇਗਾ? ਇਹ ਤੇ ਹਮੇਸ਼ਾ ਹੀ ਚੜਿਆ ਰਹਿਣਾ, ਹਮੇਸ਼ਾ ਬਰਕਰਾਰ ਰਹੇਗਾ। ਮਹਾਰਾਜ ਕਹਿੰਦੇ ਇਹ 5 ਜਿਹੜੇ ਕਕਾਰ ਦੇ ਦਿੱਤੇ, ਇਹਨਾਂ ਦੀ ਸੰਭਾਲ ਸਿੱਖਾਂ ਤੋਂ ਕਰਨੀ ਹੈ। ਇਹ ਬੱਜਰ ਕੁਰੈਤਾਂ 4 ਦਸੀਆਂ, ਇਹਨਾਂ ਤੋਂ ਬਚ ਕੇ ਸਿੱਖਾਂ ਤੋਂ ਰਹਿਣਾ। ਫਿਰ ਤੂੰ ਖਾਲਸਾ ਬਣ ਜਾਏਗਾ, ਫਿਰ ਤੂੰ ਗੁਰੂ ਦਾ ਰੂਪ ਬਣ ਜਾਏਗਾ। ਫਿਰ ਮਹਾਰਾਜ ਨੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂ ਨਿਵਾਸ। ਔਰ ਐਸਾ ਖਾਲਸਾ ਪੰਥ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਜਿਆ। ਸਤਿਗੁਰੂ ਕਹਿੰਦੇ ਇਹ ਕੇਵਲ ਬਾਹਰ ਵਾਲਾ ਰੂਪ ਨਹੀਂ, ਅੰਦਰ ਗੁਣ ਵੀ ਤੂੰ ਲੈ ਕੇ ਆਉਣੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਘਟਨਾ ਵਾਪਰੀ। ਸਾਧ ਸੰਗਤ, ਸ਼ੇਰ ਘੁੰਮ ਰਿਹਾ ਸੀ ਇੱਕ,
ਤੇ ਪਿੰਡ ਦੇ ਲੋਕ ਇਕੱਠੇ ਹੋ ਕੇ ਨਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆ ਗਏ ਤੇ ਸਤਿਗੁਰੂ ਪਾਤਸ਼ਾਹ ਨੂੰ ਕਹਿੰਦੇ, ਮਹਾਰਾਜ ਇੱਕ ਸ਼ੇਰ ਘੁੰਮ ਰਿਹਾ ਹੈ ਔਰ ਬੜਾ ਭਿਆਨਕ, ਬੜਾ ਤਾਕਤਵਰ ਹੈ ਮਹਾਰਾਜ, ਸਾਨੂੰ ਡਰ ਹੈ ਕਿ ਕਿਤੇ ਬੱਚੇ ਦਾ ਨੁਕਸਾਨ ਹੋ ਜਾਏ, ਪਸ਼ੂ ਦਾ ਨੁਕਸਾਨ ਨਾ ਹੋ ਜਾਏ, ਕੋਈ ਹੋਰ ਵੱਡਾ ਕੋਈ ਨੁਕਸਾਨ ਨਾ ਹੋ ਜਾਏ, ਕਿਰਪਾ ਕਰਕੇ ਉਹਦਾ ਸ਼ਿਕਾਰ ਕਰੋ। ਤੁਸੀਂ ਵੇਖੋ 6ਵੇਂ ਪਾਤਸ਼ਾਹ ਮਹਾਰਾਜ ਨੇ ਵੀ ਸ਼ੇਰ ਦਾ ਸ਼ਿਕਾਰ ਕੀਤਾ ਤੇ 10ਵੇਂ ਪਾਤਸ਼ਾਹ ਮਹਾਰਾਜ ਨੇ ਵੀ ਸ਼ੇਰ ਦਾ ਸ਼ਿਕਾਰ ਕੀਤਾ ਤੇ ਕਈ ਸਿੱਖ ਹੋਏ ਨੇ ਜਿਨ੍ਹਾਂ ਨੇ ਸ਼ੇਰ ਦਾ ਸ਼ਿਕਾਰ ਕੀਤਾ। ਉਹਨਾਂ ਵਿੱਚੋਂ ਭਾਈ ਜੇਠਾ ਜੀ ਜੋ ਸ਼ੇਰ ਨੂੰ ਬੰਨ੍ਹ ਕੇ ਲੈ ਆਏ ਸੀ, ਭਾਈ ਰੋਸ਼ਨ ਸਿੰਘ ਜੀ ਉਹਨਾਂ ਨੇ ਸ਼ੇਰ ਦਾ ਸ਼ਿਕਾਰ ਕੀਤਾ, ਭਾਈ ਕੇਹਰ ਸਿੰਘ ਜੀ ਜਿਨ੍ਹਾਂ ਦੀ ਸ਼ਹਾਦਤ ਨਨਕਾਣਾ ਸਾਹਿਬ ਦੀ ਧਰਤੀ ਤੇ ਹੋਈ, ਜਿਹੜਾ ਸਾਕਾ ਨਨਕਾਣਾ ਸਾਹਿਬ ਦਾ ਵਾਪਰਿਆ ਨਾ 21 ਫਰਵਰੀ 1921 ਨੂੰ, ਉਹਦੇ ਵਿੱਚ ਭਾਈ ਕੇਹਰ ਸਿੰਘ ਵੀ ਸ਼ਹਾਦਤ ਦਾ ਜਾਮ ਪੀਂਦੇ ਤੇ ਉਸ ਭਾਈ ਕੇਹਰ ਸਿੰਘ ਨੇ ਸ਼ੇਰ ਦਾ ਸ਼ਿਕਾਰ ਕੀਤਾ ਤੇ ਹਰੀ ਸਿੰਘ ਨਲਵਾ ਉਹਨਾਂ ਨੂੰ ਵੀ ਸ਼ੇਰ ਦਾ ਸ਼ਿਕਾਰ ਕੀਤਾ ਤੇ ਸਿੱਖ ਭੈ ਭੀਤ ਹੋ ਕੇ ਸਤਿਗੁਰੂ ਦੇ ਕੋਲ ਆ ਕੇ, ਮਹਾਰਾਜ ਕਿਰਪਾ ਕਰੋ। ਸਤਿਗੁਰੂ ਕਹਿੰਦੇ ਵਕਤ ਲੱਗਿਆ ਤੇ ਜ਼ਰੂਰ ਉਸ ਸ਼ੇਰ ਦਾ ਆਪਾਂ ਸ਼ਿਕਾਰ ਕਰਾਂਗੇ। ਸਿੱਖਾਂ ਦੀ ਗੱਲ ਚੱਲੀ, ਮਹਾਰਾਜ ਨੂੰ ਅਸੀਂ ਬੇਨਤੀ ਕੀਤੀ ਪਰ ਸਤਿਗੁਰੂ ਨੇ ਉਨੀ ਗੰਭੀਰਤਾ ਦੇ ਨਾਲ ਸਾਡੀ ਬੇਨਤੀ ਨੂੰ ਸੁਣਿਆ ਨਹੀਂ। ਕੁਝ ਸਮਾਂ ਲੰਘਿਆ, ਬਤੀਤ ਹੋਇਆ ਤੇ ਇੱਕ ਸਿੱਖ ਨਾ ਸਤਿਗੁਰੂ ਦੇ ਦਰਬਾਰ ਦੇ ਲਾਗੇ ਆ ਕੇ ਖਲੋ ਗਿਆ ਤੇ ਜਿਹੜਾ ਦਰਵਾਜ਼ੇ ਦੇ ਅੱਗੇ ਸਿੱਖ ਖਲੋਤਾ ਸੀ ਤੇ ਉਹਨੂੰ ਕਹਿੰਦਾ ਕਿ ਮੈਂ ਸਤਿਗੁਰੂ ਨੂੰ ਮਿਲਣਾ, ਪਰ ਉਹਦੀ ਹਾਲਤ ਬੜੀ ਹੋਰ ਤਰ੍ਹਾਂ ਦੀ ਸੀ। ਉਹਦੇ ਮੋਢੇ ਤੇ ਸ਼ੇਰ ਦੀ ਖੱਲ ਹੈ, ਹੱਥ ਦੇ ਵਿੱਚ ਉਹਨੇ ਜਿਹੜਾ ਖੋਤਾ ਪਕੜਿਆ ਹੋਇਆ, ਕਹਿੰਦਾ ਸਤਿਗੁਰੂ ਨੂੰ ਮਿਲਣਾ ਮੈਂ ਜ਼ਰੂਰੀ। ਤੇ ਇਹ ਗੱਲਬਾਤ ਹੋ ਰਹੀ ਸੀ, ਸਤਿਗੁਰੂ ਨੇ ਸੁਣ ਲਿਆ। ਮਰ ਕਹਿੰਦੇ ਅੰਦਰ ਆਉਂਦੇ ਹੋ। ਸਤਿਗੁਰੂ ਵੇਖਦੇ ਨੇ, ਮਰ ਕਹਿੰਦੇ ਇਹ ਕੀ ਕਿ ਖੋਤੇ ਦਾ ਕੰਨ ਪਕੜੇ ਹੱਥਾਂ ਦੇ ਨਾਲ ਤੇ ਸ਼ੇਰ ਦੀ ਖੱਲ ਮੋਢੇ ਤੇ ਧਰੀ ਏ, ਕੀ ਗੱਲ? ਮਹਾਰਾਜ ਆਹੀ ਸੀ ਜਿਹਨੂੰ ਸ਼ੇਰ ਸਮਝਦੇ ਸੀ ਲੋਕੀ, ਡਰਦੇ ਸਨ, ਰਾਤ ਨੂੰ ਸੌਂਦੇ ਨਹੀਂ ਸੀ, ਬੱਚਿਆਂ ਦਾ ਡਰ, ਪਸ਼ੂਆਂ ਦਾ ਡਰ ਸੀ। ਮਹਾਰਾਜ ਖੋਤੇ ਦੇ ਉੱਤੇ ਸ਼ੇਰ ਦੀ ਖੱਲ ਪਾਈ ਹੋਈ ਹੈ। ਸਤਿਗੁਰੂ ਜੀ ਮੁਸਕਰਾ ਪਏ। ਸਿੱਖ ਕਹਿੰਦਾ, ਮਹਾਰਾਜ ਪਤਾ ਨਹੀਂ ਇਹ ਕਿਹਨੇ ਕਾਰਨਾਮਾ ਕੀਤਾ ਹੈ? ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਮੁਸਕਰਾ ਕੇ ਇਹ ਕਾਰਜ ਅਸੀਂ ਹੀ ਆਪਣੇ ਸਿੱਖ ਤੋਂ ਕਰਵਾਇਆ। ਮਹਾਰਾਜ ਕਿਉਂ ਕਰਾਇਆ ਤੁਸੀਂ? ਸਤਿਗੁਰੂ ਕਹਿੰਦੇ ਇਸ ਵਾਸਤੇ ਕਰਾਇਆ ਕੇਵਲ ਬਾਹਰਲੀ ਤੌਰ ਤੇ ਸ਼ੇਰ ਵਾਲਾ ਹੀ ਰੂਪ ਨਾ ਹੋਵੇ ਤੇ ਅੰਦਰ ਗੁਣ ਕੋਈ ਨਾ ਹੋਣ ਤੇ ਹਰੇ ਕੋਈ ਕੰਨ ਤੋਂ ਪਕੜੇਗਾ, ਕੋਈ ਆਖੇਗਾ ਇੱਥੇ ਮੱਥਾ ਟੇਕ ਦੇ, ਕੋਈ ਆਖੇਗਾ ਇੱਥੇ ਮੱਥਾ ਟੇਕ ਦੇ। ਕੇਵਲ ਬਾਹਰ ਵਾਲਾ ਰੂਪ ਹੀ ਤੇਰਾ ਨਾ ਹੋਵੇ, ਤੂੰ ਅੰਦਰੋਂ ਵੀ ਸ਼ੇਰ ਬਣ ਜਾਏ, ਅੰਦਰੋਂ ਵੀ ਗੁਣਕਾਰੀ ਹੋ ਜਾਏ, ਅੰਦਰ ਵੀ ਤੇਰੇ ਗੁਣ ਆ ਜਾਣ। ਤੇ ਰੱਬੀ ਬਾਣੀ ਦਾ ਇੱਕ ਬੜਾ ਪਿਆਰਾ ਬੋਲ ਹੈ, ਮਹਾਰਾਜ ਕਹਿੰਦੇ ਨੇ ਅਸਲ ਦੇ ਵਿੱਚ ਉਹ ਕਿਹੜਾ ਖੋਤਾ ਹੈ? ਮਹਾਰਾਜ ਕਹਿੰਦੇ ਉਹ ਹੈ ਜੋ ਬਿਨਾਂ ਗੁਨਾਹ ਤੋਂ ਹੰਕਾਰ ਕਰੀ ਬੈਠਾ ਹੈ। ਬਿਨ ਗੁਣ ਗਰਭ ਕਰਨ ਨਾਨਕ ਤੇ ਨਰ ਅਸਲ ਖਰ। ਉਹ ਅਸਲ ਵਿੱਚ ਖਰ ਹੈ ਜੋ ਗੁਨਾਹ ਤੋਂ ਬਿਨਾਂ ਹੰਕਾਰ ਕਰੀ ਬੈਠਾ ਹੈ। ਸਤਿਗੁਰੂ ਕਹਿੰਦੇ ਸਿੱਖ ਹੋਵੇ ਤੇ ਉਹਦੇ ਅੰਦਰ ਹੰਕਾਰ ਹੋਵੇ। ਸਿੱਖ ਤੇ ਨਿਮਰਤਾ ਨਾਲ ਭਰਿਆ ਹੁੰਦਾ ਹੈ, ਸਿੱਖ ਤੇ ਗੁਰਬਾਣੀ ਤੇ ਨਾਮ ਨਾਲ ਭਰਿਆ ਹੁੰਦਾ ਹੈ, ਸਿੱਖ ਤੇ ਗੁਨਾਹ ਨਾਲ ਭਰਿਆ ਹੁੰਦਾ ਹੈ। ਸਿੱਖ ਦੇ ਅੰਦਰ ਤੇ ਹੰਕਾਰ ਹੁੰਦਾ ਕੋਈ ਨਹੀਂ। ਤੇ ਜਦੋਂ ਨਾਦਰ ਸ਼ਾਹ ਇਸ ਹਿੰਦੁਸਤਾਨ ਦੀ ਧਰਤੀ ਤੇ ਸਾਧ ਸੰਗਤ ਜੀ ਆਇਆ ਨਾ, ਜਿਹੜਾ ਖਾਲਸਾ ਪੰਥ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਜਿਆ, ਜਿਹੜੀ ਦਾਤ ਗੁਰੂ ਮਹਾਰਾਜ ਨੇ ਇਹਨੂੰ ਦਿੱਤੀ ਨਾ, ਤੇ ਸਿੱਖ ਨੇ ਰੱਜ ਕੇ ਅਥਾ ਗੁਰੂ ਦੀ ਦਾਤ ਨਾਲ ਪਿਆਰ ਕੀਤਾ ਜੀ, ਬੜਾ ਪਿਆਰ ਕੀਤਾ ਸਿੱਖਾਂ ਨੇ। ਸਵਾਸਾਂ ਤੋਂ ਵਧੇਕ ਗੁਰੂ ਨੇ, ਗੁਰੂ ਦੇ ਸਿੱਖਾਂ ਨੇ ਗੁਰੂ ਦੀਆਂ ਦਿੱਤੀਆਂ ਨਿਸ਼ਾਨੀਆਂ ਨਾਲ ਪਿਆਰ ਕੀਤਾ। ਆਪਣੀ ਜਾਨ ਦੀ ਕੀਮਤ ਵੀ ਇਹਦੇ ਸਾਹਮਣੇ ਕੁਝ ਨਾ ਸਮਝੇ। ਅਸੀਂ ਰੋਜ਼ਾਨਾ ਅਰਦਾਸ ਵੀ ਮਹਾਰਾਜ ਦੇ ਚਰਨਾਂ ਵਿੱਚ ਆਪਾਂ ਕਰਦੇ ਹਾਂ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਕਿ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਨ ਦਿਓ, ਕੇਸ ਦਾਨ ਦਿਓ, ਇਹ ਦਾਤ ਮੰਗਦੇ ਹਨ। ਤੇ ਇਹ ਨਾਦਰ ਸ਼ਾਹ ਜ਼ਕਰੀਆ ਖਾਨ ਨੂੰ ਪੁੱਛਦਾ ਕਿ ਮੈਂ ਸਾਰਿਆਂ ਨੂੰ ਲੁੱਟ ਕੇ ਚੱਲਿਆ, ਪਰ ਆ ਕਿਹੜੇ ਨੇ?
ਜਿਹੜੇ ਮੈਨੂੰ ਲੁੱਟ ਕੇ ਚਲੇ ਗਏ, ਕਹਿੰਦੇ ਇਹ ਸਿੰਘ ਨੇ, ਇਹ ਗੁਰੂ ਕੇ ਸਿੱਖ ਨੇ, ਇਹਨਾਂ ਦਾ ਜੀਵਨ ਕੈਸਾ, ਕਹਿੰਦੇ ਗੁਰੂ ਦੀ ਰਜ਼ਾ ਵਿੱਚ ਹੋ ਕੇ ਤੁਰਦੇ। ਮੁਰਸ਼ਿਦ ਇਨਕਾ ਬਲੀ ਭਿਓ ਹੈ, ਇਨਕੋ ਆਬੇ ਹਯਾਤ ਦਿਓ ਹੈ। ਇਹਨਾਂ ਦਾ ਮੁਰਸ਼ਿਦ ਬੜਾ ਬਲੀ, ਆਬੇ ਹਯਾਤ ਇਹਨਾਂ ਨੂੰ ਦੇ ਦਿੱਤੀ ਹੈ, ਅੰਮ੍ਰਿਤ ਦੇ ਦਿੱਤਾ ਹੈ। ਐਸੀ ਦਿਓ ਕਲਾਮ ਬਤਾਇਆ ਹੈ, ਜਾਤੇ ਸੁਦਾ ਬਣਾ ਇਹ ਲੈ ਹੈ। ਕਹਿੰਦੇ ਐਸੀ ਕਲਾਮ ਬਾਣੀ ਦੇ ਦਿੱਤੀ, ਇਸ ਬਾਣੀ ਨੂੰ ਪੜ੍ਹ ਕੇ ਅੰਮ੍ਰਿਤ ਦਾ ਬਾਟਾ ਤਿਆਰ ਕਰ ਲੈਂਦੇ ਆ। ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਗੁਰੂ ਕੇ ਸਿੰਘ ਸੱਜ ਜਾਂਦੇ ਨੇ। ਇਹ ਅਮੋਲਕ ਦਾਤ ਮਹਾਰਾਜ ਨੇ ਦੇ ਦਿੱਤੀ। ਨਾਦਰ ਕਾਦਰ ਸੋਚ ਪੁੰਨ ਕਹਿਓ ਨਵਾਬੇ ਆਸ, ਜੈਸੇ ਹੈ ਸਿੰਘ ਵੈਸੇ ਤੁਮ ਭਾਗਤ ਹੋ ਜੈਸ। ਕਹਿੰਦੇ ਜਿਵੇਂ ਤਾਂ ਤੂੰ ਦੱਸਦਾ ਪਏ, ਜੇ ਸਿੰਘ ਏਦਾਂ ਦੇ ਤਿਆਰ ਹੋ ਜਾਂਦੇ ਨੇ ਅੰਮ੍ਰਿਤ ਛਕ ਕੇ, ਫਿਰ ਗੱਲ ਯਾਦ ਰੱਖੀ, ਮਾਰ ਤੋ ਤੁਮ ਆਪ ਹੀ ਆਪਨ ਪੈਰ ਕੁਠਾਰ, ਕੁਛ ਕੁ ਦਿਨ ਹੋਏਂਗੇ ਭੂਪਤ ਮੁਲਕ ਮਜ਼ਾਰ। ਕਹਿੰਦੇ ਫਿਰ ਸਮਾਂ ਬਹੁਤਾ ਦੂਰ ਨਹੀਂ, ਜਦੋਂ ਇਹਨਾਂ ਨੇ ਤਖਤਾਂ ਤੇ ਕਾਬਜ ਹੋ ਜਾਣਾ, ਤਖਤਾਂ ਤੇ ਬੈਠ ਜਾਣਾ। ਇਹ ਅਮਰ ਦੀ ਤਾਕਤ ਹੈ, ਇਹ ਸਤਿਗੁਰੂ ਦੀ ਅਮਰ ਦੀ ਸ਼ਕਤੀ ਹੈ। ਸਤਿਗੁਰੂ ਕਹਿੰਦੇ ਮੈਂ ਆਪਣੇ ਸਿੱਖ ਨੂੰ ਅੰਦਰੋਂ ਵੀ ਗੁਣਵਾਨ ਬਣਾਇਆ ਤੇ ਬਾਹਰੋਂ ਵੀ ਗੁਣਵਾਨ ਬਣਾਇਆ। ਜਿੱਦਾਂ ਦਾ ਬਾਹਰ ਵਾਲਾ ਰੂਪ ਉਦਾਂ ਦਾ ਅੰਦਰ ਵਾਲਾ ਰੂਪ, ਬਾਹਰੋਂ ਵੀ ਖਾਲਸਾ ਤੇ ਅੰਦਰੋਂ ਵੀ ਖਾਲਸਾ ਗੁਰੂ ਨੇ ਬਣਾ ਦਿੱਤਾ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੁ ਨਿਵਾਸ। ਗੁਰੂ ਦਾਤਾ ਜੀ ਕਿਰਪਾ ਕਰਨ, ਮਿਹਰ ਕਰਨ। ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ, ਮਿਹਰ ਸਦਕਾ ਤੇ ਆਪ ਸੰਗਤਾਂ ਦੇ ਸਹਿਯੋਗ ਸਦਕਾ ਇਹ ਦੂਸਰਾ ਮਹਾਨ ਨਗਰ ਕੀਰਤਨ ਆਰੰਭ ਹੋ ਰਿਹਾ ਹੈ ਤੇ ਤੀਸਰਾ ਦੀਵਾਨ ਸਜਿਆ। ਬੜੇ ਪਿਆਰ ਸਤਿਕਾਰ ਨਾਲ ਗੁਰੂ ਚਰਨਾਂ ਵਿੱਚ ਬੈਠ ਗੁਰਬਾਣੀ ਕੀਰਤਨ ਨਾਲ, ਕਥਾ ਵਿਚਾਰ ਨਾਲ ਆਪ ਸੰਗਤਾਂ ਜੁੜੀਆਂ ਹੋ। ਸਤਿਗੁਰੂ ਸਭਨਾਂ ਤੇ ਮਿਹਰ ਭਰਿਆ ਹੱਥ ਰੱਖਣ। ਸਾਨੂੰ ਖਾਲਸਾਈ ਜਿਹੜੇ ਗੁਣ ਹਨ ਉਹ ਸਤਿਗੁਰੂ ਸਾਨੂੰ ਬਖਸ਼ਿਸ਼ ਕਰਨ, ਤਾਂ ਕਿ ਲੋਕ ਪ੍ਰਲੋਕ ਸਾਡਾ ਸੁਹਿਲਾ ਬਣ ਸਕੇ। ਇੰਨੀਆਂ ਬੇਨਤੀਆਂ ਦਾਸਰੇ ਦੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣ ਜੋਗ ਬਖਸ਼ ਲੈਣਾ ਜੀ। ਬੁਲਾਓ ਗੁਰ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਸੁਭਾਜਮਾਨ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਅੰਦਰ ਵਿਰਾਜਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਕਿਰਪਾ ਹੋਈ ਹੈ ਆਪ ਸਮੂਹ ਸੰਗਤਾਂ ਤੇ, ਜਿਨ੍ਹਾਂ ਨੇ ਸਮੇਂ ਸਿਰ ਗੁਰੂ ਘਰ ਪਹੁੰਚ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸ ਕੀਤੇ ਹਨ, ਗੁਰੂ ਕੀ ਬਾਣੀ ਸਰਵਣ ਕੀਤੀ ਹੈ, ਉਪਰੰਤ ਕੀਰਤਨ ਅਤੇ ਕਥਾ ਦੇ ਨਾਲ ਜੁੜੇ ਹੋ। ਸਤਿਗੁਰੂ ਆਪ ਸਭ ਦਾ ਕਦਮ ਕਦਮ ਚੱਲਿਆ ਲੇਖੇ ਵਿੱਚ ਲਾਉਣ, ਪਰਿਵਾਰਾਂ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣ। ਇਹ ਜੋ ਮਹਾਨ ਸਮਾਗਮ ਹੋਣ ਜਾ ਰਹੇ ਹਨ, ਜੋ ਕਿ ਦੂਸਰਾ ਮਹਾਨ ਨਗਰ ਕੀਰਤਨ ਨਾਰਥਰਨ ਨੋਇਡਾ ਸਿੱਖ ਸੁਸਾਇਟੀ ਰੀਨੋ ਗੁਰੂ ਘਰ ਵਿਖੇ ਹੋਣ ਜਾ ਰਿਹਾ ਹੈ, ਆਪ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ। ਇਹ ਪਿਛਲੇ ਸਾਲ ਆਰੰਭਤਾ ਹੋਈ ਸੀ ਔਰ ਇਸ ਵਾਰ ਇਹ ਦੂਸਰਾ ਮਹਾਨ ਨਗਰ ਕੀਰਤਨ ਹੈ, ਜਿਸ ਦੀਆਂ ਵਿੱਚ ਸੇਵਾਵਾਂ ਸਤਿਕਾਰਯੋਗ ਪਰਿਵਾਰ ਮਾਤਾ ਕੁਲਦੀਪ ਕੌਰ ਜੀ ਭੋਗਲ, ਪਰਮਜੀਤ ਸਿੰਘ ਜੀ ਭੋਗਲ, ਕਿਰਨਦੀਪ ਕੌਰ ਜੀ ਭੋਗਲ, ਸਰਦਾਰ ਭੁਪਿੰਦਰ ਸਿੰਘ ਜੀ ਭੋਗਲ, ਭੈਣ ਜੀ ਕਿਰਨਜੀਤ ਕੌਰ ਅਤੇ ਸਰਦਾਰ ਚੰਚਲ ਸਿੰਘ ਕਾਂਕ, ਮਾਤਾ ਹਰਭਜਨ ਕੌਰ ਜੀ, ਸਮੂਹ ਪਰਿਵਾਰਾਂ ਵੱਲੋਂ ਇਹ ਸੇਵਾਵਾਂ ਹੋਈਆਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਹੈ, ਕਿਰਪਾ ਕਰਨ, ਸਭਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਵੱਧ ਚੜ ਕੇ ਗੁਰੂ ਘਰ ਦੀਆਂ ਸੇਵਾਵਾਂ ਕਰਨ ਦਾ ਜੋ ਹੈ ਸੁਭਾਗ ਪ੍ਰਾਪਤ ਹੋਏ। ਜਿੱਥੇ ਵੀ ਨਾਨਕ ਨਾਮ ਲੇਵਾ ਸੰਗਤਾਂ ਵਸ ਰਹੀਆਂ ਹਨ ਔਰ ਮੀਡੀਆ ਰਾਹੀਂ ਸੁਣ ਰਹੀਆਂ ਹਨ, ਸਮੂਹ ਸੰਗਤਾਂ ਨੂੰ ਖਾਲਸਾ ਦੇ 326ਵੇਂ ਸਿਰਜਣਾ ਦਿਵਸ ਦੀ ਬਹੁਤ ਬਹੁਤ ਵਧਾਈ ਹੋਵੇ। ਸਤਿਗੁਰੂ ਸਭਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਬੇਨਤੀ ਹੈ ਕਿ ਬਾਹਰ ਸੰਗਤਾਂ ਕਾਫੀ ਹਨ
ਔਰ ਜਦੋਂ ਆਪਾਂ ਗੁਰੂ ਸਾਹਿਬ ਦੀ ਸਵਾਰੀ ਲੈ ਕੇ ਜਾਣੀ ਹੈ ਬਾਹਰ, ਕਿ ਇਹ ਨਾ ਹੋਏ ਕਿ ਆਪਾਂ ਚਾਹ ਪੀਂਦੇ ਪਾਣੀ ਉੱਥੇ ਪੀਂਦੇ ਹੋਈਏ, ਖੜੇ ਹੋਈਏ। ਜੋ ਸਾਡੇ ਫਰਜ਼ ਨੇ, ਜਿਸ ਕਰਕੇ ਅਸੀਂ ਇੱਥੇ ਪਹੁੰਚੇ ਹਾਂ, ਉਹ ਇਹ ਹੈ ਕਿ ਅਸੀਂ ਅੰਦਰ ਆਈਏ, ਅੰਦਰ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰੀ ਭਰੀਏ, ਤਾਂ ਕਿ ਜਦੋਂ ਆਪਾਂ ਨਗਰ ਕੀਰਤਨ ਵਾਸਤੇ ਜਾਣਾ ਹੈ, ਉਸ ਸਮੇਂ ਆਪਾਂ ਗੁਰੂ ਸਾਹਿਬ ਦੇ ਨਾਲ ਨਾਲ ਆਪਾਂ ਪਿੱਛੇ ਪਿੱਛੇ ਚੱਲੀਏ ਔਰ ਆਪਣੇ ਜੀਵਨ ਨੂੰ ਸਫਲ ਕਰੀਏ। ਕਿਉਂਕਿ ਜਿਹੜਾ ਚਾਹ ਪਾਣੀ ਹੈ ਉਹ ਵੀ ਚੱਲੀ ਜਾਣਾ ਹੈ ਔਰ ਦੂਸਰੇ ਕੰਮ ਵੀ ਚੱਲੇ ਹਨ, ਔਰ ਜਿਹੜਾ ਜ਼ਰੂਰੀ ਕੰਮ ਹੈ ਸਾਡਾ, ਅਸੀਂ ਉਹਨੂੰ ਇੱਥੇ ਅੰਦਰ ਪਹੁੰਚਣਾ ਬਹੁਤ ਜ਼ਰੂਰੀ ਹੈ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿੰਨੀਆਂ ਵੀ ਸੰਗਤਾਂ ਬਾਹਰ ਆਵਾਜ਼ ਜਾ ਰਹੀ ਹੈ, ਸੁਣ ਰਹੀਆਂ, ਉਹਨਾਂ ਨੂੰ ਬੇਨਤੀ ਹੈ ਕਿ ਜ਼ਰੂਰ ਪਰ ਜ਼ਰੂਰ ਛੇਤੀ ਤੋਂ ਛੇਤੀ ਆਪ ਅੰਦਰ ਪਹੁੰਚੋ। ਇਹ ਬੇਨਤੀ ਕਬੂਲ ਕਰਨੀ ਜੀ। On behalf of the Great Reno Sikh Temple, I would like to warmly welcome to our respected community members our second annual Nagar Kirtan in celebration of Khalsa Divas. We are honored to have you with us for the special auction. So here today should be the police chief, Catherine Nance, should be here, but I think she have a like emergency. She's not coming today. But behalf of her, our Jason Stalkop, he's here. Welcome, and I will say he can come to the stage and say a few words. And I welcome to the Ruben De Silva, who's a member of Nevada Assembly, and he can say a few words too, and then after that we can continue. And I think I forgot our president. He can say a few words, then I will call Jason Stalkop. He can say a few words, and then Ruben De Silva, he can say a few words. So thank you everyone, and Vaheguru Ji Ka Khalsa, Vaheguru Ji Ki Fateh. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਜੀ ਮੈਂ ਬੇਨਤੀ ਕਰਦਾ ਹਾਂ, ਜਿਹੜੀਆਂ ਵੀ ਸੰਗਤਾਂ ਜੇ ਸੁਣਦੀਆਂ ਹਨ ਬਾਹਰ ਸਪੀਕਰ ਤੇ, ਪਲੀਜ਼ ਸਾਡੇ ਕੋਲ ਡਿਸਟਿੰਗੁਇਸ਼ ਗੈਸਟ ਆਏ ਹੋਏ ਹਨ, ਸੋ ਪਲੀਜ਼ ਕਮ ਇਨਸਾਈਡ। ਸਾਰੇ ਅੰਦਰ ਆ ਜਾਓ। ਚਾਹ ਪਾਣੀ ਜਿਨ੍ਹਾਂ ਨੇ ਪੀ ਲਿਆ ਜਾਂ ਜਿਹੜੇ ਪੀ ਰਹੇ ਨੇ, ਪਲੀਜ਼। ਸੋ ਲੈਟਸ ਵੇਟ ਫॉर ਲਾਈਕ ਕਪਲ ਮਿੰਟਸ, ਪਲੀਜ਼ ਕਮ ਇਨਸਾਈਡ। ਜੇ ਮੈਂ ਜਿਹੜੇ ਮੇਰਾ ਆਵਾਜ਼ ਸੁਣ ਰਿਹਾ, ਪਲੀਜ਼ ਜੀ ਸਭ ਨੂੰ ਬੇਨਤੀ ਹੈ ਕਿ ਸਾਰੇ ਜ਼ਰੂਰ ਅੰਦਰ ਆ ਕੇ ਬੈਠੋ ਜੀ। ਹੁਣ ਅਸੀਂ ਇਸ ਤੋਂ ਬਾਅਦ ਮਹਾਰਾਜ ਦੇ ਸਰੂਪ ਨੂੰ ਲੈ ਕੇ ਜਾਣਾ ਹੈ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ, ਤੇ ਮਹਾਰਾਜ ਦੇ ਸਰੂਪ ਦੇ ਵਾਸਤੇ ਅਸੀਂ ਚਾਹੁੰਦੇ ਹਾਂ ਵੀ ਸਾਰੀ ਸੰਗਤ ਅੰਦਰ ਹੋਵੇ। ਅਸੀਂ ਮਹਾਰਾਜ ਦੇ ਸਤਿਕਾਰ ਵਜੋਂ ਇਹ ਜ਼ਰੂਰ ਚਾਹੁੰਦੇ ਹਾਂ ਜੀ। ਪਲੀਜ਼ ਕਮ ਇਨਸਾਈਡ। ਇਸ ਦੇ ਨਾਲ ਹੀ ਜੀ ਖਾਲਸਾ ਸਿਰਜਣਾ ਦੇ ਦਿਵਸ ਤੇ 326ਵਾਂ ਖਾਲਸਾ ਸਿਰਜਣਾ ਦਿਵਸ ਅਸੀਂ ਮਨਾ ਰਹੇ ਹਾਂ ਜੀ। ਸਾਰੀ ਹੀ ਸਾਧ ਸੰਗਤ ਰੀਨੋ ਦੀ, ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਪੂਰੇ ਸੰਸਾਰ 'ਚ ਬੈਠੀਆਂ ਹਨ, ਸਭ ਨੂੰ ਬਹੁਤ ਬਹੁਤ ਵਧਾਈਆਂ ਹਨ ਜੀ ਇਸ ਚੀਜ਼ ਦੀਆਂ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਆਪਣੀਆਂ ਬੀਬੀਆਂ ਭੈਣਾਂ ਅਤੇ ਉਹ ਵੀਰਾਂ ਬੀਬੀਆਂ ਭੈਣਾਂ ਨੇ ਬਹੁਤ ਹੀ ਮਿਹਨਤ ਨਾਲ ਪਿਛਲੇ ਪੂਰੇ ਵੀਕ ਤੋਂ ਇਹ ਸਾਰੀ ਸਾਡੀ ਸਜਾਵਟ ਅੰਦਰ ਬਾਹਰ, ਜਿਹੜੇ ਬੱਸ ਜਿਹਦੇ ਮਹਾਰਾਜ ਨੇ ਸਵਾਰੀ ਜਾਣੀ ਹੈ, ਉਹਦੇ ਵਿੱਚ ਉਹਨਾਂ ਨੇ ਬਹੁਤ ਮਿਹਨਤ ਨਾਲ ਜੀ ਡੈਕੋਰੇਸ਼ਨ ਕੀਤੀ ਹੈ। ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕੰਮ ਉਹਨਾਂ ਨੇ ਕੀਤਾ ਹੈ। ਅਤੇ ਬਹੁਤ ਹੀ ਸਾਡੇ ਸਤਿਕਾਰਯੋਗ ਵੀਰ ਜਿਹੜੇ ਬਾਹਰ ਸਟਾਲਾਂ ਦੀ ਸੇਵਾ ਕਰਦੇ ਹਨ, ਦੂਰੋਂ ਨੇੜੇ ਆਏ ਹਨ। ਕੋਈ ਕੈਲੀਫੋਰਨੀਆ ਤੋਂ ਆਇਆ ਹੈ, ਕੁਝ ਲੋਕਲ ਹਨ, ਸ਼ਿਕਾਗੋ ਪੀਜ਼ਾ ਵਾਲੇ, ਸਾਡੇ ਰਾਇਲ ਇੰਡੀਆ ਵਾਲੇ, ਸਾਡੇ ਬਿਸ਼ਨ ਭਾਜੀ, ਜਿਹੜੇ ਕਿ ਹਰ ਸਾਲ ਹੀ ਬਹੁਤ ਸੇਵਾਵਾਂ ਕਰਦੇ ਹਨ। ਇਸ ਦੇ ਨਾਲ ਹੀ ਜੀ ਮੈਂ ਇਸ ਮੌਕੇ ਤੇ ਜਸ ਪੰਜਾਬੀ ਅਤੇ ਰੇਡੀਓ USA ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਜਿਹੜਾ ਕਿ ਸਾਡਾ ਇਹ ਮੈਸੇਜ ਸਾਰੇ ਪਾਸੇ, ਇਹ ਸਾਰੇ ਵਰਲਡ 'ਚ, ਸਾਰੇ USA 'ਚ ਸਾਡਾ ਪਹੁੰਚਾਉਂਦੇ ਹਨ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ। And on this occasion, I would like to thank Reno PD. For some reason, the Chief of Police, Ms. Catherine Nance, couldn't make it.
As we all know, the city is growing and we have sometimes problems, which there's some emergency. She was supposed to be here, but she couldn't make it. But we have Lieutenant Jason Stallcap on her behalf. And there's another lady, I don't have her name, I'm sorry about that. And then we have our assemblyman, Ruben De Silva, and also the gift chief gave us was the horses, which will accompany us during this parade. And in charge of that horse is Tom Yerdabel and their team. And we are very thankful to them. We are thankful to the chief. And we appreciate the gestures that she gave us, those horses, to accompany the parade. ਬਾਕੀ ਜਿੰਨੇ ਸਾਡੇ ਸਾਰੇ ਵੋਲੰਟੀਅਰਸ ਨੇ ਔਰ ਜਿੰਨੇ ਵੀ ਸਾਡੇ ਵੀਰਾਂ ਨੂੰ ਸਾਨੂੰ ਇੱਥੇ ਇਹਦੇ ਵਿੱਚ ਸਾਡਾ ਸਹਿਯੋਗ ਦਿੱਤਾ ਹੈ, ਡੋਨੇਸ਼ਨਾਂ ਦਿੱਤੀਆਂ, ਮਾਇਆ ਪੱਖੋਂ, ਧਨ ਪੱਖੋਂ ਸਭ ਦਾ ਹੀ ਬਹੁਤ ਬਹੁਤ ਧੰਨਵਾਦ ਹੈ ਜੀ। ਨਾਲ ਹੀ ਮੈਂ ਜ਼ਰੂਰ ਕਹਿਣਾ ਚਾਹਾਂਗਾ ਜੀ, ਅਸੀਂ ਗੁਰੂ ਸਾਹਿਬ ਦੇ ਭੈ ਦੇ ਵਿੱਚ ਇਹ ਨਗਰ ਕੀਰਤਨ ਕੱਢਣਾ ਹੈ। ਰਿਸਪੈਕਟ ਔਰ ਭੈ, ਅਸੀਂ ਇਹ ਨਾ ਭੁੱਲੀਏ ਕਿ ਗੁਰੂ ਸਾਹਿਬ ਸਿਰਮੌਰ ਹਨ ਔਰ ਅਸੀਂ ਡਿਸਪਲਿਨ ਦੇ ਵਿੱਚ ਚੱਲਣਾ ਹੈ। ਅਸੀਂ ਕੋਈ ਵੀ ਕਿਸੇ ਤਰੀਕੇ ਦੀ ਅਸੀਂ ਇਹੋ ਜਿਹਾ ਐਗਜ਼ਾਮਪਲ ਪੇਸ਼ ਕਰਨਾ ਹੈ ਕਿ ਦੇਖੋ ਜੀ ਇਹ ਇੰਡੀਅਨ ਸਿੱਖ ਕਮਿਊਨਿਟੀ ਹੈ ਕਿਸ ਤਰ੍ਹਾਂ ਪੀਸ ਮਾਰਚ ਕਰ ਰਹੀ ਹੈ। ਸੋ ਵੀ ਵਾਂਟ ਟੂ ਬੀ ਐਗਜ਼ੈਂਪਲਰੀ, ਵੀ ਵਾਂਟ ਟੂ ਲੁੱਕ ਬਿਊਟੀਫੁਲ, we want to be exemplary, we want to be in discipline. So next year, city calls us and says, hey guys, are you going to do this? Instead of we going to them. So please, ਸਾਰਿਆਂ ਨੂੰ ਬੇਨਤੀ ਹੈ, ਹਰੇਕ ਬੰਦੇ ਨੇ ਆਪਣੇ ਡਿਸਪਲਿਨ ਵਿੱਚ ਰਹਿ ਕੇ ਗੁਰੂ ਮਹਾਰਾਜ ਦੀ ਭੈ ਭਾਵਨੀ ਦੇ ਵਿੱਚ ਅਤੇ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਇਹ ਨਗਰ ਕੀਰਤਨ ਕੱਢਣਾ ਹੈ ਜੀ। ਬਾਕੀ ਹੋਈਆਂ ਭੁੱਲਾਂ ਮਾਫ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਾਡੇ ਮੁੱਖ ਸੇਵਾਦਾਰ ਵੀਰ ਜਸਵਿੰਦਰ ਸਿੰਘ ਜੀ ਭਾਟੀਆ, ਜਿਨ੍ਹਾਂ ਨੇ ਆਪ ਜੀ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਹਨ। ਜੋ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਬਾਹਰ ਜੋ ਜਿੰਨੀਆਂ ਵੀ ਸੰਗਤਾਂ ਹਨ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ, ਦੱਸਦੀ ਵੀ ਕਿ ਜ਼ਰੂਰ ਪਰ ਜ਼ਰੂਰ ਅੰਦਰ ਆਓ, ਅੰਦਰ ਆ ਕੇ ਬੈਠੀਏ ਤਾਂ ਕਿ ਉਸ ਤੋਂ ਉਪਰੰਤ ਆਪਾਂ ਜੋ ਹੈ ਆਨੰਦ ਸਾਹਿਬ ਜੀ ਦੇ ਪਾਠ ਹੋਣੇ ਹਨ, ਅਰਦਾਸ ਹੋਣੀ ਹੈ, ਉਸ ਤੋਂ ਬਾਅਦ ਮਹਾਰਾਜ ਦੀ ਸਵਾਰੀ ਆਪਾਂ ਬਾਹਰ ਲੈ ਕੇ ਜਾਣੀ ਹੈ, ਕਿਉਂਕਿ ਇਹ ਚੰਗਾ ਨਹੀਂ ਲੱਗਦਾ ਜਦੋਂ ਇੰਨੀਆਂ ਸੰਗਤਾਂ ਆਈਆਂ ਹੋਣ ਤੇ ਅੰਦਰ ਖਾਲੀ ਹੋਏ। ਇਹ ਬੇਨਤੀ ਜ਼ਰੂਰ ਕਬੂਲ ਕਰਨੀ ਜੀ। ਨਾਓ ਆਈ ਲਾਈਕ ਟੂ ਕਾਲ Ruben De Silva. He can come on the stage please and say a few words. Thank you very much. Thank you to the president and to the board members and to the community here at the Sikh Gurdwara Temple, the Reno's heart and soul for the Sikh community. I just want to again thank you for inviting me here today. My name is Assembly Member Ruben De Silva. I am the first ever Indian American elected to any political office in the state's history since the 1860s. I was the first one, and I'm very proud to be your voice and your servant. You know, as we look to make our community more visible, make our community more vibrant, more dynamic here in the state of Nevada. Again, thank you for having me here today. My family is originally from Goa. I came to the United States when I was a small child. I was 2 years old. We moved to New York City, to Flushing, Queens. And then when I was 6 years old, we moved to Las Vegas. And I grew up in Las Vegas and have now been there for 36 years. It's crazy. It shows how old I'm getting. But I also wanted to talk to you about an important piece of legislation that I'm pushing. It's making its way through the legislative session currently. It is a day now that it's a bill that is going to make 4 holidays, 4 celebrations that are rooted in the Indian subcontinent, official days of recognition and observance in the state of Nevada. One of them being Vaisakhi for the Sikh community. The other 3 being Diwali, Eid al-Fitr, and then Vesak for the Buddhists. So the bill is advancing. You know, we're very happy to say many of the community members, including the president, was at the hearing in the Senate a couple of weeks ago, April 30th. So now we're just waiting for a Senate floor vote, and then we have to talk to the governor, and hopefully we can get Governor Lombardo's signature on the bill, and then we will finally have our holidays
officially recognized by the state of Nevada. I'm very happy and very proud of the work that we're doing. And we're going to need all of your help and support in making sure that this bill takes place. Again, my name is Ruben De Silva. Thank you again for having me here today. And I'm looking forward to building a strong relationship and making sure that our communities, our cultures are present and vibrant in this state. Thank you, everybody. Thank you. Please Thank come you. be honored. Thank you very much, Mr. Ruben De Silva, for your words. And now I'd like to call Naomi Juros, our deputy, mayors in city, so she can say a few words. Hello to all of you. Good morning. It's a real privilege to be here at this very special day. My name is Councilmember Naomi Dewar. I've been on the Reno City Council for 11 years. I am terming out in one more year, but it's an incredible privilege to be here celebrating this incredibly special day. I was here last year and I was so blown away. I met so many amazing people and saw the traditions. I got special clothing that I wore. We got a temple and we took that home and shared that with pride with our mayor, who wishes she could be here. And it's a real privilege to be here on her behalf as well. The entire Reno community, we are so happy to have such a diversity of cultures here in Reno. We celebrate those. We work with our international organizations as well. And what it does really is bring a dimension and a specialness to the city of Reno that you don't see other places. It means that we treasure our people, what they bring in terms of their culture, their practice, and the things that are so very special to them with their food and their celebrations. So I'm very grateful to your leadership, the board, the president. Thank you so much for inviting me to be here today, to even think about us and to include us in this special event. I am incredibly grateful. Thank you so much for inviting me and embracing me. Thank you. Thank you. Thank you very much, Naomi Dewar, for your kind words. And now I'd like to call Jason Stalkop so he can say a few words, and then ਉਸ ਤੋਂ ਪਹਿਲਾਂ ਮੈਂ ਬੇਨਤੀ ਜ਼ਰੂਰ ਕਰਦਾ ਕਿ ਜਿੰਨੀਆਂ ਵੀ ਸੰਗਤਾਂ ਬਾਹਰ ਨੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜ਼ਰੂਰ ਅੰਦਰ ਪਹੁੰਚੋ। ਕਿਤੇ ਇਹ ਨਾ ਹੋਏ ਕਿ ਆਪਾਂ ਚਾਹ ਪਕੌੜੇ ਇੱਥੇ ਖਾਂਦੇ ਰਹੀਏ ਤੇ ਜਿਹੜਾ ਕੰਮ ਆਪਾਂ ਕਰਨਾ ਹੈ ਉਹ ਹੋਏ ਨਾ। ਇਸ ਕਰਕੇ ਬੇਨਤੀ ਹੈ ਸੰਗਤਾਂ ਦੇ ਚਰਨਾਂ ਵਿੱਚ ਕਿ ਤੁਸੀਂ ਜ਼ਰੂਰ ਤੋਂ ਜ਼ਰੂਰ ਅੰਦਰ ਪਹੁੰਚੋ, ਗੁਰੂ ਸਾਹਿਬ ਦੇ ਸਨਮੁਖ ਹਾਜ਼ਰੀ ਭਰੋ ਜਿਸ ਕੰਮ ਵਾਸਤੇ ਆਪਾਂ ਆਏ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। So I thought about what I was going to say up here. My name is Jason Stalkop. I'm a lieutenant with the Reno Police Department. I've been there 25 years. And to me, the Khalsa Dewas is it's very traditional for you. And to me, I wish it would spread across the nation. It is a event that I believe everybody should learn, because we have lost traditions and you guys have not. You guys have kept your traditions, and that is important to your community as well as it should be important to all communities around. I wish that a piece of America could take what your guys' culture is and take this in the hand and learn from it, because there'd be so much less in the world and problems we had if people understood what you guys show and how this day is huge for you guys.
I'm just an honor to be here. Chief is sorry she can't make it. Like they said, the city's getting bigger and bigger, and she's been pulled from every location. So I am honored to be here. My motors are honored to be here. The horse-mounted guys are excited about being here. The invitation from everybody is just huge, and we can't thank you enough to allow us to be able to participate in your guys' day. Thank you. ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। Thank you very much, Mr. Jason, for your word. ਹੁਣ ਬੇਨਤੀ ਹੈ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਬੇਨਤੀ ਕਰ ਰਿਹਾ ਕਿ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਜਿੰਨੀਆਂ ਵੀ ਸੰਗਤਾਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਜ਼ਰੂਰ ਪਰ ਜ਼ਰੂਰ ਅੰਦਰ ਗੁਰੂ ਸਾਹਿਬ ਦੇ ਸਨਮੁਖ ਆ ਕੇ ਹਾਜ਼ਰੀ ਭਰੋ, ਤਾਂ ਕਿ ਆਪਾਂ ਜੋ ਨਗਰ ਕੀਰਤਨ ਹੈ ਉਸ ਦੀ ਤਿਆਰੀ ਆਪਾਂ ਥੋੜ੍ਹਾ ਜਿਹਾ ਲੇਟ ਹਾਂ ਪਰ ਜ਼ਿਆਦਾ ਨਹੀਂ, ਪਰ ਆਪਾਂ ਇਸ ਨੂੰ ਅੱਗੇ ਲੈ ਕੇ ਚੱਲੀਏ, ਕਿਉਂਕਿ ਸਮਾਂ ਜੋ ਹੈ ਸਾਡੇ ਕੋਲ 2 ਵਜੇ ਤੱਕ ਦਾ ਹੈ ਜੋ ਪੁਲਿਸ ਡਿਪਾਰਟਮੈਂਟ ਵੱਲੋਂ ਸਿਟੀ ਵੱਲੋਂ ਮਿਲਿਆ ਹੋਇਆ ਹੈ। ਇਸ ਕਰਕੇ ਉਸ ਦੇ ਵਿੱਚ ਹੀ ਆਪਾਂ ਰਹਿਣਾ ਹੈ। ਔਰ ਦੂਸਰੀ ਜੋ ਬੇਨਤੀ ਹੈ, ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸਭ ਸੰਗਤਾਂ ਨੇ ਜੋ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਆਪਾਂ ਜਾਣਾ ਹੈ, ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਆਉਣਾ ਹੈ, ਕਿਉਂਕਿ ਇਹ ਸੁਭਾਗਾ ਦਿਨ ਹੈ, ਰੋਜ਼ ਨਹੀਂ ਆਉਂਦਾ। ਔਰ ਜਿੰਨੀਆਂ ਵੀ ਸੰਗਤਾਂ ਨੇ ਰੀਨੋ ਦੀਆਂ ਔਰ ਬਾਹਰੋਂ ਕੈਲੀਫੋਰਨੀਆ ਹੋਰ ਸਟੇਟਾਂ ਤੋਂ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ ਨੇ, ਸਭ ਨੂੰ ਜੀ ਆਇਆਂ, ਸਭ ਦਾ ਬਹੁਤ ਬਹੁਤ ਧੰਨਵਾਦ ਹੈ, ਕਿਉਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਹੈ ਉਹ ਸੰਗਤਾਂ ਤੋਂ ਬਗੈਰ ਕੁਛ ਨਹੀਂ ਹੈ। ਇਸ ਕਰਕੇ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ, ਆਪ ਸੰਗਤਾਂ ਨੇ ਮਾਇਆ ਦਿੱਤੀ, ਆਪ ਸੰਗਤਾਂ ਨੇ ਸਾਰਾ ਕੁਛ ਜੋ ਹੈ ਸੰਗਤਾਂ ਦੇ ਸਹਿਯੋਗ ਨਾਲ ਹੋ ਰਿਹਾ ਹੈ। ਜਿੰਨੀਆਂ ਵੀ ਬੀਬੀਆਂ ਭੈਣਾਂ ਮਾਤਾਵਾਂ ਨੇ, ਦੇਖੋ ਬਹੁਤ ਵਧੀਆ ਡੈਕੋਰੇਸ਼ਨ ਹੋਈ ਹੈ। ਜਿੰਨੀਆਂ ਵੀ ਬੀਬੀਆਂ ਭੈਣਾਂ ਨੇ ਸੇਵਾਵਾਂ ਕੀਤੀਆਂ, ਅਗਰ ਮੈਂ ਇਕੱਲੇ ਦਾ ਨਾਂ ਲੈਣ ਲੱਗਾਂਗਾ ਤਾਂ ਬਹੁਤ ਲੰਮੇ ਨਾਂ ਹਨ, ਪਰ ਸਤਿਗੁਰੂ ਨਾਮ ਆਪ ਜਾਣਦੇ ਹਨ। ਇਸ ਕਰਕੇ ਸਭ ਦਾ ਬਹੁਤ ਬਹੁਤ ਧੰਨਵਾਦ ਹੈ। ਜਿੰਨੇ ਵੀ ਵੀਰ ਸਟਾਲਾਂ ਉੱਤੇ ਸੇਵਾ ਕਰ ਰਹੇ ਨੇ, ਆਪਣਾ ਉਹਨਾਂ ਦੇ ਲੰਗਰਾਂ ਦੀ ਤਿਆਰੀ ਕਰ ਰਹੇ ਨੇ ਸੰਗਤਾਂ ਵਾਸਤੇ, ਉਹਨਾਂ ਨੂੰ ਵੀ ਸਭ ਨੂੰ ਬਹੁਤ ਬਹੁਤ ਜੀ ਆਇਆਂ ਔਰ ਸਭ ਦਾ ਬਹੁਤ ਧੰਨਵਾਦ। ਸਾਂਝੇ ਪ੍ਰੋਗਰਾਮ ਦੇ ਵਿੱਚ ਆਪਾਂ ਇਸ ਤਰ੍ਹਾਂ ਮਿਲ ਜੁਲ ਕੇ ਇੱਕ ਦੂਜੇ ਦੇ ਨਾਲ, ਇੱਕ ਦੂਜੇ ਦਾ ਹੱਥ ਵਟਾ ਕੇ ਜੋ ਸੇਵਾਵਾਂ ਕਰਦੇ ਹਾਂ, ਇਹ ਸਤਿਗੁਰੂ ਸੱਚੇ ਪਾਤਸ਼ਾਹ ਸਭ ਦੀਆਂ ਸੇਵਾ ਪ੍ਰਵਾਨ ਕਰਨ। ਹੁਣ ਭਾਈ ਸਾਹਿਬ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਨੰਦ ਸਾਹਿਬ ਜੀ ਦੇ ਪਾਠ ਆਰੰਭ ਕਰਨਗੇ, ਔਰ ਮੈਂ ਬੇਨਤੀ ਕਰਾਂਗਾ ਕਿ ਪੰਜ ਮੈਂਬਰ ਸਾਹਿਬਾਨ, 5 ਪਿਆਰੇ ਨੇ, ਉਹ ਵੀ ਜਲਦੀ ਤੋਂ ਜਲਦੀ ਆ ਕੇ ਗੁਰੂ ਸਾਹਿਬ ਦੇ ਸਨਮੁਖ ਹਾਜ਼ਰੀ ਭਰਨ, ਜੋ ਕਿ ਸਤਿਕਾਰਯੋਗ 5 ਪਿਆਰਿਆਂ ਦੀ ਅਗਵਾਈ ਦੇ ਹੇਠ ਪ੍ਰਤੱਖ ਗੁਰੂ ਹਾਜ਼ਰਾ ਹਜ਼ੂਰ ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 10 ਗੁਰੂਆਂ ਦੀ ਜੋਤ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਪਾਂ ਜੋ ਨਗਰ ਕੀਰਤਨ ਹੈ ਉਹ ਲੈ ਕੇ ਜਾਣਾ ਹੈ। ਇਸ ਕਰਕੇ ਇਹ ਬੇਨਤੀ ਹੈ। ਔਰ ਅੱਜ ਜੋ ਆਪ ਇਹ ਸਮਾਗਮ ਦੇਖ ਰਹੇ ਹੋ, ਸਾਡੇ ਬਜ਼ੁਰਗਾਂ ਦੀ ਦੇਣ ਹੈ। ਅੱਜ ਠਾਡੀ ਸਾਹਿਬ ਨੂੰ, ਉਹਨਾਂ ਨੂੰ ਵੀ ਚੇਤੇ ਕੀਤਾ ਜਾਂਦਾ ਹੈ, ਔਰ ਸਾਡੇ ਜਿਹੜੇ ਫਾਊਂਡਰਸ ਔਰ ਜਿੰਨੇ ਵੀ ਪਰਿਵਾਰ ਨੇ ਉਹਨਾਂ ਦੀ ਦੇਣ ਹੈ। ਧਾਮੀ ਸਾਹਿਬ ਨੂੰ, ਸਰ ਮਲਕੀਤ ਸਿੰਘ ਜੀ ਧਾਮੀ, ਉਹਨਾਂ ਦੀ ਵੀ ਦੇਣ, ਔਰ ਜਿੰਨੇ ਵੀ ਸਾਡੇ ਬਜ਼ੁਰਗ ਨੇ। ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਮ ਕਰ ਰਹੀ ਹੈ, ਪਰ ਇਹ ਫਾਊਂਡਰਾਂ ਦੀ ਜੋ ਦੇਣ ਹੈ ਔਰ ਨਾਲੋਂ ਨਾਲ ਸੰਗਤ ਦਾ ਸਹਿਯੋਗ ਹੈ, ਉਹਦੇ ਸਹਿਯੋਗ ਦੇ ਨਾਲ ਇਹ ਸਾਰੇ ਪ੍ਰੋਗਰਾਮ ਹੋ ਰਹੇ ਹਨ। ਕਿਉਂਕਿ ਜੋ ਬਜ਼ੁਰਗ ਹਨ ਉਹ ਕੰਮ ਕਰਕੇ ਜਾਂਦੇ ਹਨ, ਮਗਰੋਂ ਬੱਚੇ ਉਸ ਨੂੰ ਸੰਭਾਲਦੇ ਹਨ। ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਅਸੀਂ ਇਹ ਕੰਮ ਕਰ ਰਹੇ ਹਾਂ ਵਧੀਆ ਤਰੀਕੇ ਨਾਲ, ਆਉਣ ਵਾਲੇ ਸਮੇਂ ਦੇ ਵਿੱਚ ਵੀ ਵਧੀਆ ਤਰੀਕੇ ਦੇ ਨਾਲ ਕੰਮ ਹੋਣਗੇ, ਔਰ ਹੁਣ ਵੀ ਜੋ ਕੰਮ ਹੋ ਰਹੇ ਹਨ ਉਸ ਨੂੰ ਵਧੀਆ ਤਰੀਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ। ਫਿਰ ਵੀ ਬਹੁਤ ਤਰੁੱਟੀਆਂ ਰਹਿ ਜਾਂਦੀਆਂ, ਕਿਉਂਕਿ ਅਸੀਂ
ਬਿਲਕੁਲ 100% ਨਹੀਂ ਹੈਗੇ। ਇਸ ਕਰਕੇ ਜੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤਰੁੱਟੀ ਰਹਿ ਗਈ ਹੋਏ, ਅਸੀਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਸਾਨੂੰ ਮਾਫ ਕੀਤਾ ਜਾਏ, ਕਿਉਂਕਿ ਕਈ ਵਾਰ ਹੋ ਜਾਂਦਾ, ਛੋਟੀਆਂ ਮੋਟੀਆਂ ਗਲਤੀਆਂ ਹੋ ਜਾਂਦੀਆਂ ਹਨ ਤੇ ਉਹ ਗਲਤੀਆਂ ਨੂੰ ਸਾਨੂੰ ਮਾਫ ਕੀਤਾ ਜਾਏ। ਹੁਣ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਨੂੰ ਕਿ ਉਹ ਆਨੰਦ ਸਾਹਿਬ ਜੀ ਦੇ ਪਾਠ, ਉਸ ਤੋਂ ਬਾਅਦ ਅਰਦਾਸ ਹੋਣੀ ਹੈ, ਫਿਰ ਆਪਾਂ ਨਗਰ ਕੀਰਤਨ ਦੇ ਲੈ ਕੇ ਚਾਲੇ ਪਾਉਣੇ ਹਨ। 10 ਤੋਂ ਬੋਲਦਿਆਂ ਅਨੇਕਾਂ ਗਲਤੀਆਂ ਹੋ ਗਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਈਆਂ। ਸ਼ਬਦੋ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਰ ਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੀ ਸਾਹਿਬਾ ਕਿਆ ਨਹੀਂ ਕਰਤੇ ਰਹਿ। ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੂ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵੇਟੋਂ ਜਿਸ ਦੀਆਂ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰੇ। ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੈ ਲਾਗੇ। ਕਹੇ ਨਾਨਕ ਤੈ ਸੁਖ ਹੋਆ ਤਿਤ ਕਰੇ ਅਨਹਦ ਵਾਜੇ। ਆਨੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੋਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ। ਸੁਨ ਤੇ ਪੰਡਿਤ ਕਹਤੇ ਪਵਿੱਤ ਸਤਿਗੁਰ ਰਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਸੁਨ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਾ ਭਰਪੂਰੇ। ਬਿਨਵੰਤ ਨਾਮ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮਾਰੇ ਦਾਸ ਜੀਉ ਪਿੰਡ ਸਭ ਤੇਰੀ ਰਾਸ। ਮਾਤ ਪਿਤਾ ਹਮ ਮਾਲਿਕ ਤੇਰੇ। ਤੁਮਰੀ ਕਿਰਪਾ ਹੈ ਸੁਖ ਨੇਰੇ। ਕੋਈ ਨ ਜਾਣੈ ਤੁਮਰਾ ਅੰਤ। ਚੇਤੇ ਊਚਾ ਸਗਲ ਸਮਗਰੀ ਤੁਮਰੇ ਸੂਤਰ ਤਾਰੇ। ਤੁਮ ਤੇ ਹੋਏ ਸੋ ਤੁਮਰੇ ਗਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਸਦਾ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ
ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰੇ ਕਰਨੋ ਨਿਦ ਆਵੇ ਧਾਏ। ਸਭ ਤਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦੀਆਂ 40 ਮੁਕਤੀਆਂ ਹਟੀਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਏ ਤੇ ਗਵਾਹੀ ਦੇ ਕੇ ਅੰਡਿਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਲ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਦੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ। ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਈ ਤਾ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ। ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ। ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੇ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਨਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਨਿਉਟਿਆਂ ਦੀ ਓਟ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਓ। ਆਪ ਜੀ ਦੇ ਹਜ਼ੂਰ ਚਰਨ ਕਮਲਾ ਵਿਖੇ ਅਰਦਾਸ ਬੇਨਤੀ ਹੈ ਸਤਿਗੁਰੂ ਜੀਓ। ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਮਾਂ ਵਾਕਾਂ ਦੇ ਅਨੁਸਾਰ ਖਾਲਸਾ ਸਾਜਨਾ ਦਿਵਸ ਦੇ 326ਵੇਂ ਸਾਲ ਨੂੰ ਸਮਰਪਿਤ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਨੌਰਦਨ ਨੇਵਾਡਾ ਸਿੱਖ ਸੁਸਾਇਟੀ ਰੀਨੋ ਦੀਆਂ ਸਮੂਹ ਸੰਗਤਾਂ ਵੱਲੋਂ ਸਤਿਗੁਰੂ ਜੀਓ ਦੂਸਰਾ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਸ ਦੇ ਸਬੰਧ ਅੰਦਰ ਪਾਤਸ਼ਾਹ ਜੀਓ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਹੋਏ ਦੀਵਾਨਾਂ ਦੇ ਅੰਦਰ
ਸ਼੍ਰੀ ਸਹਿਜ ਪਾਠ ਦੀ ਸਮਾਪਤੀ ਹੋਈ। ਰੱਬੀ ਬਾਣੀ ਦੇ ਰਸ ਭਿੰਨੇ ਕੀਰਤਨ ਹੋਏ। ਕਥਾ ਵਿਚਾਰ ਹੋਈ। 6 ਪੌੜੀਆਂ ਆਨੰਦ ਸਾਹਿਬ ਬਾਣੀ ਦੇ ਸਤਿਗੁਰੂ ਜੀਓ ਜਾਪ ਹੋਏ। ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਸਤਿਗੁਰੂ ਜੀਓ ਬਖਸ਼ ਲੈਣੀਆਂ। ਗਾਹਾਂ ਤੋਂ ਸਮਤ ਬੁੱਧ ਪ੍ਰਦਾਨ ਕਰਨੀ। ਵਿਸਾਖੀ ਪੁਰਬ ਖਾਲਸਾ ਸਾਜਨਾ ਦਿਵਸ ਨੂੰ ਮੁੱਖ ਰੱਖਦੇ ਹੋਏ ਨਗਰ ਕੀਰਤਨ ਦੇ ਸਬੰਧ ਅੰਦਰ ਪਾਤਸ਼ਾਹ ਜੀਓ ਅੱਜ ਦੇ ਦੀਵਾਨਾਂ ਦੀਆਂ ਸੇਵਾਵਾਂ ਦਰ ਘਰ ਦੇ ਪ੍ਰੀਤਵਾਨ ਮਾਤਾ ਕੁਲਦੀਪ ਕੌਰ ਜੀ ਭੋਗਲ, ਸਰਦਾਰ ਪਰਮਜੀਤ ਸਿੰਘ ਜੀ ਭੋਗਲ, ਭੈਣ ਜੀ ਕਿਰਨਦੀਪ ਕੌਰ ਜੀ ਭੋਗਲ, ਸਰਦਾਰ ਭੁਪਿੰਦਰ ਸਿੰਘ ਜੀ ਭੋਗਲ, ਭੈਣ ਜੀ ਕਿਰਨਜੀਤ ਕੌਰ ਜੀ ਭੋਗਲ, ਸਮੂਹ ਭੋਗਲ ਪਰਿਵਾਰ ਵੱਲੋਂ ਪਾਤਸ਼ਾਹ ਜੀਓ ਅੱਜ ਦੇ ਦੀਵਾਨਾਂ ਦੀਆਂ ਸੇਵਾਵਾਂ ਦਈਆਂ ਗਈਆਂ। ਕਿਰਪਾ ਕਰਨੀ ਪਰਿਵਾਰ ਨੂੰ ਆਪਣੇ ਚਰਨਾਂ ਨਾਲ ਜੋੜਨਾ। ਸਰਦਾਰ ਚੰਚਲ ਸਿੰਘ ਜੀ ਕੰਗ, ਮਾਤਾ ਹਰਭਜਨ ਕੌਰ ਜੀ ਕੰਗ, ਸਮੂਹ ਕੰਗ ਪਰਿਵਾਰ, ਸਮੂਹ ਭੋਗਲ ਪਰਿਵਾਰ ਵੱਲੋਂ ਅੱਜ ਦੀਆਂ ਸੇਵਾਵਾਂ ਹੋਈਆਂ। ਲੰਮੇਰੇ ਸਮੇਂ ਤੋਂ ਸਤਿਗੁਰੂ ਜੀਓ ਨਗਰ ਕੀਰਤਨ ਦੇ ਸਬੰਧ ਦੇ ਅੰਦਰ ਗੁਰਮੁਖ ਸੇਵਕ ਪਰਿਵਾਰਾਂ ਵੱਲੋਂ ਸੇਵਾਵਾਂ ਲਈਆਂ ਗਈਆਂ। ਸਰਦਾਰ ਭੁਪਿੰਦਰ ਸਿੰਘ ਜੀ ਚਾਹਲ ਸਮੂਹ ਪਰਿਵਾਰ, ਸਰਦਾਰ ਲਾਭ ਸਿੰਘ ਜੀ ਗਿੱਲ ਸਮੂਹ ਪਰਿਵਾਰ, ਸਰਦਾਰ ਗੁਰਮੁਖ ਸਿੰਘ ਜੀ ਬਦਨ ਸਮੂਹ ਪਰਿਵਾਰ, ਸਰਦਾਰ ਗੁਰਨਾਮ ਸਿੰਘ ਜੀ ਹੀਰਾ ਸਮੂਹ ਪਰਿਵਾਰ, ਸਰਦਾਰ ਹਰਜੀਤ ਸਿੰਘ ਜੀ ਭੁੱਲਰ ਸਮੂਹ ਪਰਿਵਾਰ, ਸਰਦਾਰ ਪ੍ਰਵਿੰਦਰ ਸਿੰਘ ਜੀ ਬੁੱਟਰ ਸਮੂਹ ਪਰਿਵਾਰ, ਦਰ ਘਰ ਦੇ ਪ੍ਰੀਤਵਾਨ ਸਰਦਾਰ ਦਲੀਪ ਸਿੰਘ ਜੀ ਭਾਟੀਆ, ਮਾਤਾ ਕੁਲਵੰਤ ਕੌਰ ਜੀ ਭਾਟੀਆ ਸਮੂਹ ਭਾਟੀਆ ਪਰਿਵਾਰ, ਸਰਦਾਰ ਦਵਿੰਦਰ ਚਾਵਲਾ, ਭੈਣ ਜੀ ਸਪਨ ਚਾਵਲਾ ਸਮੂਹ ਚਾਵਲਾ ਪਰਿਵਾਰ, ਸਰਦਾਰ ਜਗਤਾਰ ਸਿੰਘ ਜੀ ਗੋਸਲ, ਸਰਦਾਰ ਸੰਤੋਖ ਸਿੰਘ ਜੀ ਗੋਸਲ ਸਮੂਹ ਗੋਸਲ ਪਰਿਵਾਰ, ਸਰਦਾਰ ਕੁਲਦੀਪ ਸਿੰਘ ਜੀ ਘੁੰਮਣ, ਭੈਣ ਜੀ ਰਾਜਵਿੰਦਰ ਕੌਰ ਜੀ ਘੁੰਮਣ ਸਮੂਹ ਘੁੰਮਣ ਪਰਿਵਾਰ। ਇਹਨਾਂ ਪਰਿਵਾਰਾਂ ਵੱਲੋਂ ਲੰਮੇ ਸਮੇਂ ਤੋਂ ਸਤਿਗੁਰੂ ਜੀ ਆਪ ਦੀ ਧੁਰਕੀ ਬਾਣੀ ਦਾ ਓਟ ਆਸਰਾ ਲੈ ਗਿਆ। ਸ੍ਰੀ ਸਹਿਜ ਪਾਠ ਦੀ ਸਮਾਪਤੀ ਕਰਵਾਏਗੀ। ਸਤਿਗੁਰੂ ਕਿਰਪਾ ਕਰਨੀ ਸਮੁੱਚੇ ਪਰਿਵਾਰ ਸੰਗਤ ਦੇ ਸੀਸ ਤੇ ਮਿਹਰ ਪ੍ਰਾਰਥ ਰੱਖਣਾ। ਗੁਰਸਿੱਖੀ ਜੀਵਨ ਤੰਦਰੁਸਤੀ ਚੜ੍ਹਦੀ ਕਲਾ ਨਾ ਬਾਣੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਦੁੱਖਾਂ ਪਾਪਾਂ ਵਿਘਨਾਂ ਦਾ ਨਾਸ਼ ਕਰਨਾ। ਆਉਣ ਵਾਲਾ ਸਮਾਂ ਖੁਸ਼ੀ ਭਰਿਆ ਵਡਭਾਗਾ ਦਾਤਾਰ ਪ੍ਰਭੂ ਜੀਓ ਬਖਸ਼ਿਸ਼ ਕਰਨਾ। ਸਰਬੱਤ ਸੰਸਾਰ ਦੇ ਅੰਦਰ ਸੁਖ ਵਰਤਾਉਣਾ। ਦੇਸ਼ ਵਿਦੇਸ਼ ਵਿੱਚ ਅੰਗ ਸੰਗ ਸਹਾਇਕ ਹੋਣਾ। ਸਭਨਾਂ ਦੇ ਘਰਾਂ ਪਰਿਵਾਰਾਂ ਦੇ ਅੰਦਰ ਸਤਿਗੁਰੂ ਜੀਓ ਸੁਖ ਸ਼ਾਂਤੀ ਵਰਤਾਉਣੀ। ਆਪਸੀ ਮਿਲ ਵਰਤਨਾ ਪਿਆਰ ਇਤਫਾਕ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਰਬੱਤ ਸੰਗਤਾਂ ਨੂੰ ਦਰੋਂ ਘਰੋਂ ਅੰਮ੍ਰਿਤ ਵੇਲੇ ਦੀ ਦਾਤ, ਨਿਤ ਨੇਮ ਦੀ ਦਾਤ, ਗੁਰੂ ਘਰ ਦੇ ਦਰਸ਼ਨ ਸੇਵਾਵਾਂ ਦੀਆਂ ਦਾਤਾਂ ਦੇ ਕੇ ਨਵਾਜਣਾ। ਪਾਤਸ਼ਾਹ ਜੀਓ ਨਗਰ ਕੀਰਤਨ ਦੇ ਸਬੰਧ ਅੰਦਰ ਪਾਤਸ਼ਾਹ ਜੀਓ ਸਮੂਹ ਪਰਿਵਾਰਾਂ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਦੀ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਆਪ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਗਈਆਂ। ਲੰਗਰ ਹਾਲ ਦੇ ਅੰਦਰ ਸਟਾਲਾਂ ਤੇ ਸਤਿਗੁਰੂ ਜੀਓ ਸੇਵਕਾਂ ਟਹਿਲੂਆਂ ਵੱਲੋਂ ਸੇਵਾਵਾਂ ਕੀਤੀਆਂ ਜਾ ਰਹੀਆਂ। ਸਰਬੱਤ ਟਹਿਲੂਆਂ ਦੀਆਂ ਕੀਤੀਆਂ ਸੇਵਾਵਾਂ ਸਤਿਗੁਰੂ ਜੀ ਥਾਂ ਪਾਉਣੀ ਆਪਣੇ ਚਰਨਾਂ ਨਾਲ ਜੋੜਨਾ। ਬੱਚੀ ਐਸਲੀਨ ਕੋ ਜਨਮ ਦਿਨ ਦੀ ਖੁਸ਼ੀ ਦੀ ਅਰਦਾਸ ਲੰਮੀ ਆਇਓ। ਵਿਦਿਆ ਦੀ ਦਾਤ ਗੁਰਸਿੱਖੀ ਜੀਵਨ ਕਾਲ ਅੰਦਰ ਤਰੱਕੀਆਂ ਸਤਿਗੁਰੂ ਬਖਸ਼ਿਸ਼ ਕਰਨੀਆਂ। ਸਰਬੱਤ ਸੰਗਤਾਂ ਦੀ ਹਾਜ਼ਰੀ ਦਿਲ ਫੁੱਲ ਭੇਟਾਵਾਂ ਸਤਿਗੁਰੂ ਦਰ ਪ੍ਰਵਾਨ ਕਰਨੀਆਂ। ਮਹਾਰਾਜ ਜੀ ਕਿਰਪਾ ਕਰਨੀ। ਦੂਸਰਾ ਮਹਾਨ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੀ ਪਾਵਨ ਪਵਿੱਤਰ ਛਤਰ ਛਾਇਆ ਹੇਠ ਤੇ ਪੰਜ ਪਿਆਰੇ ਸਹਿਬਾਨ ਦੀ ਸੁਚੱਜੀ ਅਗਵਾਈ ਹੇਠ ਸਤਿਗੁਰੂ ਜੀ ਆਰੰਭ ਹੋਣ ਜਾ ਰਿਹਾ ਹੈ। ਆਪ ਜੀ ਕਿਰਪਾ ਕਰਨੀ ਦਾਤਾ ਜੀਓ ਆਰੰਭੇ ਕਾਰਜਾਂ ਵਿੱਚ ਸਫਲਤਾਵਾਂ ਦੀਆਂ ਦਾਤਾਂ ਦੇ ਕੇ ਨਿਵਾਜਣਾ। ਕੀਤਾ ਲੋੜੀਐ ਕੰਮ ਸੁਹਰ ਪੇ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਮੈਂ ਵਾਕਾਂ ਦੇ ਅੰਸਾ ਸਤਿਗੁਰੂ ਕਿਰਪਾ ਕਰਨੀ। ਸਮੂਹ ਸੇਵਾਦਾਰਾਂ ਦੇ ਸੀਸ ਤੇ ਮਿਹਰ ਪ੍ਰਾਪਤ ਰੱਖਣਾ। ਅੰਗ ਸੰਗ ਸਹਾਇਕ ਹੋਣਾ। ਵਿੱਚ ਵਿਚਰਨਾ ਸੰਪੂਰਨਤਾ ਦੀਆਂ ਦਾਤਾਂ ਦੇ ਕੇ ਮਹਾਰਾਜ ਜੀਓ ਨਿਵਾਜਣਾ। ਪਾਤਸ਼ਾਹ ਜੀਓ
ਬਖਸ਼ੀਆਂ ਦਾਤਾਂ ਦੇ ਵਿੱਚੋਂ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੋਈ ਹੈ। ਦਾਰ ਪਰਵਾਰ ਹੋਵੇ ਪ੍ਰਵਾਨ ਕੀਤਾ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ ਛਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ। ਸਤਿਗੁਰੂ ਜੀਓ ਕਰੋ ਕਿਰਪਾ ਅੰਮ੍ਰਿਤ ਗੁਰਬਾਣੀ ਵਿੱਚੋਂ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਿਹਾਲ ਕਰੋ ਜੀ। ਹੁਕਮ ਤੇ ਚੱਲਣ ਦੀ ਸਮਰੱਥਾ ਜੀਵਨ ਜਾ ਸਤਿਗੁਰੂ ਬਖਸ਼ਿਸ਼ ਕਰਨੀ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਵਰੂਪ ਪਾਤਸ਼ਾਹ ਜੀਓ ਇਸ ਸਥਾਨ ਤੋਂ ਪਾਲਕੀ ਸਾਹਿਬ ਵੱਲ ਜਾਣ ਦੀ ਸਤਿਗੁਰੂ ਜੀ ਆਗਿਆ ਬਖਸ਼ਿਸ਼ ਕਰੋ। ਰਸਤੇ ਪੈਂਡੇ ਵਿੱਚ ਅੰਗ ਸੰਗ ਸਹਾਇਕ ਹੋਣਾ ਆਪਣੇ ਚਰਨਾਂ ਨਾਲ ਜੋੜਨਾ। ਇਸੇ ਤਰ੍ਹਾਂ ਸਿੱਖ ਪੜ੍ਹਦੇ ਸੁਣਦੇ ਲਾਹੇਵੰਦ ਹੋਵਣ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਸਭ ਸਿਕਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋਚ ਹੈ। ਰਾਜ ਕਰੇਗਾ ਖਾਲਸਾ ਵਾਰ ਹੋਏ ਸਾ ਮਿਲेंगे। ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਦੇ। ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਖਾਲਸਾ ਮੇਰੂ ਰੂਪ ਹੈ ਖਾਸ। ਖਾਲਸੇ ਮੈਂ ਹੋਂ ਕਰੂੰ ਨਿਵਾਸ। ਖਾਲਸਾ ਮੇਰੂ ਪਿੰਡ ਪਰਾਨ। ਖਾਲਸਾ ਮੇਰੀ ਜਾਨ ਕੀ ਜਾਨ। ਸਕੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਪਾਈ। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀ।
ਤਨਾਸਰੇ ਮਹੱਲਾ ਪੰਜਵਾਂ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਏ ਸੁਗੜ ਸੁਜਾਨੀ। ਤਿਨ ਹੀ ਸੁਣਿਆ ਦੁਖ ਸੁਖ ਮੇਰਾ, ਤੋ ਬਿਦ ਨੀਕੀ ਕਟਾਨੀ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਤਿਨ ਹੀ ਸੁਣਿਆ ਦੁਖ ਸੁਖ ਮੇਰਾ, ਤੋ ਬਿਦ ਨੀਕੀ ਖਟਾਨੀ। ਜੀ ਕੀ ਏਕੈ ਹੀ ਪਹਿਮਾਨੀ, ਅਵਰ ਜਤਨ ਕਰ ਰਹੇ ਬੋ ਤੇਰੇ। ਤਿਨ ਤਿਲ ਨਹੀਂ ਕੀਮਤ ਜਾਨੀ। ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ। ਡਿਗੈ ਨਾ ਡੋਲੇ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ओए जो बीच हम तुम कछ होते, तिनकी बात बिलानी। अलंकार मिल थैली हुई है, ताते कनक बखानी। प्रगट्यो जोत सहज सुख शोभा, बाजे अनहत बानी। कहो नानक निश्चल कर बांधियो, गुर कियो बंधानी। प्रगट्यो जोत सहज सुख शोभा, बाजे अनहत बानी। कहो नानक निश्चल कर बांधियो, गुर कियो बंधानी। वाहिगुरु जी का खालसा, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਅੰਦਰ ਵਿਰਾਜਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਕਿਰਪਾ ਹੋਈ ਹੈ, ਜੋ ਆਪ ਸਮੂਹ ਸੰਗਤਾਂ ਕਥਾ ਅਤੇ ਕੀਰਤਨ ਨਾਲ ਜੁੜ ਕੇ ਅਰਦਾਸ ਵਿੱਚ ਸ਼ਾਮਲ ਹੋ ਕੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨ ਪਰਸ ਰਹੇ ਹੋ। ਸਤਿਗੁਰੂ ਆਪ ਸਭ ਦਾ ਕਦਮ ਕਦਮ ਚੱਲਿਆ ਲਿਖੇ ਵਿੱਚ ਲਾਉਣ, ਪਰਿਵਾਰਾਂ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣ। ਹੁਣ ਜੋ ਨਗਰ ਕੀਰਤਨ ਦੀ ਹੈ ਤਿਆਰੀ ਹੋ ਚੁੱਕੀ ਹੈ, ਔਰ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜਦੋਂ ਵੀ ਜੋ ਫੁੱਲ ਆਪ ਸੰਗਤਾਂ ਨੂੰ ਦਿੱਤੇ ਗਏ ਹਨ, ਜਦੋਂ ਮਹਾਰਾਜ ਦਾ ਸਰੂਪ ਬਾਹਰ ਜਾਣਾ ਹੈ, ਉਸ ਸਮੇਂ ਆਪ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਨੀ ਹੈ। ਹੁਣ ਅਰਦਾਸ ਕਰਕੇ ਮਹਾਰਾਜ ਦਾ ਸਰੂਪ ਜੋ ਹੈ ਉੱਪਰ ਤੋਂ ਜੋ ਲੈ ਕੇ ਤੇ ਪਾਲਕੀ ਸਾਹਿਬ ਵੱਲ ਲਿਜਾਇਆ ਜਾਏਗਾ। ਔਰ ਸੰਗਤਾਂ ਨੂੰ ਬੇਨਤੀ ਹੈ ਕਿ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਆਪਾਂ ਨਗਰ ਕੀਰਤਨ ਵਿੱਚ ਜੋ ਪਿੱਛੇ ਪਿੱਛੇ ਤੁਰਨਾ ਹੈ ਔਰ ਵਾਹਿਗੁਰੂ ਦਾ ਜਾਪ ਕਰਨਾ ਹੈ। ਇੰਨੀਆਂ ਬੇਨਤੀਆਂ ਕਬੂਲ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਜਪੋ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਜਪ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਜਪੋ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਜਪੋ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਜਪ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਜਪੋ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਜਪੋ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਜਪੋ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਉਹ ਗੱਦੀ ਕਿੱਥੇ ਹੈ ਯਾਰ, ਜਿਹੜੀ ਬਰਾਊਨ ਬਾਬੇ ਦੀ ਗੱਦੀ ਵੀ ਨੀ ਰੱਖੀ, ਬਾਬਾ ਕਿੱਥੇ ਬੈਠੇ ਨੇ। ਜਪੋ ਸਤਨਾਮ ਵਾਹਿਗੁਰੂ। ਸਭ ਤੋਂ ਪਹਿਲਾਂ ਸੁਸੂ
ਹਾਂਜੀ ਅਸੀਂ ਸਾਰੀ ਬਾਤ ਦੇਖ ਲਓ ਹੋ ਗਿਆ ਉਹਦੇ ਮਿਕਸ ਕਰ ਲਿਆ ਵੱਡੀ ਹੈ ਉਹ ਲੈ ਕੇ ਛੋਟੇ ਜਿਹੇ ਕੇਸ ਪਾਲੋ ਕਿਲੋ ਜ਼ਿਆਦਾ ਇਹ ਸਾਰੀ ਲੱਗ ਜਾਣੀ ਹੈ ਪੂਰੀ ਲੱਗ ਗਈ ਨਾ तो तुम भी भाई निकालना आपको क्या है आपको क्या है बस छोटे डूंगे है भाई जी देखो तो दो तीन हों ठीक है वो बड़ा वाला ना को हां कोई गल
हेलो ओके मैं चेक कर दूँ ਤੇ ਕਰ ਲਓ ਕੋਈ ਗੱਲ ਨਹੀਂ ਇਹ ਜੇ ਤੁਹਾਡੇ ਥੈਂਕ ਯੂ
ਕੀ ਹਾਲ ਹੈ ਜੀ? ਹਾਂਜੀ ਹਾਂਜੀ ਚਲੋ ਠੀਕ ਹੈ ਚਲੋ।